वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਅਰਦੀਨ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहणे सियाणे TV84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। सॉरी ਅੱਜ 12 ਜੁਲਾਈ 2023 28 ਹਾਰਡ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫ੍ਰਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। व्यूअर्स जे तुसीं TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਹੈ ਔਰ ਅਸੀਂ ਵੀ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਸਹਾਇਤਾ ਕਰੋ ਔਰ ਤੁਸੀਂ TV84 ਲਈ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਤੇ TV84.tv ਤੇ ਜਾ ਕੇ ਔਰ ਡੋਨੇਸ਼ਨ ਕਰ ਸਕਦੇ ਹੋ ਔਰ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਡੋਨੇਸ਼ਨ ਦੇਣਾ ਹੈ 5166191984 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ। ਸੋ ਅਸੀਂ ਸਰਦਾਰ ਸਿਮਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ ਅੱਜ ਖਾਲਿਸਤਾਨੀ ਕਮਾਂਡੋ ਫੋਰਸ ਤੇ ਜਨਰਲ ਲਾਭ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਨ ਹੈ ਔਰ 12 ਜੁਲਾਈ 1988 ਨੂੰ ਉਹਨਾਂ ਨੂੰ ਟਾਂਡੇ ਦੇ ਨੇੜੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾਏਗਾ ਔਰ ਜਿਹੜਾ ਆਪਾਂ ਦਾ ਮੇਨ ਇਸ਼ੂ ਹੈਗਾ ਉਹ ਪੰਜਾਬ ਦੇ ਹਵਾਲੇ ਨਾਲ ਜਿੱਦਾਂ ਕਿ ਹੜ੍ਹਾਂ ਨਾਲ ਜਿਹੜਾ ਪੰਜਾਬ ਹੈ ਉਹ ਸਾਰਾ ਹੜਿਆ ਪਿਆ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਵੇਂ ਬਾਰਿਸ਼ਾਂ ਥੰਮ ਗਈਆਂ ਨੇ ਔਰ ਜਿਹੜਾ ਹੜ੍ਹ ਦੀ ਜਿਹੜੀ ਸਥਿਤੀ ਹੈ ਬਹੁਤ ਬੱਤਰ ਹੈ ਔਰ ਘੱਗਰ ਦਰਿਆ ਵਿੱਚ ਜਿਹੜਾ ਪਾੜ ਪੈਣ ਕਰਕੇ ਆਈ ਥਿੰਕ ਸੰਗਰੂਰ ਜ਼ਿਲ੍ਹਾ ਹੜ੍ਹਾਂ ਦੀ ਮਾਰ ਹੇਠ ਹੈ ਔਰ ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਜਿਹੜੇ ਬੋਰਡ ਵੱਲੋਂ ਡੈਮ ਵਿੱਚੋਂ ਅੱਗੋਂ ਪਾਣੀ ਛੱਡਣ ਦਾ ਜਿਹੜਾ ਸਖਤ ਹੈ ਉਹ ਵਿਰੋਧ ਕੀਤਾ ਗਿਆ ਹੈ ਔਰ ਲੋਕ ਇੱਕ ਦੂਸਰੇ ਜਿਹੜੀ ਮਦਦ ਤੇ ਆ ਰਹੇ ਨੇ ਔਰ ਜਿਹੜਾ ਸੈਂਟਰ ਵੱਲੋਂ ਪੰਜਾਬ ਨੂੰ ਅਣਗੌਲਿਆਂ ਕਰਕੇ ਕੋਈ ਜਿਹੜਾ ਰਿਲੀਫ ਪੈਕੇਜ ਹੈ ਉਹ ਨਹੀਂ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰ ਨੇ? देखो सब तो पहला तो ਅਸੀਂ ਆਪਣੇ ਉਹਨਾਂ ਸਮੂਹ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਵੱਲੋਂ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ। ਬਿਲਕੁਲ ਸ਼ਾਇਦ ਲੰਬੀ ਗੈਰ ਹਾਜ਼ਰੀ ਤੋਂ ਬਾਅਦ ਇੰਤਜ਼ਾਰ ਵੀ ਹੋਏਗੀ ਇਸ ਲਈ ਕਿਉਂ ਨਹੀਂ ਉਹ ਪ੍ਰੋਗਰਾਮ ਹੋਰ ਵੀ ਬਹੁਤਿਆਂ ਨੂੰ ਵਧੀਆ ਲੱਗਾ ਹੋਏਗਾ। ਹਾਲਾਂਕਿ ਜਦੋਂ ਅਸੀਂ ਸੈਕੰਡ ਸੈਗਮੈਂਟ ਜਿਹੜਾ ਕਿ 1988 ਦੇ ਵਿੱਚ ਜਦੋਂ ਪਾਣੀ ਨੂੰ ਹਥਿਆਰ ਵਜੋਂ ਵਰਤਿਆ ਭਾਰਤੀ ਏਜੰਸੀਆਂ ਨੇ ਔਰ ਕਿਵੇਂ ਪੰਜਾਬ ਦੇ ਵਿੱਚ ਤਬਾਹੀ ਮਚਾਈ ਔਰ ਉਸ ਦਾ ਕਿਵੇਂ ਉਹ ਇਨਸਾਫ ਵੀ ਦਿੱਤਾ ਗਿਆ ਉਸ ਵੇਲੇ ਦੇ ਲੈਫਟੀਨੈਂਟ ਜਨਰਲ ਸ਼ਰਮਾ ਨੂੰ BN ਸ਼ਰਮਾ ਜਿਸ ਦੀ ਨਿਗਰਾਨੀ ਥੱਲੇ ਜਿਹੜਾ ਹੈ ਉਹ ਪਾਣੀ ਨੂੰ ਐਜ਼ ਏ ਵੈਪਨ ਮੇਨ ਲਾਈਨ ਭਾਖੜਾ ਚੋਂ ਪਾਣੀ ਛੱਡ ਕੇ ਪੰਜਾਬ ਨੂੰ ਤਬਾਹ ਬਰਬਾਦ ਕੀਤਾ ਗਿਆ ਸੀ। ਸੋ ਉਹਦੇ 'ਚ ਸਾਡੇ ਕੁਛ ਵੀਰਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਜਿੱਥੇ ਅਸੀਂ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ ਉਹਨਾਂ ਦਾ ਨਾਂ ਖਾਸ ਤੌਰ ਤੇ SYL ਕੈਨਾਲ ਜਿਹੜੀ ਹੈ ਉਸ ਨੂੰ ਰੋਕਣ ਲਈ ਹੁੰਦਾ। ਮੈਂ ਕਿਉਂਕਿ ਬਹੁਤ ਵਾਰ ਇਹ ਜਿਹੜੇ ਇਨਰ ਐਕਸ਼ਨ ਨੇ ਉਹਨਾਂ ਦੇ ਵਿੱਚ ਕਪਲ ਆਫ ਹੋਰ ਵੀ ਸਿੰਘ ਇਨਵੋਲਵ ਹੁੰਦੇ ਨੇ ਕਈ ਵਾਰ ਸਾਂਝਾ ਜਥੇਬੰਦੀਆਂ ਦਾ ਆਪਰੇਸ਼ਨ ਵੀ ਹੁੰਦਾ। ਸੋ ਇਹ ਨਹੀਂ ਹੈ ਵੀ ਅਸੀਂ ਬਾਕੀਆਂ ਦੇ ਕਿਸੇ ਦੇ ਕ੍ਰੈਡਿਟ ਨੂੰ ਘੱਟ ਕੀਤਾ ਅਸੀਂ ਕਿਉਂਕਿ ਇਹ ਨਾ SYL ਕੈਨਾਲ ਨਾਲ ਜਾਂ ਪਾਣੀਆਂ ਦੇ ਮੁੱਦੇ ਦੇ ਉੱਤੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਆਇਆ ਇਸ ਲਈ ਅਸੀਂ ਉਹਨਾਂ ਦਾ ਜ਼ਿਕਰ ਕੀਤਾ। ਹਾਲਾਂ ਸਾਨੂੰ ਪਤਾ ਹੈ ਵੀ ਉਸ ਸੈਕਸ਼ਨ ਦੇ ਵਿੱਚ ਵੀ ਜਿਹਦੇ 'ਚ ਕਿ 2 ਸੀਨੀਅਰ ਇੰਜੀਨੀਅਰ ਚੰਡੀਗੜ੍ਹ 'ਚ ਮਾਰੇ ਗਏ ਸੀ ਜਿਨ੍ਹਾਂ ਦੀ ਦੇਖ ਰੇਖ ਥੱਲੇ SYL ਕਨਾਲ ਕੱਢੀ ਜਾ ਰਹੀ ਸੀ ਔਰ ਇਹ ਜਿਹੜਾ ਐਕਸ਼ਨ ਇਸ BN ਸ਼ਰਮਾ ਦੇ ਖਿਲਾਫ ਹੋਇਆ ਸੀ ਇਹ ਵੀ ਜਿਹੜਾ ਇਸ ਦੀ ਇੱਕ ਆਪਣੀ ਅਹਿਮੀਅਤ ਸੀ ਔਰ ਇਸ ਦੇ ਵਿੱਚ
ਕੁਛ ਜਿਹੜੀ ਹੈ ਇਨਫੋਰਮੇਸ਼ਨ ਉਹ ਅੱਡ-ਅੱਡ ਜਥੇਬੰਦੀਆਂ ਵੱਲੋਂ ਸਾਂਝੀ ਵੀ ਕੀਤੀ ਜਾਂਦੀ ਸੀ, ਭਾਵੇਂ ਮੌਕੇ ਤੇ ਉਹਨੂੰ ਕੋਈ ਐਗਜ਼ੀਕਿਊਟ ਕਰੇ। ਸੋ ਇਹ ਕੋਈ ਇਵੇਂ ਨਹੀਂ ਸੀ ਵੀ ਅਸੀਂ ਇੱਕ ਐਕਸ਼ਨ ਦੇ ਉੱਤੇ ਫੋਕਸ ਕੀਤਾ ਹੈ। ਅਸੀਂ ਓਵਰਆਲ, ਕਿਉਂਕਿ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਜਨਮ ਦਿਨ ਸੀ 2 ਦਿਨ ਪਹਿਲਾਂ, ਔਰ ਉਹਨਾਂ ਦੇ ਰੋਲ ਨੂੰ ਜਿਵੇਂ SYL ਕਨਾਲ ਦੇ ਮੁੱਦੇ ਤੇ ਸਿੱਧੂ ਮੂਸੇਵਾਲਾ ਵੱਲੋਂ ਵੀ ਉਭਾਰਿਆ ਗਿਆ, ਔਰ ਬਾਅਦ 'ਚ ਉਹਨਾਂ ਦੀ ਪਿਕਚਰ ਵੀ ਸੈਂਟਰਲ ਸਿੱਖ ਮਿਊਜ਼ੀਅਮ 'ਚ ਲੱਗੀ, ਔਰ ਜਦੋਂ ਹੁਣ ਹੜ੍ਹ ਆਏ ਨੇ ਔਰ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕਰਨ ਦੀ ਲਾਈਨ ਆਈ, ਸੋ ਅਸੀਂ ਉਹਨਾਂ ਨੂੰ ਉਹਨਾਂ ਦੀ ਬਣਦੀ ਜਿਹੜੀ ਹੈ ਟ੍ਰਿਬਿਊਟ ਦਿੱਤੀ। ਅੱਜ ਦੇ ਪ੍ਰੋਗਰਾਮ ਨੂੰ ਗੁਰਸਿਮਰਪ੍ਰੀਤ ਸਿੰਘ ਹੋਰਾਂ ਨੇ ਕੈਲੀਫੋਰਨੀਆ ਤੋਂ ਸਪਾਂਸਰ ਕੀਤਾ, ਉਹਨਾਂ ਦਾ ਸ਼ੁਕਰੀਆ। ਉਹਨਾਂ ਨੇ ਅਪੀਲ ਵੀ ਕੀਤੀ ਹੈ TV 84 ਦੀ ਮਦਦ ਲਈ। ਅਪੀਲ ਤਾਂ ਤੁਸੀਂ ਰੋਜ਼ ਕਰਦੇ ਹੋ, ਪਤਾ ਨਹੀਂ ਇਹ ਵੀ ਹੁਣ ਇੱਕ ਰਿਕਾਰਡ ਵਾਂਗ ਬਹੁਤਿਆਂ ਦੇ ਰਜਿਸਟਰੀ ਹੋ ਗਈ ਹੈ, ਲੇਕਿਨ ਅਸੀਂ ਇਹ ਜ਼ਰੂਰ ਕਵਾਂਗੇ ਕਿ ਭਾਈ ਤੁਹਾਡੀ ਹਰ ਕਿਸਮ ਦੀ ਮਦਦ, ਜਿੱਥੇ ਤੁਸੀਂ ਫਾਈਨੈਂਸ਼ੀਅਲ ਮਦਦ ਕਰੋ, ਉੱਥੇ ਨਾਲ ਦੀ ਨਾਲ ਜੇ ਤੁਸੀਂ ਪ੍ਰੋਗਰਾਮ ਜਦੋਂ ਚੱਲ ਰਿਹਾ ਹੁੰਦਾ ਉਦੋਂ ਤੁਸੀਂ ਵਾਚ ਕਰ ਰਹੇ ਹੋ, ਉਸ ਨੂੰ ਲਾਈਕ ਕਰੋ, ਉਸ ਨੂੰ ਸ਼ੇਅਰ ਕਰੋ, ਜੇ ਨਹੀਂ ਵੀ ਉਦੋਂ ਦੇਖਦੇ ਉਸ ਤੋਂ ਬਾਅਦ ਵੀ ਲਾਈਕ ਕਰੋ, ਸ਼ੇਅਰ ਕਰੋ। ਇਸ ਦੇ ਨਾਲ ਪ੍ਰੋਗਰਾਮ ਦੀ ਮਕਬੂਲੀਅਤ ਵੀ ਹੁੰਦੀ ਹੈ ਤੇ ਤੁਹਾਡੇ ਸ਼ੇਅਰ ਕਰਨ ਨਾਲ ਸਾਡਾ, ਕਿਉਂਕਿ ਮਕਸਦ ਦੇ ਕੋਈ ਪ੍ਰੋਫਿਟ ਮੇਕਿੰਗ ਦੀ ਤਾਂ ਇੰਡਸਟਰੀ ਨਹੀਂ ਹੈ, ਇਹ ਤੁਹਾਡੀ ਮਦਦ ਨਾਲ ਹੀ ਚੱਲਦੀ ਹੈ। ਔਰ ਜਿੰਨੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਪਹੁੰਚੇਗਾ, ਉਨਾ ਹੀ ਜਿਹੜਾ ਸੱਚ, ਹੱਕ, ਇਨਸਾਫ ਦਾ ਪ੍ਰਚਾਰ ਹੋਏਗਾ। ਨਹੀਂ ਤਾਂ ਫਾਲਸ ਨੈਰੇਟਿਵ, ਝੂਠੇ ਨੈਰੇਟਿਵ ਵਾਲੇ ਤਾਂ ਚਾਰ ਚੁਫੇਰੇ ਘੁੰਮ ਹੀ ਰਹੇ ਨੇ। ਅੱਜ ਜਿਵੇਂ ਤੁਸੀਂ ਦੱਸਿਆ ਕਿ ਜਨਰਲ ਲਾਭ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਦੇ ਦੂਸਰੇ ਜਰਨੈਲ ਭਾਈ ਮਨਵੀਰ ਸਿੰਘ ਚਹੇੜੂ ਤੋਂ ਬਾਅਦ ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ, ਉਹਨਾਂ ਦਾ ਸ਼ਹੀਦੀ ਦਿਨ ਹੈ। ਅੱਜ ਤੋਂ ਠੀਕ 35 ਸਾਲ ਪਹਿਲਾਂ 12 ਜੁਲਾਈ 1988 ਨੂੰ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਸੀ। ਉਹਨਾਂ ਦਾ ਜ਼ਿਕਰ ਅਸੀਂ ਕਰਾਂਗੇ ਥੋੜਾ ਹੋਰ ਵੀ ਵੇਰਵੇ ਦੇ ਨਾਲ, ਪਰ ਉਸ ਤੋਂ ਪਹਿਲਾਂ ਅਕਸਰ ਜਦੋਂ ਮੈਂ ਜੈਨੋਸਾਈਡ ਨੂੰ ਬਿਆਨਦਾ ਕਿ ਭਾਈ ਜੈਨੋਸਾਈਡ ਜਦੋਂ ਕਿਹਾ ਜਾਂਦਾ ਹੈ, ਬੇਸ਼ੱਕ ਉਸ ਦੀਆਂ 10 ਸਟੇਜਸ ਨੇ ਡਾਕਟਰ ਗ੍ਰੈਗਰੀ ਵੱਲੋਂ ਕਈਆਂ ਗਈਆਂ ਜਿਹੜੀਆਂ UN ਨੇ ਮੰਨੀਆਂ, ਪਰ ਇੱਕ ਕੋਟ ਜਿਹੜੀ ਮੇਰੀਆਂ ਅੰਗਰੇਜ਼ੀ ਸਪੀਚਸ ਦਾ ਵੀ ਕਾਫੀ ਅਹਿਮ ਹਿੱਸਾ ਹੁੰਦੀ ਹੈ, ਇਸ ਪ੍ਰੋਗਰਾਮ 'ਚ ਵੀ ਮੈਂ ਡਿਸਕਸ ਕੀਤਾ, ਉਹ ਮਿਲਾਨ ਕੁੰਦਰਾ ਉਹਨਾਂ ਦੀ ਕੋਟ, ਔਰ ਮੈਂ ਅੱਜ ਇਸ ਲਈ ਇਸ ਕੋਟ ਨੂੰ ਵੀ ਦੁਹਰਾਵਾਂਗਾ ਔਰ ਮਿਲਾਨ ਕੁੰਦਰਾ ਨੂੰ ਵੀ ਮੈਂ ਯਾਦ ਕਰਨਾ ਚਾਹੁੰਦਾ, ਕਿਉਂਕਿ ਅੱਜ ਦੀਆਂ ਪ੍ਰਮੁੱਖ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਮਿਸਟਰ ਮਿਲਾਨ ਕੁੰਦਰਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਲਗਭਗ ਉਹਨਾਂ ਦੀ 94 ਸਾਲ ਦੀ ਉਮਰ ਸੀ। 1929 ਦੇ ਵਿੱਚ ਉਹ ਚੈਕੋਸਲੋਵਾਕੀਆ 'ਚ ਪੈਦਾ ਹੋਏ, ਜਿਹੜਾ ਚੈਕੋਸਲੋਵਾਕੀਆ ਮੁਲਕ ਹੁਣ 2 ਹਿੱਸਿਆਂ 'ਚ, ਚੈਕ ਰਿਪਬਲਿਕ ਔਰ ਸਲੋਵਾਨੀਆ, ਉਸ ਦੇ ਵਿੱਚ ਵੰਡਿਆ ਜਾ ਚੁੱਕਾ ਹੈ। ਔਰ ਚੈਕੋਸਲੋਵਾਕੀਆ 'ਚ ਪੈਦਾ ਹੋਏ ਇਸ ਫ੍ਰੀਲੈਂਸ ਰਾਈਟਰ ਨੇ ਦੁਨੀਆ ਦੇ ਵਿੱਚ ਬਹੁਤ ਸ਼ੋਹਰਤ ਖੱਟੀ। ਮਿਲਾਨ ਕੁੰਦਰਾ ਨਾਂ ਦਾ ਇਹ ਸ਼ਖਸ, ਬੇਸ਼ੱਕ ਉਹਨੂੰ ਕਦੇ ਨੋਬਲ ਪ੍ਰਾਈਜ਼ ਨਹੀਂ ਦਿੱਤਾ ਗਿਆ, ਪਰ ਜਿੰਨੀ ਮਕਬੂਲੀਅਤ ਉਹਨਾਂ ਦੀ ਹਰ ਸਰਕਲ ਦੇ ਵਿੱਚ ਹੋਈ, ਉਹਨਾਂ ਨੇ ਆਪਣੀ ਥਾਂ ਬਣਾਈ, ਕਿਉਂਕਿ ਉਹਨਾਂ ਨੇ ਕਮਿਊਨਿਸਟ ਈਰਾ ਵੀ ਦੇਖਿਆ, ਸਟਾਲਿਨ ਦਾ ਦੌਰ ਵੀ ਦੇਖਿਆ ਚੈਕੋਸਲੋਵਾਕੀਆ 'ਚ, ਜਦੋਂ ਕਿ ਉਹਨਾਂ ਨੂੰ ਫਿਰ ਹਿਜਰਤ ਕਰਨੀ ਪਈ ਜਾਂ ਦੇਸ਼ ਨਿਕਾਲਾ ਮਿਲਿਆ, ਔਰ ਬਾਕੀ ਦੀ ਫਿਰ ਉਹ ਫਰਾਂਸ ਆਏ, ਫਰਾਂਸ ਦੀ ਨੈਸ਼ਨੈਲਿਟੀ ਲਈ। ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਬਾਅਦ 'ਚ ਉਹਨਾਂ ਨੇ ਫਰੈਂਚ ਸਿੱਖੀ, ਫਰੈਂਚ ਦੇ ਵਿੱਚ ਵੀ ਲਿਖੀਆਂ, ਔਰ ਜਿਨ੍ਹਾਂ ਦੀਆਂ ਕੋਟਸ, ਜਿਵੇਂ ਅਸੀਂ ਮਾਰਕ ਟਵੇਨ ਦਾ ਜ਼ਿਕਰ ਕੀਤਾ ਸੀ ਕਿ ਅਮਰੀਕਨ ਥਿੰਕਰ, ਉਸ ਦੀਆਂ ਕੋਟਸ ਡਿਸਕਸ ਹੁੰਦੀਆਂ ਨੇ। ਇਵੇਂ ਹੀ ਮਿਲਾਨ ਕੁੰਦਰਾ ਨੇ ਜੋ ਕੁਝ ਡਿਕਟੇਟਰਸ਼ਿਪ ਦੇ ਵਿੱਚ ਸੀ ਇੱਕ ਸਟੇਜ ਤੇ, ਹਾਲਾਂਕਿ ਖੁਦ ਕਮਿਊਨਿਸਟ ਪਾਰਟੀ ਦੇ ਮੈਂਬਰ ਸੀ, ਲੇਕਿਨ ਫਰੀडम ਆਫ ਐਕਸਪ੍ਰੈਸ਼ਨ, ਫ੍ਰੀ ਸਪੀਚ, ਔਰ ਕਿਵੇਂ ਜਿਹੜੇ ਡੋਮੀਨੇਟ ਕਲਚਰ ਦੂਸਰਿਆਂ ਦੇ ਉੱਤੇ ਹਾਵੀ ਹੁੰਦੇ ਨੇ ਔਰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਨੇ। ਔਰ ਜਦੋਂ ਉਹਨਾਂ ਨੇ ਬਹੁਤ ਅਰਲੀ ਡੇਜ਼ ਦੇ ਵਿੱਚ ਲਿਖਿਆ ਸੀ ਕਿ ਉਹਨਾਂ ਦਾ ਆਪਣਾ ਮੁਲਕ ਚੈਕੋਸਲੋਵਾਕੀਆ ਸੀ, ਉਹਨਾਂ ਨੇ ਕਿਹਾ ਜੇ ਕੋਈ ਇਹ ਕਹੇ ਕਿ ਚੈਕੋਸਲੋਵਾਕੀਆ ਇੱਕ ਦਿਨ ਦੁਨੀਆ ਦੇ ਨਕਸ਼ੇ ਤੇ ਨਹੀਂ ਰਹੇਗਾ, ਤੇ ਐਜ਼ ਏ ਚਾਈਲਡ, ਐਜ਼ ਏ ਸਟੂਡੈਂਟ ਜਦੋਂ ਤੁਸੀਂ ਉਸ ਮੁਲਕ ਦਾ ਇਤਿਹਾਸ ਪੜ੍ਹ ਰਹੇ ਹੋ ਤੇ ਤੁਸੀਂ ਇਹ ਕਹਿਣਾ ਸੀ ਜਾਂ ਤੁਸੀਂ ਕਹੋਗੇ ਕਿ ਇਹ ਤਾਂ ਮੂਰਖਾਨਾ ਗੱਲ ਹੈ, ਇਹ ਸੰਭਵ ਹੀ ਨਹੀਂ ਹੈ। ਲੇਕਿਨ ਇਹ ਗੱਲ ਮਿਲਾਨ ਕੁੰਦਰਾ ਦੀ ਜ਼ਿੰਦਗੀ 'ਚ ਹੋਈ ਕਿ ਚੈਕੋਸਲੋਵਾਕੀਆ ਵਾਕਈ ਮੁਲਕ ਨਹੀਂ ਰਿਹਾ। ਸੋ ਮਤਲਬ ਇਹ ਸੀ ਕਿ ਦੁਨੀਆ ਦੇ ਵਿੱਚ ਨਾ ਸਿਰਫ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੁਦਰਤ ਦੇ ਵਿੱਚ ਇੱਕ ਮੋਸ਼ਨ ਹੈ, ਨੇਚਰ ਬਦਲਦੀ ਹੈ, ਬਦਲਾਅ ਕੁਦਰਤ ਦਾ ਨਿਯਮ ਹੈ, ਉੱਥੇ ਦੁਨੀਆ ਦੇ ਨਕਸ਼ੇ ਵੀ ਬਦਲਦੇ ਨੇ। ਅੱਡ-ਅੱਡ ਲੋਕ, ਅੱਡ-ਅੱਡ ਹਾਕਮ, ਅੱਡ-ਅੱਡ ਰੰਗਾਂ 'ਚ ਆਉਂਦੇ ਨੇ। ਕੁਛ ਲੋਕ ਉਹਨਾਂ ਦੇ ਨਾਲ, ਔਰ ਖਾਸ ਤੌਰ ਤੇ ਉਹਨਾਂ ਦਾ ਸ਼ਿਕਵਾ ਹਮੇਸ਼ਾ ਕਵੀਆਂ ਔਰ ਲਿਖਾਰੀਆਂ ਤੇ ਸੀ
ਕਿ ਕਿਵੇਂ ਜਿਹੜੀਆਂ ਆਵਾਜ਼ਾਂ ਜਿਹੜੀਆਂ ਕਲਮਾਂ ਆਜ਼ਾਦ ਹੋਣੀਆਂ ਚਾਹੀਦੀਆਂ ਨੇ, ਜ਼ੁਲਮ ਨੂੰ ਬੇਨਕਾਬ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਨੇ, ਉਹ ਅਲਟੀਮੇਟਲੀ ਤਾਕਤਵਰ ਹਾਕਮਾਂ ਦੇ ਸਾਹਮਣੇ ਝੁਕ ਜਾਂਦੀਆਂ ਨੇ, ਵਿਕ ਜਾਂਦੀਆਂ ਨੇ, ਲੰਮੀਆਂ ਪੈ ਜਾਂਦੀਆਂ ਨੇ ਔਰ ਉਹਨਾਂ ਦਾ ਹੀ ਗੁਣ ਗਾਇਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਮਿਲਾਨ ਕੁੰਦਰਾ ਨੇ ਜਿਹੜਾ ਉਹ ਆਜ਼ਾਦਾਨਾ ਕਲਮ ਨੂੰ ਚਲਾਇਆ। ਇਨਸਾਨੀ ਸ਼ਖਸੀਅਤ ਬਾਰੇ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਬੜੀਆਂ ਪਪੂਲਰ ਨੇ, ਪਰ ਮੈਂ ਕਿਉਂਕਿ ਮੇਰੇ ਇਹ ਕੋਟ ਮੈਂ ਸਮਝਦਾ ਵੀ ਹਰ ਉਹ ਫਰੀडम ਫਾਈਟਰ ਜਿਹੜਾ ਲੜ ਰਿਹਾ ਆਪਣੀ ਤਹਿਜ਼ੀਬ ਨੂੰ ਬਚਾਉਣ ਲਈ, ਆਪਣੇ ਇਤਿਹਾਸ ਨੂੰ ਬਚਾਉਣ ਲਈ, ਆਪਣੀ ਜ਼ਬਾਨ ਨੂੰ ਬਚਾਉਣ ਲਈ, ਉਸ ਨੂੰ ਆਵਾਜ਼ ਮਿਲਾਨ ਕੁੰਦਰਾ ਨੇ ਦਿੱਤੀ ਹੈ ਕਿ ਕਿਵੇਂ ਸਿਸਟਮੈਟਿਕਲੀ ਕਲਚਰ ਡਿਸਟਰੋਏ ਕੀਤੇ ਜਾਂਦੇ ਨੇ, ਕਿਵੇਂ ਜ਼ਬਾਨਾਂ ਡਿਸਟਰੋਏ ਕੀਤੀਆਂ ਜਾਂਦੀਆਂ, ਕਿਵੇਂ ਫਿਰ ਜਿਨ੍ਹਾਂ ਦੇ ਕੋਲ ਤਾਕਤ ਆਂਦੀ ਹੈ ਉਹ ਆਪਣਾ ਨੈਰੇਟਿਵ ਬਣਾਉਂਦੇ ਨੇ, ਉਸ ਨੈਰੇਟਿਵ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ ਤੇ ਕਿਵੇਂ ਵਕਤ ਪਾ ਕੇ ਜਿਨ੍ਹਾਂ ਕੌਮਾਂ ਦਾ ਬੜਾ ਸੁਨਹਿਰੀ ਇਤਿਹਾਸ ਹੁੰਦਾ ਹੈ, ਸੁਨਹਿਰੀ ਵਿਰਸਾ ਹੁੰਦਾ ਹੈ, ਉਹ ਭੁੱਲਣਾ ਸ਼ੁਰੂ ਕਰ ਦਿੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਫਿਰ ਭੁੱਲਣਾ ਇੱਕ ਜਿਹੜਾ ਹੈ ਉਹ ਰੂਲ ਆਫ ਦਾ ਥੰਬ ਬਣ ਜਾਂਦਾ। ਸੋ ਅਸੀਂ ਮਿਲਾਨ ਕੁੰਦਰਾ ਨੂੰ ਵੀ ਯਾਦ ਕਰਦੇ ਹਾਂ ਕਿਉਂਕਿ ਦੁਨੀਆ ਦੇ ਵਿੱਚ ਨਿਡਰ ਕੌਮਾਂ ਦੀ ਜਿਹੜੀ ਵੀ ਕੋਈ ਗੱਲ ਜਦੋਂ ਤੁਰਦੀ ਹੈ ਤੇ ਉਹ ਚਾਰ ਚਫੇਰੇ ਦੇਖਦੇ ਨੇ, ਬੇਸ਼ੱਕ ਉਹ ਕਦੇ ਕੋਈ ਮੈਲਕਮ ਐਕਸ ਦੀ ਆਜ਼ਾਦ ਆਵਾਜ਼ ਹੋਏ ਜਾਂ ਜਦੋਂ ਅਸੀਂ ਸਾਊਥ ਅਮਰੀਕਾ ਦੇ ਹਵਾਲੇ ਨਾਲ ਚੀ ਗੁਵੇਰਾ ਦੀ ਗੱਲ ਕਰਦੇ ਹਾਂ ਜਾਂ ਨੈਲਸਨ ਮੰਡੇਲਾ ਦੀ ਗੱਲ ਕਰਦੇ ਹਾਂ। ਸੋ ਆਪਣੇ ਖਿੱਤੇ ਦੇ ਵਿੱਚ ਵੀ ਜਦੋਂ ਅਸੀਂ ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ ਵਰਗੇ ਯੋਧੇ ਜਿਨ੍ਹਾਂ ਦੀਆਂ ਜੇਲ੍ਹ ਚਿੱਠੀਆਂ 'ਚੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਕਿਵੇਂ ਨਿਡਰਤਾ ਦੇ ਲਈ, ਕਿਉਂਕਿ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਚੀ ਗੁਵੇਰਾ ਦਾ ਹਵਾਲਾ ਵੀ ਦਿੱਤਾ, ਨੈਲਸਨ ਮੰਡੇਲਾ ਦਾ ਵੀ ਦਿੱਤਾ ਔਰ ਇੱਕ ਖੂਬਸੂਰਤ ਉਹਦੇ 'ਚ ਉਹਨਾਂ ਦਾ ਕੋਟ ਸੀ ਕਿ ਜਦੋਂ ਜ਼ੁਲਮ ਦੀ ਅਖੀਰ ਹੁੰਦੀ ਹੈ ਤੇ ਫਿਰ ਕੋਈ ਬੰਦਾ ਵੈਰਾਗੀ ਵਰਗਾ ਆਪਣੀ ਉਸ ਝੌਂਪੜੀ ਚੋਂ ਆਪਣੇ ਉਸ ਥਾਂ ਤੋਂ ਨਿਕਲ ਕੇ ਬੰਦਾ ਸਿੰਘ ਬਹਾਦਰ ਬਣ ਕੇ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਜੂਝਦਾ। ਸੋ ਅਸੀਂ ਮਿਲਾਨ ਕੁੰਦਰਾ ਨੂੰ ਵੀ ਅੱਜ ਯਾਦ ਕਰ ਰਹੇ ਹਾਂ। ਉਹਨਾਂ ਦੀ ਜਿਹੜੀ ਕੋਟ ਦਾ ਮੈਂ ਜ਼ਿਕਰ ਕਰਦਾ, ਮੈਂ ਐਗਜ਼ੈਕਟਲੀ ਉਸ ਨੂੰ ਸ਼ੇਅਰ ਵੀ ਕਰਨਾ ਚਾਹੁੰਦਾ। The first step in liquidating a people is to erase its memory, destroy its books, its culture, its history. Then have somebody write new books, manufacture a new culture, invent a new history. Before long, the nation will begin to forget what it is and what it was. The world around it will forget even faster. The struggle of man against power is the struggle of memory against forgetting. ਹੁਣ ਇਸ ਦਾ ਪੰਜਾਬੀ ਅਨੁਵਾਦ ਬਣਦਾ ਹੈ, The first step in liquidating a people is to erase its memory. ਕਿ ਕਿਸੇ ਵੀ ਕੌਮ ਨੂੰ, ਨੇਸ਼ਨ ਨੂੰ, ਕਬੀਲੇ ਨੂੰ ਜੇ ਖਤਮ ਕਰਨਾ ਹੈ ਤੇ ਪਹਿਲਾ ਕਦਮ ਹੈ ਕਿ ਉਸ ਦੀ ਯਾਦਾਸ਼ਤ ਮਿਟਾ ਦਿਓ। ਹੁਣ ਜਦੋਂ ਬਾਰ-ਬਾਰ ਸਿੱਖਾਂ ਨੂੰ ਭਾਰਤੀ ਹਾਕਮ ਜਾਂ ਉਹਨਾਂ ਦੇ ਦੁਮਛੱਲੇ ਕਹਿੰਦੇ ਨੇ ਕਿ ਜੀ ਜੂਨ 84 ਨੂੰ 39 ਸਾਲ ਹੋ ਗਏ, ਇੰਦਰਾ ਗਾਂਧੀ ਵੀ ਮਾਰੀ ਗਈ, ਵੈਦਿਆ ਵੀ ਮਾਊਂਟ ਭੁੱਲ ਜਾਓ, ਔਰ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਫਸਟ ਸਟੈਪ ਹੈ ਜਿਹਨਾਂ ਲੋਕਾਂ ਨੂੰ ਉਹਨਾਂ ਦੇ ਨਾਲ ਕੀ ਵਾਪਰਿਆ, ਕੀ ਵਾਪਰ ਰਿਹਾ, ਕੀ ਵਾਪਰ ਸਕਦਾ ਹੈ, ਜਿਹੜੇ ਇਸ ਸਾਰੇ ਨੂੰ, ਕਿਉਂਕਿ ਜੋ ਵਾਪਰ ਸਕੇਗਾ ਉਸ ਦਾ ਆਧਾਰ ਤਾਂ ਪਾਸਟ ਦੇ ਵਿੱਚ ਪਿਆ। ਜੇ ਤੁਹਾਡੀ ਯਾਦਾਸ਼ਤ ਚੋਂ ਉਹ ਗੱਲ ਕੱਢ ਦਿੱਤੀ ਜਾਂਦੀ ਹੈ ਤੇ ਫਿਰ, ਔਰ ਜਿਹੜੇ ਸਾਡੇ ਬਜ਼ੁਰਗਾਂ ਨੇ ਅਰਦਾਸ ਨੂੰ ਜਿਹੜਾ ਉਹ ਫਾਈਨਲ ਸ਼ੇਪ ਦਿੱਤੀ, ਉਹ ਯਾਦ ਦਹਾਨੀ ਸੀ। ਬੇਸ਼ੱਕ ਜਦੋਂ ਅਸੀਂ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਅੱਜ ਦੀ ਦੁਨੀਆ 'ਚ ਤਾਂ ਇਸ ਕਿਸਮ ਦੇ ਟਾਰਚਰ ਦੇ ਤਰੀਕੇ ਨਹੀਂ ਨੇ, ਪਰ ਕਿਉਂ ਉਹਨਾਂ ਨੇ ਇਸ ਨੂੰ ਕਿ ਭਾਈ ਰੋਜ਼ਾਨਾ 2 ਵੇਲੇ ਹਰ ਸਿੱਖ ਨੇ ਇਸ ਨੂੰ ਅਕਾਲ ਪੁਰਖ ਵਾਚਕ ਇਸ ਅਰਦਾਸ ਨੂੰ ਜਿਹੜਾ ਉਹ ਕਰਨਾ ਕਿ ਭਾਈ ਇਹਨਾਂ ਚੋਂ ਅਸੀਂ ਨਿਕਲੇ ਹੋਏ ਹਾਂ ਔਰ ਇਹ ਜਿਹੜੀ ਸਿੱਖੀ ਸਾਡੇ ਸਿਰ ਤੇ ਜੂੜਾ ਸੱਜਦਾ ਹੈ, ਸਾਡੇ ਸਿਰ ਤੇ ਦਸਤਾਰ ਸੱਜਦੀ ਹੈ, ਸਾਡੇ ਨਾਂ ਨਾਲ ਸਿੰਘ ਔਰ ਕੌਰ ਲੱਗਾ ਹੋਇਆ ਹੈ, ਇਹਦੇ ਲਈ ਅਸੀਂ ਕਈ ਸਦੀਆਂ, 4 ਸਦੀਆਂ ਤੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਜੇ ਸ਼ੁਰੂ ਕਰੀਏ ਤੇ ਅਸੀਂ ਸ਼ਹੀਦੀਆਂ ਦਿੱਤੀਆਂ ਹੋਈਆਂ ਨੇ। ਔਰ ਇਹੀ ਗੱਲ ਮਿਲਾਨ ਕੁੰਦਰਾ ਕਹਿੰਦਾ ਕਿ ਦਾ ਫਸਟ ਸਟੈਪ ਇਨ ਲਿਕੁਇਡੇਟਿੰਗ ਅ ਪੀਪਲ ਇਜ਼ ਟੂ ਅਰੇਜ਼ ਇਟਸ ਮੈਮਰੀ। ਉਹਦੀ ਯਾਦਾਸ਼ਤ ਅਰੇਜ਼ ਕਰ ਦਿਓ, ਖਤਮ ਕਰ ਦਿਓ। ਫਿਰ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਕਿ ਉਸ ਦੀਆਂ ਕਿਤਾਬਾਂ ਖਤਮ ਕਰ ਦਿਓ, ਜੋ
ਜੂਨ 84 ਦੇ ਹਮਲੇ ਵੇਲੇ ਜਿਵੇਂ ਉਹਨਾਂ ਨੇ 7-8 ਜੂਨ 84 ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਹਜ਼ਾਰਾਂ ਦੀ ਗਿਣਤੀ 'ਚ ਸਾਡਾ ਉਹ ਇਤਿਹਾਸ ਦਾ ਖਜ਼ਾਨਾ ਜਿਹੜਾ ਘੱਲੂਘਾਰਿਆਂ 'ਚੋਂ 18ਵੀਂ ਸਦੀ ਦੇ ਬਚ ਗਿਆ, 1947 ਦੀ ਸਿਵਲ ਵਾਰ 'ਚੋਂ ਬਚ ਗਿਆ, ਕਿਵੇਂ 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ, ਇਤਿਹਾਸਕ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ, ਔਰ ਹਜ਼ਾਰਾਂ ਕਿਤਾਬਾਂ ਦਾ ਖਜ਼ਾਨਾ ਜਿਹੜਾ ਅੱਡ-ਅੱਡ ਮੌਕਿਆਂ ਤੇ ਜਿਹੜਾ ਹੈ ਉਹ ਉਹਨਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਡੋਨੇਟ ਕੀਤਾ ਗਿਆ। ਉਹ ਸਾਰਾ ਟਰੰਕਾਂ ਦੇ ਵਿੱਚ 100 ਤੋਂ ਜ਼ਿਆਦਾ ਟਰੰਕਾਂ 'ਚ ਫੌਜੀ ਗੱਡੀਆਂ 'ਚ ਭਰ ਕੇ ਲੈ ਗਏ, ਜਿਹੜਾ ਅੱਜ ਤੱਕ ਨਹੀਂ, ਕਿਉਂਕਿ ਅੱਜ ਰੋਜ਼ਾਨਾ ਕੋਈ ਖਬਰ ਹੁੰਦੀ ਹੈ ਜੀ ਆ ਫਲਾਣਾ ਦੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਿਤਾਬ 'ਚ ਫਲਾਣੇ ਬਾਰੇ ਕੀ ਲਿਖਿਆ, ਸਿੱਖ ਯੋਧੇ ਬਾਰੇ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਲਿਖਿਆ। ਅਸੀਂ ਪ੍ਰੋਟੈਸਟ ਨਹੀਂ ਹੈ ਕਿਉਂਕਿ ਉਹਨਾਂ ਨੇ ਮਿੱਥਿਆ ਹੋਇਆ ਕਿ ਵੀ ਤੁਹਾਡੀਆਂ ਓਰੀਜਨਲ ਕਿਤਾਬਾਂ, ਤੁਹਾਡਾ ਓਰੀਜਨਲ ਇਤਿਹਾਸ ਉਹਨਾਂ ਨੇ ਡਿਸਟਰੋਏ ਕਰਨਾ, ਕਲਚਰ, ਤਹਿਜ਼ੀਬ। ਅੱਜ ਜਿਸ ਨੂੰ ਪੰਜਾਬੀ ਤਹਿਜ਼ੀਬ ਕਰਕੇ ਪ੍ਰਚਾਰਿਆ ਜਾ ਰਿਹਾ ਹੈ, ਇਹ ਕੰਜਰ ਪੁਣੇ ਤੋਂ ਵੱਧ ਕੇ ਹੋਰ ਕੋਈ ਅਹਿਮੀਅਤ ਨਹੀਂ ਰੱਖਦਾ। ਲੇਕਿਨ ਜਿਸ ਖੂਬਸੂਰਤ ਸਿੱਖ ਤਹਿਜ਼ੀਬ ਨੇ ਜਿੱਥੇ ਸਾਡੇ ਪਿੰਡਾਂ ਦੇ ਸਾਂਝੇ ਕਲਚਰ ਦੇ ਵਿੱਚ ਸ਼ਰਮ, ਹਿਆ, ਮਿਠਾਸ ਔਰ ਇੱਕ ਦੂਸਰੇ ਪ੍ਰਤੀ ਟੋਲਰੈਂਸ ਸੀ, ਅੱਜ ਤੁਸੀਂ ਦੇਖੋਗੇ ਕਿ ਕਿਸ ਕਿਸਮ ਦੀ ਤਹਿਜ਼ੀਬ ਸਾਡੇ ਸਿਰ ਦੇ ਉੱਤੇ ਭਰਪਾ ਕੀਤੀ ਗਈ ਹੈ। ਔਰ ਹਿਸਟਰੀ, ਹੁਣ ਹਿਸਟਰੀ ਸਾਡੇ ਲਈ ਸਿੱਖ ਲਹਿਰ ਜਿਹੜੀ ਹੈ, ਸਿੱਖ ਧਰਮ, ਸਿੱਖ ਤਹਿਜ਼ੀਬ, ਉਹ 2-3 ਚੈਪਟਰਾਂ 'ਚ ਭਗਤੀ ਲਹਿਰ ਦੇ ਵਿੱਚ ਸਿਮਟ ਕੇ ਰਹਿ ਜਾਂਦੀ ਹੈ। ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਇਹ ਦੇਖਦੇ ਕਿ ਭਾਈ ਕਿਵੇਂ ਨਵੇਂ ਇਤਿਹਾਸ ਲਿਖੇ ਜਾ ਰਹੇ ਨੇ, ਕਿਵੇਂ ਝੂਠੇ ਹੀਰੋ ਪੈਦਾ ਕੀਤੇ ਜਾ ਰਹੇ ਨੇ, ਸ਼ਿਵਾਜੀ ਨੂੰ ਬਣਾ ਦਿਓ, ਮਹਾਰਾਣਾ ਪ੍ਰਤਾਪ ਨੂੰ ਬਣਾ ਦਿਓ, ਰਾਣੀ ਝਾਂਸੀ ਨੂੰ ਬਣਾ ਦਿਓ। ਹੁਣ RSS ਕੋਲ ਆਇਆ, ਇਹਨਾਂ ਨੇ ਸਾਵਰਕਰ, ਗੋਲਵਲਕਰ, ਪਤਾ ਨਹੀਂ ਕਿਹੜੇ ਕਿਹੜੇ ਜਿਹਦਾ ਕਿਸੇ ਦਾ ਨਾਂ ਵੀ ਨਹੀਂ ਸੁਣਿਆ, ਔਰ ਜਿਹੜੇ ਐਗਜ਼ਿਸਟ ਕਰਦੇ ਨੇ ਈਵਨ ਇਸਲਾਮਿਕ ਹੀ ਨਹੀਂ, ਭਾਰਤ ਦੇ ਹਿਸਟਰੀ, ਟੀਪੂ ਸੁਲਤਾਨ ਵਰਗੇ ਯੋਧੇ, ਕਿਵੇਂ ਉਹਨਾਂ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ, ਕਿਵੇਂ ਹਕੀਕਤ ਰਾਏ, ਬਾਬਾ ਬੰਦਾ ਸਿੰਘ ਬਹਾਦਰ ਔਰ ਈਵਨ ਸਾਹਿਬਜ਼ਾਦਿਆਂ ਦੇ ਨਾਂ ਤੇ ਵੀਰ ਬਾਲ ਦਿਵਸ ਦੇ ਥੱਲੇ ਤੁਹਾਡੇ ਇਤਿਹਾਸ ਨੂੰ ਕਿਵੇਂ ਉਹ ਲੁੱਟ ਕੇ ਲਿਜਾ ਰਹੇ ਨੇ ਔਰ ਆਪਣੇ ਹੀਰੋ ਐਸਟੈਬਲਿਸ਼ ਕਰ ਰਹੇ ਨੇ। ਸੋ ਮਿਲਾਨ ਕੁੰਦਰਾ ਨੇ ਕਿਹਾ, ਡਿਸਟਰॉय ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਦੈਨ ਹੈਵ ਸਮਬਡੀ ਰਾਈਟ ਨਿਊ ਬੁੱਕਸ, ਮੈਨੂਫੈਕਚਰ ਅ ਨਿਊ ਕਲਚਰ, ਇਨਵੈਂਟ ਅ ਨਿਊ ਹਿਸਟਰੀ। ਨਵੀਂ ਜਿਵੇਂ ਅੱਜ RSS ਨਵਾਂ ਇਤਿਹਾਸ ਇਨਵੈਂਟ ਕਰ ਰਹੇ। ਬਿਫੋਰ ਲੌਂਗ ਦਾ ਨੇਸ਼ਨ ਵਿਲ ਬਿਗਨ ਟੂ ਫੋਰਗੇਟ what it is and what it was, begin to, ਪਹਿਲਾਂ ਤਾਂ ਸ਼ੁਰੂਆਤ ਹੁੰਦੀ ਹੈ ਵੀ ਹੌਲੀ 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 ਤੁਹਾਡੀਆਂ ਯਾਦਾਂ ਚੋਂ ਉਸ ਨੂੰ ਮਿਟਾ ਦੇਣਾ, ਜੋ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ 75 ਸਾਲ 'ਚ ਇਨ ਜਨਰਲ ਔਰ 39 ਸਾਲਾਂ 'ਚ ਇਨ ਪਾਰਟਿਕੂਲਰ ਦੇਖਦੇ ਹਾਂ ਕਿ ਕਿਵੇਂ ਸਾਡੇ ਯੋਧਿਆਂ ਨੂੰ, ਜੇ ਅੱਜ ਅਸੀਂ ਜਨਰਲ ਲਾਭ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰ ਰਹੇ ਤੇ ਕਿਵੇਂ ਉਸ ਬਹਾਦਰ ਯੋਧੇ ਨੂੰ ਆਤੰਕਵਾਦੀ, ਅਲਗਾਵਵਾਦੀ, ਦਹਿਸ਼ਤਗਰਦ ਜੇ ਸਾਡੇ ਜਨਰਲ ਲਾਭ ਸਿੰਘ ਨੇ ਤੇ ਉਹ ਸੁੱਖਾ ਸਿਪਾਹੀ ਕਹਿ ਕੇ ਜਿਹੜਾ ਡਰੋਗੇਟਰੀ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦੇ ਰਹੇ। ਹਾਲਾਂ ਜਿੰਨੀ ਦੇਰ ਉਹ ਹਯਾਤੀ 'ਚ ਰਹੇ, ਉਹ 1982 ਦੇ ਪੀਰੀਅਡ ਦੇ ਵਿੱਚ ਸੰਤਾਂ ਦੇ ਕੋਲ ਆਏ ਔਰ ਉਹਨਾਂ ਨੇ ਜੋ ਜਲਵਾ ਦਿਖਾਇਆ, ਕਿੱਥੇ ਉਹਨਾਂ ਦੇ ਵੱਡੇ ਵੱਡੇ ਜਿਹੜੇ DGP ਤੋਂ ਲੈ ਕੇ ਔਰ ਉਹਨਾਂ ਦੇ ਵੱਡੇ ਵੱਡੇ ਅਹੁਦੇਦਾਰ ਥਰ-ਥਰ ਕੰਬਦੇ ਸੀ ਜਨਰਲ ਲਾਭ ਸਿੰਘ ਦੇ ਨਾਂ ਤੇ। ਲੇਕਿਨ ਜਦੋਂ ਤੁਸੀਂ ਹੁਣ ਆਪਣਾ ਨੈਰੇਟਿਵ ਦੇਣਾ ਤੇ ਉਹਨਾਂ ਨੂੰ ਤੁਸੀਂ ਆਤੰਕਵਾਦੀ ਖਾਤੇ 'ਚ ਪਾਓ। ਔਰ ਇਹ ਹੈ ਕਿ ਇਨਵੈਂਟ ਅ ਨਿਊ ਹਿਸਟਰੀ, ਬਿਫੋਰ ਲੌਂਗ the nation will begin to forget what it is and what it was. The world around it will forget even faster. ਇਹ ਲਾਈਨ ਮੈਂ ਅਕਸਰ ਮਿਸ ਕਰਦਾ ਕਿ ਵੀ ਉਹ ਤਾਂ ਭੁੱਲੇਗੀ ਕੌਮ, ਜਿਹੜਾ ਆਲੇ ਦੁਆਲੇ ਦਾ ਸੰਸਾਰ ਉਹਦੇ ਨਾਲੋਂ ਵੀ ਤੇਜ਼ੀ ਨਾਲ ਭੁੱਲੇਗਾ। The struggle of man against power is the struggle of memory against forgetting. ਕਿ ਜਿਹੜੀ ਬੰਦੇ ਦੀ ਸਟਰਗਲ ਹੈ, ਕੱਲਾ ਇੰਡੀਵਿਜੂਅਲੀ ਨਹੀਂ, ਕੌਮਾਂ ਦੀ ਵੀ, ਕਿ ਬਈ ਤੁਹਾਨੂੰ ਉਹ ਸਟਰਗਲ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਪਾਸਟ ਦੀ ਮੈਮਰੀ 'ਚ ਉਹਨਾਂ ਨੇ ਤੁਹਾਨੂੰ ਜੀਣ ਨਹੀਂ ਦੇਣਾ, ਤੁਹਾਡਾ ਸਭ ਕੁਝ ਬਦਲ ਕੇ ਜਿਸ ਸੱਚ, ਕਿਉਂਕਿ ਮਿਲਾਨ ਕੁੰਦਰਾ ਉਸ ਸਾਰੇ 'ਚੋਂ ਗੁਜ਼ਰੇ, ਕਮਿਊਨਿਸਟ ਰਜੀਮ ਚੈਕੋਸਲੋਵਾਕੀਆ ਦੇ ਉੱਤੇ ਸਟਾਲਿਨ, ਤੇ ਕਿਵੇਂ ਕਮਿਊਨਿਸਟਾਂ ਨੇ ਜਦੋਂ ਉਹਨਾਂ ਨੇ ਪਾਵਰ ਹਥਿਆਈ 1917 ਦੇ ਵਿੱਚ ਰਸ਼ੀਅਨ ਇਨਕਲਾਬ ਦੇ ਨਾਂ ਥੱਲੇ, ਤੇ ਕਿਵੇਂ ਸਭ ਕੁਝ ਅਰੇਂਜ ਕੀਤਾ ਉਹ ਉਸਨੇ, ਕਿਉਂਕਿ 1929 ਦੇ ਵਿੱਚ ਜਨਮ ਹੋਇਆ ਮਿਲਾਨ ਕੁੰਦਰਾ ਦਾ, ਸੋ ਉਹਦੀਆਂ ਅੱਖਾਂ ਦੇ ਸਾਹਮਣੇ ਉਹਨੇ ਉਹ ਸਾਰੇ ਚੈਪਟਰ ਦੇਖੇ ਕਿ ਕਿਵੇਂ ਕਮਿਊਨਿਜ਼ਮ ਦੇ ਥੱਲੇ ਕਿਵੇਂ ਮਸੀਤਾਂ, ਚਰਚ, ਬੁੱਧਿਸਟ ਟੈਂਪਲ,
ਡਿਸਟਰੋਏ ਕੀਤੇ ਗਏ, ਧਰਮ ਨੂੰ ਕਿਵੇਂ ਯਾਦਾਂ ਚੋਂ ਅਰੇਜ਼ ਕਰਨਾ ਹੈ, ਕਿਵੇਂ ਨਵੇਂ ਹੀਰੋ ਬਣਾ ਕੇ ਉਹਨਾਂ ਦੇ ਸਾਹਮਣੇ ਪੇਸ਼ ਕੀਤੇ ਗਏ, ਕਿਵੇਂ ਜਿਹੜੇ ਨੇ ਉਹ ਫਿਰ ਸਟਾਲਿਨ ਔਰ ਖਰੁਸ਼ਚੇਵ ਔਰ ਗੋਰਬਾਚੇਵ ਤੱਕ ਪਹੁੰਚਦੇ ਹਾਂ। ਅਸੀਂ ਦੇਖਦੇ ਹਾਂ ਕਿਉਂ ਜਿਹਾ ਜੋ ਵਾਪਸ ਸੋਵੀਅਤ ਯੂਨੀਅਨ ਤਾਂ ਨਹੀਂ ਹੈ ਪਰ ਪੁਤਨ ਦੇ ਰੂਪ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਆਜ਼ਾਦੀਆਂ ਖੋਹੀਆਂ ਜਾਂਦੀਆਂ ਨੇ, ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਛਾਪਾ ਹੁੰਦਾ ਹੈ। ਸੋ ਮੈਂ ਸਮਝਦਾ ਵੀ ਇਹ ਕੋਟ ਮਿਲਾਨ ਕੁੰਦਰਾ ਦੀ ਹਰ ਸਿੱਖ ਨੂੰ ਜ਼ਬਾਨੀ ਯਾਦ ਹੋਣੀ ਚਾਹੀਦੀ ਹੈ ਔਰ ਇਹ ਆਪਣੇ ਆਪ ਨੂੰ ਯਾਦ ਦਹਾਨੀ ਕਰਾਏ ਕਿ ਭਾਈ ਮੈਂ ਭੁੱਲਣਾ ਨਹੀਂ ਹੈ। ਇਹ ਜਿਹੜੀ ਸਟਰਗਲ ਹੈ ਮੈਨ ਅਗੇਂਸਟ ਪਾਵਰ ਦੀ, ਮੈਮਰੀ ਅਗੇਂਸਟ ਫॉरगेटिंग, ਆਈ ਵਾਂਟ ਐਕਸੈਪਟ ਇਟ, ਮੈਂ ਉਹਨੂੰ ਯਾਦ ਰੱਖਾਂਗਾ ਔਰ ਅਸੀਂ ਉਸੇ ਯਾਦ ਦਹਾਨੀ ਨੂੰ ਫਿਰ ਜਿਹੜੇ ਲਫ਼ਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਜੇ ਅਸੀਂ ਯਾਦ ਰੱਖਾਂਗੇ ਫਿਰ ਹੱਕ ਲੈਣ ਦੀ ਗੱਲ ਵੀ ਯਾਦ ਹੋਏਗੀ, ਫਿਰ ਹੀ ਫਰੀडम ਸਟਰਗਲ ਵੀ ਜਿਹੜੀ ਹੈ ਰਹੇਗੀ। ਉਹ ਭਾਵੇਂ ਅਸੀਂ ਤੁਰ ਜਾਈਏ, ਇਹ ਸਾਡਾ ਫਰਜ਼ ਵੀ ਬਣਦਾ ਹੈ ਕਿ ਇਹੀ ਯਾਦ ਦਹਾਨੀ ਜ਼ੁਲਮਾਂ ਦੀ ਕਹਾਣੀ ਦੀ ਵੀ, ਆਪਣੇ ਹੀਰੋਆਂ ਦੀ ਵੀ ਜਿਨ੍ਹਾਂ ਨੇ ਜਿਹੜਾ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਜਿਹੜੇ ਜੂਝੇ ਔਰ ਕੌਮੀ ਨਿਸ਼ਾਨੇ ਦੀ ਵੀ, ਇਹ ਸਾਡੇ ਜ਼ਿੰਮੇ ਫਰਜ਼ ਆਇਤ ਹੁੰਦਾ ਹੈ ਕਿ ਅਸੀਂ ਇਹ ਝੰਡਾ, ਇਹ ਸਟੈਂਡਰਡ, ਇਹ ਫਲੈਗ ਜਿਹੜਾ ਆਪਣੀ ਅਗਲੀ ਜਨਰੇਸ਼ਨ ਦੇ ਹਵਾਲੇ ਕਰਨਾ ਹੈ। ਸੋ ਅਸੀਂ ਜਿਹੜਾ ਜਿੱਥੇ ਮਿਲਾਨ ਕੁੰਦਰਾ ਨੂੰ ਯਾਦ ਕਰ ਰਹੇ ਹਾਂ, ਜਿਵੇਂ ਜਨਰਲ ਲਾਭ ਸਿੰਘ ਦੇ ਹਵਾਲੇ ਨਾਲ, ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਅਸੀਂ 18ਵੀਂ ਸਦੀ ਦੇ ਯੋਧਿਆਂ ਦੀ ਗੱਲ ਕਰਦੇ ਸੀ, ਸ਼ਾਮ ਸਿੰਘ ਅਟਾਰੀ ਵਾਲੇ ਦੀ ਬਹਾਦਰੀ, ਜਨਰਲ ਹਰੀ ਸਿੰਘ ਨਲੂਏ ਦਾ ਜ਼ਿਕਰ ਹੁੰਦਾ ਸੀ ਜਾਂ ਅਕਾਲੀ ਫੂਲਾ ਸਿੰਘ ਦਾ ਜ਼ਿਕਰ ਹੁੰਦਾ ਸੀ, ਤੇ ਬਹੁਤ ਵਾਰ ਸਾਡੀ ਜਦੋਂ ਅਸੀਂ ਬਚਪਨ 'ਚ ਗਰੋ ਹੋ ਰਹੇ ਸੀ ਅਸੀਂ ਸਮਝਦੇ ਸੀ ਕਿ ਉਹ ਤਾਂ ਬਹੁਤ ਵੱਡੀਆਂ ਡਿਵਾਈਨ ਫਿਗਰਸ ਨੇ, ਰੂਹਾਨੀ ਫਿਗਰਸ ਨੇ, ਅਸੀਂ ਦੁਨਿਆਵੀ ਲੋਕ ਉਸ ਪੱਧਰ ਦੇ ਨਹੀਂ ਹੋ ਸਕਦੇ। ਲੇਕਿਨ ਇਸ ਦਹਾਕੇ ਨੇ 1980ਵਿਆਂ ਦੇ ਨੇ ਔਰ 1990ਵਿਆਂ ਦੇ, ਇਹ ਉਸ ਸਾਰੇ ਰੋਲ ਨੂੰ ਜੋ 18ਵੀਂ ਸਦੀ ਦੇ ਯੋਧਿਆਂ ਦਾ ਸੀ, ਜਦੋਂ ਅਸੀਂ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ ਸੁੱਖਿਆਂ, ਜਨਰਲ ਲਾਭ ਸਿੰਘ, ਦਿਲਾਵਰ ਸਿੰਘ ਜਾਂ ਹਵਾਰਿਆਂ ਦੀ ਗੱਲ ਕਰਦੇ ਹਾਂ, ਤੇ ਫਿਰ ਇਹ ਅਗੇਨ ਜਿਵੇਂ ਉਹੀ ਯਾਦ ਦਹਾਨੀ ਕਿ ਜਿੱਥੇ ਕੌਮ ਪ੍ਰਤੀ ਸਮਰਪਿਤ ਭਾਵਨਾ, ਗੁਰੂ ਦੇ ਉੱਤੇ ਨਿਸ਼ਚਾ, ਜ਼ਾਲਮ ਨੂੰ ਵੰਗਾਰ ਕੇ ਜਿਹੜਾ ਆਪਣੇ ਬਹਾਦਰੀ ਦੇ ਜੌਹਰ ਦਿਖਾਣੇ ਔਰ ਕਿਸ ਕਦਰ ਸਮਰਪਿਤ ਭਾਵਨਾ, ਤਿਆਗ, ਜਨਰਲ ਲਾਭ ਸਿੰਘ ਜਦੋਂ ਇਸ ਪਾਸੇ ਤੁਰੇ, ਗ੍ਰਸਤੀ ਸਨ, ਉਹਨਾਂ ਦੇ 2 ਬੇਟੇ ਸਨ ਔਰ ਹੁਣ ਵੀ ਉਹਨਾਂ ਦੀ ਸਿੰਘਣੀ ਸਾਹਿਬਾ, ਉਹਨਾਂ ਦੇ ਦੋਵੇਂ ਬੇਟੇ ਰਾਜੇਸ਼ਵਰ ਸਿੰਘ, ਪ੍ਰਦੀਪ ਸਿੰਘ, ਭੈਣ ਜੀ ਦਵਿੰਦਰ ਕੌਰ ਡਾਲਸ ਟੈਕਸਾਸ 'ਚ ਰਹਿੰਦੇ ਨੇ, ਅੱਜ ਕੱਲ੍ਹ ਤੋਂ ਗਏ ਹੋਏ ਨੇ ਕਿਉਂਕਿ ਜਨਰਲ ਲਾਭ ਸਿੰਘ ਦਾ ਪਿੰਡ ਪੰਜਵੜ ਹੈ, ਇਤਿਹਾਸਕ ਪਿੰਡ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਦੇ ਭੰਗੀ ਸਰਦਾਰਾਂ ਦੀ ਮਿਸਲ, ਜਿਹੜੀ ਮਿਸਲ ਭੰਗੀਆਂ, ਉਹਨਾਂ ਦੇ ਇਹਨਾਂ ਦੇ ਵਡੇਰੇ ਹੀ ਸਨ ਔਰ ਇਸੇ ਹੀ ਪਰਿਵਾਰ 'ਚੋਂ ਜਿਹੜਾ ਅਸੀਂ ਉਹਨਾਂ ਦੇ ਕਜ਼ਨ ਜਨਰਲ ਲਾਭ ਸਿੰਘ ਦੇ ਭਾਈ ਪਰਮਜੀਤ ਸਿੰਘ ਪੰਜਵੜ ਲਗਭਗ 2 ਮਹੀਨੇ ਪਹਿਲਾਂ ਭਾਰਤ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਲਾਹੌਰ ਦੀਆਂ ਗਲੀਆਂ ਦੇ ਵਿੱਚ ਸ਼ਹੀਦ ਕੀਤਾ ਔਰ ਇਸ ਪਰਿਵਾਰ ਦੀਆਂ ਕੁਰਬਾਨੀਆਂ ਉਹ ਤਾਂ ਅਸੀਂ ਜ਼ਿਕਰ ਅਕਸਰ ਕਰਦੇ, ਪਰ ਜਨਰਲ ਲਾਭ ਸਿੰਘ ਨੇ ਕਿਵੇਂ ਖਾਲਿਸਤਾਨ ਦੀ ਸਟਰਗਲ ਨੂੰ ਜੂਨ 84 ਤੋਂ ਬਾਅਦ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਨਾਮ ਭਾਈ ਸੁਖਦੇਵ ਸਿੰਘ ਸੁੱਖਾ ਔਰ BA ਕੀਤੀ, ਪੁਲਿਸ 'ਚ ਭਰਤੀ ਹੋਏ, ਬੈਸਟ ਕੈਡਟ ਸੀ, ਲੇਕਿਨ ਜਿਉਂ ਹੀ ਸੰਤ ਪਿੰਡਾਂ ਵਾਲਿਆਂ ਦਾ ਇੱਕ ਝਲਕਾਰਾ ਮਿਲਿਆ, ਪਹਿਲੀ ਵਾਰ ਉਹਨਾਂ ਨੂੰ ਮਿਲਣ ਗਏ ਜਦੋਂ ਨੌਕਰੀ ਕਰਦੇ ਸੀ, ਉਹਨਾਂ ਦਾ ਫਿਰ ਆ ਕੇ ਵਾਪਸ ਮਨ ਨਹੀਂ ਲੱਗਾ, ਉਹਨਾਂ ਨੂੰ ਲੱਗਾ ਕਿ ਭਾਈ ਇਹ ਧਰਮ ਯੁੱਧ ਚੱਲ ਰਿਹਾ ਔਰ ਮੈਂ ਹੁਣ ਆਪਣਾ ਜਿਹੜਾ ਹੈ ਉਹ ਨੌਕਰੀ ਸਰਕਾਰੀ ਨਹੀਂ ਕਰਨੀ, ਉਹ ਆਪਣੀ ਸਰਵਿਸ ਰਾਈਫਲ ਤੇ ਸ਼ਾਇਦ 60 ਦੇ ਕਰੀਬ ਕਾਰਤੂਸ ਲੈ ਕੇ ਸੰਤ ਪਿੰਡਾਂ ਵਾਲਿਆਂ ਦੀ ਸੇਵਾ 'ਚ ਆ ਗਏ ਕਿ ਜੀ ਹੁਣ ਮੈਂ ਜਿਹੜਾ ਤੁਹਾਡੀ ਸੇਵਾ 'ਚ ਹੈ ਔਰ ਉਹ ਕਿਉਂਕਿ ਸਰਵਿਸ ਉਹਨਾਂ ਜ਼ਮਾਨੇ 'ਚ ਜੇ ਹਥਿਆਰ ਤਾਂ ਆਏ ਨਹੀਂ ਸੀ ਬਹੁਤੇ, ਸੋ ਉਹਨਾਂ ਨੇ ਕਿਹਾ ਕਿ ਭਾਈ ਤੂੰ ਤਾਂ ਬਹੁਤ ਲਾਭਕਾਰੀ ਕੰਮ ਕੀਤਾ। ਸੋ ਜਿਹੜਾ ਲਾਭ ਸਿੰਘ ਨਾਂ ਹੈ ਸੰਤ ਪਿੰਡਾਂ ਵਾਲਿਆਂ ਦਾ ਦਿੱਤਾ ਹੋਇਆ ਜਨਰਲ ਲਾਭ ਸਿੰਘ ਨੂੰ, ਔਰ ਉਸੇ ਹੀ ਪੀਰੀਅਡ 'ਚ 82 ਤੋਂ 84 ਤੱਕ ਉਹਨਾਂ ਨੇ ਕਿਵੇਂ ਜਿਨ੍ਹਾਂ ਦੁਸ਼ਟਾਂ ਨੂੰ ਸੋਧਾ ਲਾਇਆ, ਕਿਉਂਕਿ ਪੁਲਿਸ ਦੀ ਟ੍ਰੇਨਿੰਗ ਵੀ ਸੀ ਔਰ ਉਹ ਸਾਰੇ 'ਚੋਂ ਨਿਡਰ ਤਾਂ ਹੈ ਹੀ ਸਨ, ਉਹਦੇ 'ਚ ਫਿਰ ਉਹ ਰਮੇਸ਼ ਹੋਏ, ਪੰਜਾਬ ਜਗਬਾਣੀ ਔਰ ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਨਫ਼ਰਤ ਦੇ ਵਣਜਾਰੇ ਪੱਤਰਕਾਰ, ਜਾਂ ਬਚਨਾ DSP ਹੋਏ ਜਿਹੜਾ ਗੁਰੂ ਸਾਹਿਬਾਨ ਪ੍ਰਤੀ ਵੀ ਜਿਹੜਾ ਮੰਦ ਸ਼ਬਦ ਬੋਲਦਾ ਸੀ, ਜਾਂ BJP ਦਾ ਉਸ ਵੇਲੇ ਦਾ ਪ੍ਰਮੁੱਖ ਆਗੂ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਹਰਬੰਸ
ਖੰਨਾ ਜਿਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ, ਗੁਰੂ ਰਾਮਦਾਸ ਜੀ ਦੀ ਪਿਕਚਰ ਨੂੰ ਪੈਰਾਂ ਦੇ ਥੱਲੇ ਦਿੱਤਾ ਸੀ, ਔਰ ਉਸ ਨੂੰ ਵੀ ਇਹ 84 ਤੋਂ ਪਹਿਲਾਂ ਦੀਆਂ ਗੱਲਾਂ ਨੇ ਵੰਗਾਰ ਕੇ ਜਨਰਲ ਲਾਭ ਸਿੰਘ ਨੇ ਕਿ ਵੀ ਆ ਗਏ ਸਿੰਘ ਹੁਣ ਬਚ ਲੈ ਭੱਜ ਲੈ ਜਿੱਧਰ ਵੀ। ਫਿਰ ਜਦੋਂ ਜੂਨ 84 ਦਾ ਫੌਜੀ ਹਮਲਾ ਹੁੰਦਾ ਉਦੋਂ ਜਨਰਲ ਲਾਭ ਸਿੰਘ ਬਰਾਬਰ ਜੂਝਦੇ ਨੇ। ਜਦੋਂ ਟੈਂਕ ਅੰਦਰ ਆ ਜਾਂਦੇ ਨੇ 6 ਜੂਨ ਨੂੰ ਔਰ ਬਾਕੀ ਜਿਹੜੇ ਨੇ ਕੁਝ ਸਿੰਘ ਸ਼ਹੀਦ ਹੁੰਦੇ ਨੇ, ਇਹ ਗ੍ਰਿਫਤਾਰ ਕਰ ਲਏ ਜਾਂਦੇ ਨੇ, ਉੱਥੋਂ ਜੋਧਪੁਰ ਜੇਲ੍ਹ 'ਚ ਪਹੁੰਚਾ ਦਿੱਤੇ ਜਾਂਦੇ ਨੇ। ਔਰ ਜੋਧਪੁਰ ਜੇਲ੍ਹ ਤੋਂ ਕਿਉਂਕਿ ਜਲੰਧਰ 'ਚ ਰਮੇਸ਼ ਵਾਲਾ ਕੇਸ ਇਹਨਾਂ ਦੇ ਅਗੇਂਸਟ ਸੀ, ਪੇਸ਼ੀ ਲਈ ਉਹਨਾਂ ਨੂੰ ਲਿਆਂਦਾ ਗਿਆ ਜਲੰਧਰ ਕਚਹਿਰੀਆਂ 'ਚ। ਔਰ ਪਹਿਲੇ ਜਿਹੜੇ ਫਿਰ ਜਰਨੈਲ ਕਮਾਂਡੋ ਫੋਰਸ ਦੇ ਸੀ ਭਾਈ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ, ਉਹ ਇੱਕ ਬੜਾ ਡੇਅਰਿੰਗ ਐਕਸ਼ਨ ਕਰਕੇ ਜਲੰਧਰ ਕਚਹਿਰੀਆਂ 'ਚੋਂ ਜਨਰਲ ਲਾਭ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੂੰ ਛੁਡਾ ਕੇ ਲੈ ਜਾਂਦੇ ਨੇ। ਬਹੁਤ ਜਲਦ ਭਾਈ ਮਨਵੀਰ ਸਿੰਘ ਹੋਰਾਂ ਦੀ ਆਪਣੀ ਗ੍ਰਿਫਤਾਰੀ ਸ਼ਹਾਦਤ ਹੁੰਦੀ ਹੈ ਔਰ ਜਨਰਲ ਲਾਭ ਸਿੰਘ ਫਿਰ ਅਗਲੇ ਜਨਰਲ ਦੇ ਤੌਰ ਤੇ ਟੇਕ ਓਵਰ ਕਰਦੇ ਨੇ। ਔਰ ਜਨਰਲ ਲਾਭ ਸਿੰਘ ਦੀ ਕਮਾਂਡ ਦੇ ਵਿੱਚ ਜਿੰਦਾ ਸੁੱਖਾ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਮਥਰਾ ਸਿੰਘ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਵੱਡੇ ਵੱਡੇ ਜਰਨੈਲ ਆਗੂ ਜਿਨ੍ਹਾਂ ਨੇ ਬਾਅਦ ਦੇ ਵਿੱਚ ਬਹੁਤ ਵੱਡੇ ਹੋਰ ਵੀ ਕਾਰਨਾਮੇ ਕੀਤੇ। ਸੋ ਇਹ ਉਹਨਾਂ ਦੀ ਕਮਾਂਡ ਔਰ ਜਿਸ ਕਦਰ ਫਿਰ ਜਨਰਲ ਲਾਭ ਸਿੰਘ ਹੋਰਾਂ ਨੇ ਸ਼ਹਾਦਤ ਤੱਕ ਜਿਵੇਂ ਆਪਣਾ ਸਿੱਕਾ ਜਮਾਇਆ, ਜਿਸ ਲੈਵਲ ਦੇ ਐਕਸ਼ਨ, ਕਿਉਂਕਿ ਉਸ ਵੇਲੇ ਹਥਿਆਰਾਂ ਦੀ ਕਮੀ ਸੀ ਔਰ ਇਹ ਸਾਰੇ ਕਮਾਂਡੋ ਫੋਰਸ ਦੇ ਯੋਧਿਆਂ ਨੇ ਲੁਧਿਆਣਾ ਸਟੇਟ ਬੈਂਕ ਦਾ ਆਪਰੇਸ਼ਨ ਕੀਤਾ, 6-7 ਕਰੋੜ ਰੁਪਇਆ ਲੈ ਗਏ ਔਰ ਫਿਰ ਉਹਦੇ ਨਾਲ ਨਵੀਆਂ ਗੱਡੀਆਂ, ਨਵੇਂ ਹਥਿਆਰ ਪੰਜਾਬ ਦੇ ਵਿੱਚ ਆਏ ਔਰ ਫਿਰ ਦੁਸ਼ਟਾਂ ਨੂੰ ਚੁਣ ਕੇ ਸੋਧਿਆ। ਰਬੈਰੋ ਦੇ ਉੱਤੇ ਵੀ ਜਲੰਧਰ ਦੇ ਵਿੱਚ ਜਿਹੜਾ ਆ ਕੇ ਕਹਿੰਦਾ ਸੀ ਜੀ ਕੁਛ ਨਹੀਂ, ਇੰਨੇ A ਕਲਾਸ, ਇੰਨੇ B ਕਲਾਸ, ਇੰਨੇ C ਕਲਾਸ। ਸੋ ਇਹ ਇੱਕ ਬੜੇ ਬਹਾਦਰੀ ਦੀਆਂ ਗਾਥਾਵਾਂ ਨੇ, ਬਹੁਤ ਕੁਛ ਮੈਂ ਸ਼ਾਇਦ ਇੱਥੇ ਬਿਆਨ ਨਹੀਂ ਕਰ ਸਕਦਾ। ਔਰ ਇਹ ਮਹਾਨ ਯੋਧਾ ਜਿਹੜਾ ਹੈ ਉਸ ਦੀ ਸ਼ਹਾਦਤ ਅੱਜ ਦੇ ਦਿਨ ਹੁੰਦੀ ਹੈ 35 ਸਾਲ ਪਹਿਲਾਂ ਔਰ ਉਹਨਾਂ ਦੀ ਯਾਦ ਦੇ ਵਿੱਚ ਹੁਣ ਵੀ ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਪੰਜਵੜ ਪਿੰਡ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਪਾਰਟਿਸਿਪੇਟ ਕਰਦੀਆਂ ਨੇ। ਭੈਣ ਜੀ ਦਵਿੰਦਰ ਕੌਰ ਜਿਨ੍ਹਾਂ ਨੂੰ ਕਿਉਂਕਿ ਉਹਨਾਂ ਨੇ ਖੁਦ ਟਾਰਚਰ ਵੀ ਸਿਆ ਹੋਇਆ ਆਪਣੇ ਪਤੀ ਦੇ ਜਾਣ ਤੋਂ ਬਾਅਦ, ਕਿਵੇਂ ਉਹਨਾਂ ਨੇ ਬੱਚਿਆਂ ਨੂੰ ਪਾਲਿਆ, ਉਹ ਸਾਰੇ ਚੋਂ ਗੁਜ਼ਰੇ ਹੋਏ ਨੇ ਔਰ ਇਸ ਲਈ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਜਦੋਂ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਬਹੁਤ ਵੱਡੇ ਪੈਮਾਨੇ ਦੇ ਉੱਤੇ, ਤੇ ਉਹ ਸ਼ਹੀਦ ਪਰਿਵਾਰਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਫਾਈਨੈਂਸ਼ੀਅਲ ਉਹਨਾਂ ਨੂੰ ਆਨਰ ਵੀ ਕਰਦੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਡੇ ਬੇਦਾਗ ਯੋਧੇ ਨੇ, ਬਹਾਦਰ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਕਿੰਨਿਆਂ ਹੋਰਨਾਂ ਨੂੰ ਅੱਗੇ ਤੋਰਿਆ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਜਨਰਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਬੇਸ਼ੱਕ ਅਸੀਂ ਪਾਣੀਆਂ ਦੇ ਮੁੱਦੇ ਦੇ ਉੱਤੇ ਕੱਲ ਵੇਰਵੇ ਨਾਲ ਗੱਲ ਕੀਤੀ ਸੀ। ਹੁਣ ਤੱਕ ਜਿਹੜੀ ਰਿਪੋਰਟ ਪੰਜਾਬ ਚੋਂ ਹੈ ਉਹਦੇ ਮੁਤਾਬਕ ਜਿਹੜੀ ਆ 18 ਦੇ ਕਰੀਬ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਨੇ ਔਰ 10,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਵੇਲੇ ਵਾਟਰ ਲੌਗਡ ਏਰੀਏ ਚੋਂ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਲੇਕਿਨ ਮੀਂਹ ਤਾਂ ਥੰਮਿਆ ਜਿਵੇਂ ਤੁਸੀਂ ਕਿਹਾ ਔਰ ਇਸ ਕਰਕੇ ਥੋੜਾ ਬਚਾਅ ਵੀ ਹੋਇਆ, ਲੇਕਿਨ ਜਿਸ ਤੇਜ਼ੀ ਦੇ ਨਾਲ ਅੱਡ-ਅੱਡ ਜਿਹੜੀਆਂ ਬਾਕੀ ਬ੍ਰੀਚਿਸ ਨੇ ਉਹ ਹੋ ਰਹੀਆਂ ਨੇ, ਜਿਵੇਂ ਘੱਗਰ ਦਰਿਆ ਦੇ ਵਿੱਚ ਬ੍ਰੀਚ ਹੋਣ ਕਰਕੇ ਸੰਗਰੂਰ ਜ਼ਿਲ੍ਹਾ ਪੂਰੀ ਤਰ੍ਹਾਂ ਇਸ ਵੇਲੇ ਹੜ੍ਹਾਂ ਦੀ ਮਾਰ ਥੱਲੇ ਹੈ। ਇਸੇ ਤਰ੍ਹਾਂ ਬੜੀ ਨਦੀ ਪਟਿਆਲੇ ਦੇ ਵਿੱਚ ਉਸ ਦੇ ਵਿੱਚ ਵੀ ਬ੍ਰੀਚ ਹੋਇਆ ਔਰ ਜਲੰਧਰ ਦੇ ਵਿੱਚ ਵੀ ਜਿਹੜਾ ਤੁਸੀਂ ਬੰਨ੍ਹ ਹੈ ਸ਼ਾਹਕੋਟ ਦੇ ਨੇੜੇ ਉਹ ਬ੍ਰੀਚ ਹੋਣ ਕਰਕੇ, ਜਿਵੇਂ ਘੱਗਰ ਦੇ ਵਿੱਚ ਬ੍ਰੀਚਸ ਕਰਕੇ ਮੋਨਕ ਏਰੀਆ ਸੰਗਰੂਰ ਦਾ ਪਾਣੀ ਥੱਲੇ ਡੁੱਬਿਆ ਹੋਇਆ ਔਰ ਕਿਸਾਨਾਂ ਦਾ ਕਹਿਣਾ ਵੀ ਇਹ ਇਸ ਲਈ ਟੁੱਟ ਰਹੇ ਨੇ ਬੰਨ੍ਹ ਕਿਉਂਕਿ ਇਹਨਾਂ ਦੀ ਕਈ ਸਾਲਾਂ ਤੋਂ ਰਿਪੇਅਰ ਹੀ ਨਹੀਂ ਹੋਈ ਔਰ ਇਸ ਲਈ ਬਹੁਤ ਸਾਰੇ ਪਿੰਡਾਂ 'ਚ ਪਾਣੀ ਵੜ ਚੁੱਕਾ ਹੈ। ਪਟਿਆਲੇ ਦੇ ਵਿੱਚ ਥੋੜੀ ਜਿਹੀ ਰਾਹਤ ਹੈ, ਲੇਕਿਨ ਜਲੰਧਰ ਦੇ ਵਿੱਚ ਤੁਸੀਂ ਬੰਨ੍ਹ ਦੇ ਵਿੱਚ ਬ੍ਰੀਚ ਕਰਕੇ ਨਸੀਰਪੁਰ ਵਿਲੇਜ ਔਰ ਦੂਸਰਿਆਂ ਦੇ ਵਿੱਚ ਜਿਹੜਾ ਹੈ ਉਹ ਕਾਫੀ ਆਲੇ ਦੁਆਲੇ ਦੇ ਪਿੰਡਾਂ 'ਚ ਪਾਣੀ ਵੱਡੀ ਗਿਣਤੀ 'ਚ ਹੈ। ਲੇਕਿਨ ਜਿਹੜੀ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਮਾੜੀ ਜਿਹੀ ਕਿਤੇ ਘਟਨਾ ਵਾਪਰਦੀ ਹੈ ਤੇ ਸੈਂਟਰ ਵੱਲੋਂ ਪੈਕੇਜ ਦਿੱਤੇ ਜਾਂਦੇ ਨੇ। ਇੱਥੇ ਪੈਕੇਜ ਦਾ ਕੀ ਦੇਣਾ ਹੈ? ਹਾਲਾਂ ਮੀਂਹ ਥੰਮੇ ਹੋਏ ਨੇ, ਲੇਕਿਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਫੈਸਲਾ ਕਰ ਰਹੇ ਸੀ ਕਿ ਜੀ ਅਸੀਂ ਜਿਹੜਾ ਉਹਨਾਂ ਚੋਂ ਪਾਣੀ ਹੋਰ ਵੀ ਛੱਡਣਾ, ਜਿਹਨੂੰ ਪੰਜਾਬ ਗਵਰਨਮੈਂਟ ਨੇ ਉਸ ਦੇ ਉੱਤੇ ਪ੍ਰੋਟੈਸਟ ਕੀਤਾ, ਇਸ ਲਈ ਉਹ ਹਟੇ ਨੇ। ਔਰ ਇਹ ਕਿਉਂਕਿ ਇਸ ਦੇ ਉੱਤੇ ਉਹਨਾਂ ਨੇ
ਅਦਰਵਾਈਜ਼ ਇਹ ਕਿਹਾ ਸੀ ਕਿ ਜੀ ਅਸੀਂ ਜੁਲਾਈ 11 ਨੂੰ ਐਕਸਟਰਾ 16,000 ਕਿਊਸੈਕ ਪਾਣੀ ਭਾਖੜੇ ਤੋਂ ਛੱਡਾਂਗੇ ਤੇ ਜੁਲਾਈ 13 ਨੂੰ 19,000 ਕਿਊਸੈਕ ਫਿਰ ਛੱਡਾਂਗੇ। ਲੇਕਿਨ ਪੰਜਾਬ had objected to this move, pointing out that there was no requirement for releasing extra water from the dam when the water level in the reservoir at present was much below the top mark which rivers and streams in many places in the state were। So उन्होंने कहा दरिया और नाले ਜਿਹੜੇ ਨੇ ਉਹ swollen ਨੇ, ਪਾਣੀ ਨਾਲ ਲੱਖੋ ਲੱਖ ਭਰੇ ਹੋਏ ਨੇ ਔਰ ਅਜੇ ਉਹ ਭਾਖੜਾ ਡੈਮ ਔਰ ਦੂਸਰੇ ਦੇ ਵਿੱਚ ਉਹ ਡਿਜ਼ਾਇਰਡ ਜਿਹੜਾ ਮਾਰਕ ਹੁੰਦਾ ਉਸ ਤੋਂ ਵੀ ਥੱਲੇ ਹੈ। ਸੋ ਉਹੀ ਨੀਤੀ ਜਿਹੜੀ ਇਹਨਾਂ ਦੀ ਸੋਚ 1988 ਚ ਸੀ ਕਿ ਇਹਨਾਂ ਨੇ ਤਬਾਹ ਕਰਨਾ ਔਰ ਇਹ ਇਸ ਦੇ ਉੱਤੇ ਪ੍ਰੋਟੈਸਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਹਾਲ ਦੀ ਘੜੀ ਨਹੀਂ ਛੱਡਦੇ। ਪਰ ਇਹ ਇਹਨਾਂ ਦੀ ਨੀਅਤ ਨੂੰ ਵੀ ਦਰਸਾਉਂਦਾ ਹੈ ਔਰ ਮੈਂ ਆਲਰੇਡੀ ਇਸ ਪੀਰੀਅਡ ਦੇ ਵਿੱਚ ਦੇਖ ਰਿਹਾ ਕਿ ਵਕਤ ਪਹਿਲੇ ਸੈਗਮੈਂਟ ਦਾ ਸਾਡਾ ਹੋ ਗਿਆ, ਰਾਦਰ ਜ਼ਿਆਦਾ ਹੋਇਆ। ਸਾਡੇ ਵੀਰ ਸਰ ਸੰਤੋਖ ਸਿੰਘ ਭਾਊ ਜੀ ਜਿਹੜੇ ਟੋਰਾਂਟੋ ਬੇਸਡ ਨੇ, ਸ਼ਾਇਰ ਨੇ, ਉਹਨਾਂ ਨੇ ਅੱਜ ਹੀ ਇੱਕ ਨਜ਼ਮ ਜਿਹੜੀ ਹੈ ਉਹ ਭੇਜੀ ਹੈ, ਜਿੱਤ ਰੱਬ ਦੇ ਹੱਥ। ਔਰ ਇਹ ਕਿਉਂਕਿ ਹੜ੍ਹਾਂ ਦੀ ਮਾਰ ਪੰਜਾਬ ਹੈ ਔਰ ਇਸ ਨੂੰ ਦੇ ਨਾਲ ਅਸੀਂ ਇਹਨੂੰ ਕਨਕਲੂਡ ਕਰਦੇ ਹਾਂ ਸੈਗਮੈਂਟ ਨੂੰ। ਆਏ ਹੜ੍ਹ ਦਰਿਆਵਾਂ ਦੇ ਨਹੀਂ ਰੁਕਦੇ, ਰੁਕਣਾ ਕਾਫਲਾ ਨਹੀਂ ਹੁਣ ਖਾਲਸੇ ਦਾ, ਸੱਚ ਝੂਠ ਦੇ ਵਗਦੇ ਵਹਿਣ ਅੰਦਰ, ਉੱਚਾ ਰੁਤਬਾ ਰਹੂਗਾ ਖਾਲਸੇ ਦਾ। ਆਏ ਹੜ੍ਹ ਦਰਿਆਵਾਂ ਦੇ ਨਹੀਂ ਰੁਕਦੇ, ਰੁਕਣਾ ਕਾਫਲਾ ਨਹੀਂ ਹੁਣ ਖਾਲਸੇ ਦਾ, ਸੱਚ ਝੂਠ ਦੇ ਵਗਦੇ ਵਹਿਣ ਅੰਦਰ, ਉੱਚਾ ਰੁਤਬਾ ਰਹੂਗਾ ਖਾਲਸੇ ਦਾ। ਬੰਦੇ ਰੱਬ ਦੇ ਰਹਿਣਗੇ ਸਦਾ ਜੇਤੂ, ਅਣਖੀ ਰਿਹਾ ਇਤਿਹਾਸ ਹੈ ਖਾਲਸੇ ਦਾ। ਗਵਾਲੀਅਰ ਵਿੱਚੋਂ ਛੁਡਾਏ ਰਾਜਿਆਂ ਨੇ, ਮੁੱਲ ਪਾਇਆ ਕੀ ਉਹਨਾਂ ਖਾਲਸੇ ਦਾ। ਇਹ ਅਕਿਰਤ ਕਣਤਾ 22 ਧਾਰ ਦੇ ਪਹਾੜੀ ਰਾਜੇ ਜਿਨ੍ਹਾਂ 'ਚ ਸੀ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ 52 ਰਾਜੇ ਗਵਾਲੀਅਰ 'ਚੋਂ ਛੁਡਾਏ ਸੀ ਔਰ ਉਹੀ 22 ਧਾਰ ਦੇ ਪਹਾੜੀ ਰਾਜੇ 10ਵੇਂ ਪਾਤਸ਼ਾਹ ਦੇ ਉੱਤੇ ਹਮਲਾਵਰ ਸੀ ਅਨੰਦਪੁਰ ਦੇ ਉੱਤੇ। ਉਹਨਾਂ ਨੇ ਕਿਹਾ ਗਵਾਲੀਅਰ ਵਿੱਚੋਂ ਛੁਡਾਏ ਰਾਜਿਆਂ ਨੇ, ਮੁੱਲ ਪਾਇਆ ਕਿ ਉਹਨਾਂ ਖਾਲਸੇ ਦਾ। ਹਮਲਾ ਕਰਕੇ ਕਿਲੇ ਅਨੰਦਪੁਰ ਤੋਂ, ਪਿੰਡਾ ਛਲਣੀ ਕੀਤਾ ਖਾਲਸੇ ਦਾ। ਗਊਆਂ ਬਣਾ ਕੇ ਆਟੇ ਦੀਆਂ ਖਾ ਕਸਮਾਂ, ਮੁੱਲ ਤਾਰਿਆ ਇਸ ਤਰ੍ਹਾਂ ਖਾਲਸੇ ਦਾ। ਝੂਠੇ ਦਾਅਵੇ ਕਰ ਸੀਸ ਗੰਜ ਅੰਦਰ, ਦੇਸ਼ ਖੋਹ ਲਿਆ ਮਕਾਰਾਂ ਖਾਲਸੇ ਦਾ। ਇਹ ਸੀਸਗੰਜ ਜਦੋਂ ਪਹਿਲੀ ਰਾਉਂਡ ਟੇਬਲ ਕਾਨਫਰੰਸ ਦੇ ਵੇਲੇ ਗਾਂਧੀ ਜਿਹੜੀ 1932 ਦੇ ਵਿੱਚ ਹੋਈ, ਗਾਂਧੀ ਦਿੱਲੀ ਤੋਂ ਹੀ ਜਿਹੜਾ ਲੰਡਨ ਗਿਆ ਸੀ ਤੇ ਸੀਸਗੰਜ ਗੁਰਦੁਆਰੇ ਦੇ ਵਿੱਚ ਹੀ ਗਾਂਧੀ ਨੇ ਇਹ ਇਕਰਾਰ ਕੀਤਾ ਸੀ ਕਿ ਕੋਈ ਸੰਵਿਧਾਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਔਰ ਉਸ ਦੀਵਾਨ 'ਚ ਇੱਕ ਮਧੂਸੂਦਨ ਸਿੰਘ ਬੇਦੀ ਜਿਨ੍ਹਾਂ ਨੇ ਖਲੋ ਕੇ ਕਿਹਾ ਸੀ ਕਿ ਜੇ ਕਾਂਗਰਸ ਆਪਣੇ ਇਕਰਾਰਾਂ ਤੋਂ ਮੁੱਕਰੀ ਤਾਂ ਫਿਰ ਗਾਂਧੀ ਨੇ ਕਿਹਾ ਸੀ ਕਿ ਤੁਹਾਡੇ ਗੁਰੂ ਨੇ ਤਾਂ ਤੁਹਾਨੂੰ ਤਲਵਾਰ ਦਿੱਤੀ ਹੋਈ ਹੈ, ਫਿਰ ਤੁਸੀਂ ਜਸਟੀਫਾਈ ਹੋਵੋਗੇ ਉਸ ਦੇ ਨਾਲ ਜਿਹੜਾ ਆਪਣੇ ਹੱਕ ਲੈਣ ਦੇ ਲਈ। ਸੋ ਉਹਦੇ ਬਾਰੇ ਉਹਨਾਂ ਨੇ ਇਸ਼ਾਰਾ ਕੀਤਾ। ਗਊਆਂ ਬਣਾ ਕੇ ਆਟੇ ਦੀਆਂ ਖਾ ਕਸਮਾਂ, ਮੁੱਲ ਤਾਰਿਆ ਇਸ ਤਰ੍ਹਾਂ ਖਾਲਸੇ ਦਾ। ਝੂਠੇ ਵਾਅਦੇ ਕਰ ਸੀਸ ਗੰਜ ਅੰਦਰ, ਦੇਸ਼ ਖੋਹ ਲਿਆ ਮਕਾਰਾਂ ਖਾਲਸੇ ਦਾ। ਜਿਸ ਕੌਮ ਦਾ ਸੀਸ ਹੈ ਤਲੀ ਉੱਤੇ, ਕੀ ਕਰੋਗੇ ਸਾਹਮਣਾ ਖਾਲਸੇ ਦਾ। 10ਵੇਂ ਗੁਰਾਂ ਬ੍ਰਹਿਮੰਡ ਨਾਲ ਜੋੜ ਤਾਰਾਂ, ਨੀਲਾ ਰੰਗ ਦਿੱਤਾ ਝੰਡਾ ਖਾਲਸੇ ਦਾ। ਤੂੰ ਰੂ ਸਮਝ ਕਪਾ ਨਾ ਚੱਬ ਲੈਣਾ, ਬੜਾ ਤਿੱਖਾ ਹੈ ਖੰਡਾ ਖਾਲਸੇ ਦਾ। ਜੰਗ ਹਿੰਦ ਪੰਜਾਬ ਦੀ ਜੰਗ ਅੰਦਰ, ਸਰਬੱਤ ਦਾ ਭਲਾ ਨਿਸ਼ਾਨਾ ਹੈ ਖਾਲਸੇ ਦਾ। ਆਖਰ ਜਿੱਤ ਦਾ ਰੱਬ ਹੈ ਯਾਰ ਜਿਹਦਾ, ਭਾਊ ਪੱਕਾ ਵਿਸ਼ਵਾਸ ਹੈ ਖਾਲਸੇ ਦਾ। ਕਿ ਜਿਹਦਾ ਰੱਬ ਯਾਰ ਹੁੰਦਾ ਉਹ ਜਿੱਤਦਾ। ਸੋ ਭਾਊ ਜੀ ਕਹਿੰਦੇ ਨੇ ਕਿ ਭਾਈ ਇਹ ਪੱਕਾ ਵਿਸ਼ਵਾਸ ਹੈ ਖਾਲਸੇ ਦਾ। ਸੋ ਬਹੁਤ ਬਹੁਤ ਸ਼ੁਕਰੀਆ ਭਾਈ ਸੰਤੋਖ ਸਿੰਘ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਤੇ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5168619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvre4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਵੱਲੋਂ 13-14 ਜੁਲਾਈ ਨੂੰ ਫਰਾਂਸ ਦਾ ਦੌਰਾ ਕੀਤਾ ਜਾ ਰਿਹਾ ਔਰ ਠੀਕ ਇਸ ਮੌਕੇ ਤੇ ਯੂਰਪੀਅਨ ਪਾਰਲੀਮੈਂਟ ਵੱਲੋਂ ਮਨੀਪੁਰ ਵਿੱਚ ਪਿਛਲੇ 2 ਮਹੀਨੇ ਤੋਂ ਹੋ ਰਹੀ ਜਿਹੜੀ ਹਿੰਸਾ ਬਾਰੇ ਇੱਕ ਮਤੇ ਤੇ ਬਹਿਸ ਹੋਵੇਗੀ। ਸੋ ਇਸ ਦਾ ਮਤਲਬ ਹੈ ਕਿ ਭਾਰਤ ਦਾ ਜਾਰਾ ਯੂਰਪੀਅਨ ਪਾਰਲੀਮੈਂਟ ਵਿੱਚ ਵੀ ਚੰਗਾ ਜਲੂਸ ਨਿਕਲੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਦੇ ਉੱਪਰੋਂ ਥੱਲੇ ਬਾਹਰਲੇ ਦੌਰੇ ਅਮਰੀਕਾ ਦਾ 20-22 ਜੂਨ ਨੂੰ ਸੀ। ਇੱਥੋਂ ਜਾਂਦੇ ਉਹ ਇਜਿਪਟ ਤੋਂ ਮੁੜਿਆ। ਹੁਣ ਉਸ ਨੇ ਫਰਾਂਸ ਦੇ ਵਿੱਚ ਉਸ ਦਾ 13 ਤੇ 14 ਜੁਲਾਈ ਦਾ ਹੈ ਵਾਪਸੀ, ਤੇ ਫਿਰ UAE ਦੇ ਵਿੱਚ ਰੁਕਣਾ ਹੈ। ਹੁਣ ਜ਼ਾਹਰ ਹੈ ਕਿ ਦੋਨੋਂ ਪਾਸੇ ਅਮਰੀਕਾ ਦੀ ਉਸ ਦੇ ਦੌਰੇ ਨੂੰ ਲੈ ਕੇ ਤਾਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਜਿੱਥੇ ਅਮਰੀਕਾ ਨੇ ਦੋਨੋਂ ਪਾਸਿਓਂ ਪ੍ਰੈਸ਼ਰ ਬਣਾਇਆ, ਆਪਣਾ ਕੋਈ ਸੌਦਾ ਵੀ ਵੇਚਣ ਦੀ ਅੰਡਰਸਟੈਂਡਿੰਗ ਹੋਈ, ਭਾਵੇਂ ਕਿਸੇ ਡੀਲ ਬਾਰੇ ਕੋਈ ਕਲੀਅਰਲੀ ਸਾਹਮਣੇ ਨਹੀਂ ਆਇਆ। ਪਰ ਅੱਜ ਹੀ ਮੈਂ ਸੁਣ ਰਿਹਾ ਸੀ ਕਿ ਮਿਸਟਰ ਪ੍ਰਵੀਨ ਸਾਨੀ ਜਿਹੜੇ ਫੋਰਸ ਦੇ ਥੱਲੇ ਜਿਹੜਾ ਉਹ ਆਪਣਾ ਵੀਡੀਓ ਅਪਲੋਡ ਕਰਦੇ ਨੇ, ਉਹ 3 ਪਾਰਟ ਦੇ ਵਿੱਚ ਕਰ ਰਹੇ ਨੇ ਕਿ ਮੋਦੀ ਦੀ ਵਿਜ਼ਿਟ ਕਿਵੇਂ ਫਲॉप ਹੋਈ ਔਰ ਕਿਵੇਂ ਇੰਡੀਆ ਮੋਰ ਵਲਨਰੇਬਲ ਹੈ ਹੁਣ ਈਵਨ ਵਿਜ਼ਿਟ ਤੋਂ ਪਹਿਲਾਂ ਨਾਲੋਂ ਵੀ। ਸੋ ਇਹ ਅਸੀਂ ਕਿਉਂਕਿ ਇਸ ਦਾ ਆਪਣਾ ਐਨਾਲਿਸਿਸ ਵੀ ਦਿੱਤਾ ਸੀ ਕਿ ਵੀ ਬਹੁਤੀ ਜਿਹੜੀ ਹੈ ਤਾਮ ਝਾਮ ਜ਼ਰੂਰ ਸੀ, ਰੈੱਡ ਕਾਰਪੈਟ ਜਾਂ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਾ ਜਾਂ ਇੰਡੀਅਨ ਮੀਡੀਆ ਦਾ ਜਿਹੜਾ ਜਹਾਜ਼ ਭਰ ਕੇ ਲਿਆਉਂਦੇ ਨੇ। ਹਾਲਾਂਕਿ ਉਸ ਦੀ ਫੂਕ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਆਪਣੇ ਇੰਟਰਵਿਊ 'ਚ ਔਰ ਬੀਬੀ ਸਿੱਦੀਕੀ ਨੇ ਵੀ ਆਪਣੇ ਸਵਾਲ 'ਚ ਕੱਢ ਦਿੱਤੇ ਸੀ। ਲੇਕਿਨ ਕੁੱਲ ਮਿਲਾ ਕੇ ਜਿਵੇਂ ਇਹਨਾਂ ਦੀ ਅੰਡਰ ਸੈਕਟਰੀ ਦਾ ਜਾਣਾ ਫੋਰਨ ਵਿਦਨ 2 ਵੀਕਸ ਕਿ ਜੀ ਫਰੀडम ਆਫ ਐਕਸਪ੍ਰੈਸ਼ਨ, ਹਿਊਮਨ ਰਾਈਟਸ, ਇਹਨਾਂ ਸਾਰਿਆਂ ਤੇ ਗੱਲ ਕਰਨੀ ਹੈ। ਇਸ ਤੋਂ ਇਹ ਲੱਗਦਾ ਵੀ ਅਮਰੀਕਾ ਨੂੰ ਵੀ ਜੋ ਤਵੱਕੋ ਸੀ ਜਾਂ ਦੂਸਰਾ ਉਹ ਨਹੀਂ ਹੋਈ, ਇਸ ਲਈ ਉਹਨਾਂ ਨੇ ਹਿਊਮਨ ਰਾਈਟਸ ਦਾ ਵੀ ਜਿਹੜਾ ਡੰਡਾ ਉਹ ਸਿਰ ਦੇ ਉੱਤੇ ਉਹਨਾਂ ਦੇ ਮੰਡਰਾਣਾ ਸ਼ੁਰੂ ਕਰ ਦਿੱਤਾ ਕਿ ਕਦੋਂ ਜ਼ੋਰ ਦੀ ਮਾਰਨਾ ਉਹ ਡਿਸਾਈਡ ਇਹ ਕਰਨਗੇ। ਹੁਣ ਕਿਉਂਕਿ ਲੇਟਲੀ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਇੱਕ ਸਟੇਜ ਤੇ ਮਿਲੀਟੈਰਲੀ ਭਾਰਤ ਦੀ ਬਹੁਤ ਸਾਰੀ ਡਿਪੈਂਡੈਂਸ ਸੋਵੀਅਤ ਯੂਨੀਅਨ ਤੇ ਸੀ, ਜਿਸ ਦਾ ਮੌਜੂਦਾ ਰੂਪ ਹੁਣ ਰਸ਼ੀਆ ਰਹਿ ਗਿਆ। ਫਿਰ ਜਿਹੜਾ ਉਹ ਅਮਰੀਕਾ ਨਾਲ ਤਾਂ ਪਿਛਲੇ ਓਬਾਮਾ ਤੋਂ ਬਾਅਦ ਹੀ ਹਥਿਆਰਾਂ ਵੱਲ ਜਾਂ ਈਵਨ ਦੂਸਰੀ ਟ੍ਰੇਡ ਵੀ ਵਧੀ ਹੈ। ਫਰਾਂਸ ਦੇ ਨਾਲ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਫਰਾਂਸ ਕੰਪੀਟੀਟਿਵ ਮਾਰਕੀਟ ਦੇ ਵਿੱਚ, ਉਹ ਭਾਵੇਂ ਸਬਮੈਰੀਨਸ ਹੋਣ ਜਿਨ੍ਹਾਂ ਨੂੰ ਅਸੀਂ ਪਣਡੁੱਬੀਆਂ ਕਹਿੰਦੇ ਹਾਂ, ਜਾਂ ਜਹਾਜ਼ ਹੋਣ ਜਾਂ ਦੂਜਾ ਪ੍ਰਾਈਸ ਵਾਈਜ਼, ਕਿਉਂਕਿ ਅਮਰੀਕਾ ਦੀ ਇੱਕ ਗੱਲ ਜ਼ਰੂਰ ਹੈ ਕਿ ਅਮਰੀਕਾ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਔਰ ਅਮਰੀਕਾ ਕਿਕ ਬੈਕਸ ਨਹੀਂ ਦਿੰਦਾ ਕਿ ਜਿਹਦੇ 'ਚ ਮਿਡਲ ਮੈਨ ਹੋਣ ਕਿ ਜੀ ਕਿਹਨੂੰ ਕਮਿਸ਼ਨ ਖਾਣਾ ਜਾਂ ਦੂਜਾ ਉਸ ਲਈ। ਔਰ ਇਸੇ ਤਰ੍ਹਾਂ ਚਾਈਨਾ ਵੀ ਜਿਹੜਾ ਉਹ ਆਪਣੇ ਜਿੰਨੇ ਕੁ ਹਥਿਆਰ ਵੇਚਦਾ ਉਹ ਕੋਈ ਕਿਕ ਬੈਕਸ ਨਹੀਂ ਹੁੰਦੀਆਂ। ਇਸ ਲਈ ਇਹ ਜਿਹੜੇ ਹਥਿਆਰ ਖਰੀਦਣ ਵਾਲੇ ਮੁਲਕ ਨੇ, ਉਹ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਮਿਡਲ ਈਸਟ ਦੇ ਹੋਣ, ਉਹ ਉਹਨਾਂ ਮੁਲਕਾਂ ਨਾਲ ਜਾ ਕੇ ਡੀਲ ਕਰਦੇ ਨੇ ਜਿੱਥੋਂ ਉਹਨਾਂ ਨੇ ਆਪਣੇ 11 ਪਾਤਸ਼ਾਹਾਂ ਨੂੰ ਜਿਹੜੇ ਵਿੱਚ ਦਲਾਲ ਰੱਖੇ ਹੁੰਦੇ ਨੇ ਉਹਨਾਂ ਨੂੰ ਜਾਣਾ ਹੁੰਦਾ, ਉਹਨਾਂ ਦਾ ਸਿੱਧਾ ਅਮਾਊਂਟ ਸਵਿਸ ਬੈਂਕਾਂ 'ਚ ਚਲਾ ਜਾਂਦਾ। ਸੋ ਫਰਾਂਸ ਵੀ ਮਾਰ ਹੈ ਇਸ ਗੱਲ ਦਾ ਕਿ ਭਾਈ ਇਹ ਕਿਕ ਬੈਕ ਦਿੰਦੇ ਨੇ। ਹੁਣ ਇਸ ਲਈ ਇਹ ਠੀਕ ਹੈ ਕਿ ਕੁਝ ਚੀਜ਼ਾਂ 'ਚ ਫ੍ਰੈਂਚ ਮੁਹਾਰਤ ਵੀ ਹੈ, ਲੇਕਿਨ ਇਹ ਇੱਕ ਵੱਡਾ ਰੀਜ਼ਨ ਹੈ ਕਿ ਫਰਾਂਸ ਦੇ ਨਾਲ ਡੀਲ ਔਰ ਇੰਡੀਆ ਦਾ ਫਰਾਂਸ ਦੇ ਨਾਲ ਜਿਹੜਾ ਸੌਦੇਬਾਜ਼ੀ ਦਾ ਕੰਮ ਹੈ ਕੁਝ ਜ਼ਿਆਦਾ ਹੀ ਵਧਿਆ ਹੋਇਆ। ਖਾਸ ਤੌਰ ਤੇ ਜਿਹੜਾ ਇਸ਼ੂ ਅਜੇ ਵੀ ਫਰਾਂਸ ਦੀਆਂ ਅਦਾਲਤਾਂ 'ਚ ਵੀ ਉਸ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ, ਜਿਹੜੀ 60,000 ਕਰੋੜ ਦੀ ਰਾਫੇਲ ਡੀਲ ਮੋਦੀ ਨੇ ਆਪਣੇ ਯਾਰ ਅਡਾਨੀ ਨੂੰ ਦਵਾਈ ਜਦੋਂ 30,000 ਕਰੋੜ ਦੀ ਇਨਵੈਸਟਮੈਂਟ ਇਹਦੀ
ਜਿਹਦਾ ਕੋਈ ਇੱਕ ਜਹਾਜ਼ ਦੇ ਵਿੱਚ ਕੋਈ ਉਸ ਦਾ ਪਾਰਟ ਤੱਕ ਬਣਾਉਣ ਦੀ ਮਹਾਰਤ ਨਹੀਂ ਹੈ, ਕਾਹਲੀ ਨਾਲ ਉਹ ਰਜਿਸਟਰੀ ਕਰਾਈ ਔਰ ਕਿਸ ਤਰੀਕੇ ਦੇ ਨਾਲ ਉਹ ਨਵੀਂ ਕੰਪਨੀ ਔਰ ਉਸ ਨੂੰ ਔਰ ਉਹ 1-to-1 ਜਿਹੜੀ ਗੱਲਬਾਤ ਸੀ ਮੋਦੀ ਦੀ ਔਰ ਫ੍ਰੈਂਚ ਪ੍ਰੈਜ਼ੀਡੈਂਟ ਦੀ, ਉਸ ਰਾਹੀਂ ਸਾਹਮਣੇ ਆਈ। ਹੁਣ ਵੀ ਜਿਹੜਾ ਇਹ 2 ਰੋਜ਼ਾ ਦੌਰਾ ਹੈ ਇਹ ਮੋਰ ਮਿਲਟਰੀ ਇਕਵਿਪਮੈਂਟ ਫਰਾਂਸ ਦੀ ਬਾਏ ਕਰਨ ਦਾ ਔਰ ਐਮੈਨੂਅਲ ਮੈਕਰੋਨ ਫਰਾਂਸ ਦੇ ਪ੍ਰੈਜ਼ੀਡੈਂਟ ਔਰ ਫਰਾਂਸ ਜਿਹੜਾ ਪਿਛਲੇ ਦਿਨਾਂ 'ਚ ਕਾਫੀ ਦਿੱਕਤ ਚੋਂ ਲੰਘਿਆ ਇੱਕ ਟੀਨਏਜਰ ਦੀ ਮੌਤ ਤੋਂ ਬਾਅਦ, ਜਿਸ ਤੇਜ਼ੀ ਨਾਲ ਉੱਥੇ ਰਾਇਟ ਹੋਏ, ਲੱਖਾਂ ਹਜ਼ਾਰਾਂ ਲੋਕ ਸੜਕਾਂ ਤੇ ਨਿਕਲੇ, ਪ੍ਰੋਟੈਸਟ ਹੋਏ, ਹਾਲਾਂ ਉਹਨੂੰ ਕੰਟਰੋਲ ਕਰ ਲਿਆ ਗਿਆ। ਸੋ ਇਸ ਚੋਂ ਇਹ ਵੀ ਲੱਗਦਾ ਹੈ ਕਿ ਦੇਖੋ ਜਦੋਂ ਤੁਸੀਂ ਫਰਾਂਸ ਦੀ ਹਿਸਟਰੀ ਦੇਖੋ, ਬੜੀ ਯੂਨੀਕ ਹਿਸਟਰੀ ਹੈ। ਕਿਸੇ ਵੇਲੇ ਅਸੀਂ ਫ੍ਰੈਂਚ ਰੈਵੋਲੂਸ਼ਨ ਦੀ ਵੀ ਗੱਲ ਕਰਾਂਗੇ। ਹਾਲਾਂ ਸਿੱਖ ਦਰਬਾਰ ਦੇ ਹਵਾਲੇ ਨਾਲ ਜਦੋਂ ਅਸੀਂ ਸਰਕਾਰੇ ਖਾਲਸਾ ਜੀ ਉਹਦੀ ਗੱਲ ਕਰਦੇ ਹਾਂ, ਜਨਰਲ ਵੈਂਤੁਰਾ, ਜਨਰਲ ਲਾਰਡ, ਭਾਵੇਂ ਕੋਈ ਇਟਾਲੀਅਨ ਓਰੀਜਨ ਦਾ ਹੈ, ਕੋਈ ਫ੍ਰੈਂਚ ਹੈ, ਲੇਕਿਨ ਸਾਰੀ ਸਿੱਖ ਫੌਜ ਜਿਹੜੀ ਸੀ ਸਿੱਖ ਰਾਜ ਦੇ ਵੇੜੇ ਉਹ ਫ੍ਰੈਂਚ ਮਾਡਲ ਦੇ ਉੱਤੇ ਪ੍ਰਿਪੇਅਰ ਕੀਤੀ ਗਈ। ਦਾਰੂ ਸਿੱਕਾ ਵੀ ਜਿਹੜੀਆਂ ਫੈਕਟਰੀਆਂ ਲਾਹੌਰ ਜਾਂ ਮੁਲਤਾਨ ਜਾਂ ਪੇਸ਼ਾਵਰ ਦੇ ਵਿੱਚ ਲੱਗੀਆਂ, ਉਹ ਵੀ ਯੂਰਪੀਅਨ ਲੈਵਲ ਦੇ ਉੱਤੇ ਜਿਹੜਾ ਉਹ ਫਰਾਂਸ ਦੇ ਹੀ ਸੀ। ਸਿੱਖਾਂ ਦੇ ਬੜੇ ਡੂੰਘੇ ਸੰਬੰਧ ਰਹੇ। ਵੱਖਰੀ ਕਹਾਣੀ ਹੈ ਕਿ 2004 'ਚ ਜਦੋਂ ਫਰਾਂਸ ਨੇ ਔਸਟੈਂਸਿਬਲ ਸਾਈਨਸ ਆਫ ਰਿਲੀਜਨ ਵਾਲਾ ਬਿੱਲ, ਜਿਹਦੇ 'ਚ ਕਿ ਕੋਈ ਵੀ ਧਾਰਮਿਕ ਜਿਹੜਾ ਉਹ ਚਿੰਨ੍ਹ ਨਹੀਂ ਪਹਿਨਿਆ ਜਾ ਸਕਦਾ, ਉਸ ਤੋਂ ਬਾਅਦ ਕੁੜੱਤਣ ਵੀ ਹੋਈ ਔਰ ਉਸ ਸਾਰੇ ਦੇ। ਲੇਕਿਨ ਫਰਾਂਸ ਦਾ ਇੱਕ ਆਪਣਾ ਜਿਹੜਾ ਇਹਨਾਂ ਦਾ ਸੋ ਕਾਲਡ ਲੈਸੈਟੇ ਦਾ ਇੱਕ ਪ੍ਰਿੰਸੀਪਲ ਹੈ ਜੀ, ਜਿਹਦੇ ਥੱਲੇ ਚਰਚ ਐਂਡ ਸਟੇਟ ਸੈਪਰੇਟ ਹੈ। ਲੇਕਿਨ ਫ੍ਰੈਂਚ ਬੜੇ ਸ਼ਰੂਡ ਨੇ, ਵਪਾਰੀ ਵੀ। ਜਿਵੇਂ ਜੇ ਅਸੀਂ ਬ੍ਰਿਟਿਸ਼ ਕਲੋਨੀਅਲਸ ਦੀ ਗੱਲ ਕਰਦੇ ਹਾਂ ਤੇ ਫ੍ਰੈਂਚ ਨੇ ਵੀ ਦੁਨੀਆ ਦੇ ਇੱਕ ਵੱਡੇ ਹਿੱਸੇ ਨੂੰ ਕੋਲੋਨਾਈਜ਼ ਕੀਤਾ। ਉਹਨਾਂ ਦਾ ਬ੍ਰਿਟਿਸ਼ ਨਾਲ ਬਹੁਤ ਸਾਰਾ ਜਿਹੜਾ ਕੰਪੀਟੀਸ਼ਨ ਵੀ ਸੀ, ਕੋਲੋਨਾਈਜੇਸ਼ਨ ਦਾ ਹੀ ਸੀ। ਨੈਪੋਲੀਅਨ ਬੋਨਾਪਾਰਟ ਨੇ ਵੀ ਜੇ ਯੂਰਪ ਦੇ ਇੱਕ ਹਿੱਸੇ ਨੂੰ ਕੰਕਰ ਕੀਤਾ ਤੇ ਫਾਈਨਲੀ ਬ੍ਰਿਟਨ ਨੇ ਉਹਨੂੰ ਡਿਫੀਟ ਕਰਕੇ, ਅਰੈਸਟ ਕਰਕੇ ਆਈਲੈਂਡ ਦੇ ਵਿੱਚ ਸਲੋ ਪੋਇਜ਼ਨ ਦੇ ਕੇ ਮਾਰਿਆ। ਹੁਣ ਇਹ ਜਿਹੜੀ ਮੋਦੀ ਦੀ ਵਿਜ਼ਿਟ ਹੈ ਔਰ ਇਸ ਦੇ ਉੱਤੇ ਈਵਨ ਜਿਹੜੀ ਮੇਨ ਖਬਰ ਵੀ ਇਹੀ ਹੈ ਕਿ ਬਿਗ ਟਿਕਟ ਡਿਫੈਂਸ ਡੀਲਸ ਲਾਈਕਲੀ ਡਿਊਰਿੰਗ ਪ੍ਰਾਈਮ ਮਿਨਿਸਟਰ ਮੋਦੀਜ਼ ਪੈਰਿਸ ਵਿਜ਼ਿਟ, ਜੁਲਾਈ 13-14 ਦੀ ਹੈ। ਔਰ ਇਹਨਾਂ ਡੀਲਸ ਦੇ ਵਿੱਚ ਜਿਹੜੀਆਂ ਗੱਲਬਾਤ ਰਾਫੇਲ, ਐਮ ਫਾਈਟਰਸ, ਸਕੋਰਪੀਨ ਸਬਮੈਰੀਨਸ ਐਂਡ 5th ਜਨਰਲ ਇੰਜਨਸ ਫਾਰ AMCA 에ਅਰਕ੍ਰਾਫਟ। ਸੋ ਇਹ ਹਥਿਆਰਾਂ ਦੀਆਂ ਡੀਲਸ ਦੀਆਂ ਗੱਲ ਨੇ ਔਰ ਮੇਨਲੀ ਮਿਲਟਰੀ ਕੋਆਪਰੇਸ਼ਨ ਦੀ ਗੱਲ ਹੈ। ਹਾਲਾਂ ਜਿਹੜਾ ਬੈਸਟਲ ਡੇ ਦੇ ਵਿੱਚ ਪਾਰਟਿਸਿਪੇਸ਼ਨ ਵੀ ਹੋਏਗੀ ਫ੍ਰੈਂਚ ਦੇ ਇਸ ਖਾਸ ਜਿਹੜੀ ਹੈ ਸੈਲੀਬ੍ਰੇਸ਼ਨ ਉਹਨਾਂ ਦੀ ਹੁੰਦੀ ਹੈ ਔਰ ਉਹਦੇ 'ਚ ਮੋਦੀ, ਤੁਸੀਂ ਇਹਨਾਂ ਦੀ ਚਲਾਕੀ ਦੇਖੋ ਹਿੰਦੂ ਤਵੀਆਂ ਦੀ। ਉੱਥੇ ਜਿਹੜੀ ਪਲਟਨ ਨੇ ਮਾਰਚ ਕਰਨਾ ਹੈ, ਉਹ ਪੰਜਾਬ ਰੈਜੀਮੈਂਟ ਦੇ ਸਿੱਖ ਟਰੂਪਸ ਨੂੰ ਲਿਜਾਇਆ ਜਾਏਗਾ ਇਹ ਦੱਸਣ ਦੇ ਲਈ ਕਿ ਦੇਖੋ ਜੀ ਲੰਮੇ ਚੰਮੇ ਸਿੱਖ ਸਾਡੇ ਨਾਲ ਖੜੇ ਨੇ। ਸੋ ਇਹ ਜਿਹੜਾ ਮਾਰਚਿੰਗ ਕੰਟੀਨਜੈਂਟ ਦੇ ਵਿੱਚ 242 ਪਰਸਨਲ ਜਿਹੜੇ ਨੇ ਇਸ ਪੈਰੇਡ ਦੇ ਵਿੱਚ ਇੰਡੀਆ ਦੇ ਸ਼ਾਮਲ ਹੋਣਗੇ ਔਰ ਮਿਲਟਰੀ ਬੈਂਡ ਔਰ ਦੂਸਰੇ ਤੀਸਰੇ ਇਹ ਸਾਰੇ, ਔਰ ਇਹਦੇ 'ਚ ਹੀ ਇਹਨਾਂ ਦੇ ਸਟੈਲਥ ਡਿਸਟਰੋਇਰ INS ਇਹ ਸਾਰੇ ਜਹਾਜ਼ ਵਗੈਰਾ ਵੀ ਇਸ ਦਾ ਹਿੱਸਾ ਹੋਣਗੇ। ਯੂਕਰੇਨ ਕ੍ਰਾਈਸਿਸ ਦੇ ਉੱਤੇ ਵੀ ਗੱਲਬਾਤ ਹੋਏਗੀ ਔਰ ਉਸ ਤੋਂ ਬਾਅਦ UAE ਵਿਜ਼ਿਟ ਹੈ। ਲੇਕਿਨ ਜਿਹੜੀਆਂ ਇੰਟਰਸਟਿੰਗ ਡਿਵੈਲਪਮੈਂਟਸ ਮੋਦੀ ਦੀ ਇਸ 2 ਰੋਜ਼ਾ ਵਿਜ਼ਿਟ ਤੋਂ ਪਹਿਲਾਂ ਹੋਈਆਂ, ਜਿਵੇਂ ਮੈਂ ਕਿਹਾ ਸੀ ਵੀ ਇਹ ਅੱਜ ਤੱਕ ਵੀ ਸ਼ੱਕ ਦੇ ਘੇਰੇ 'ਚ ਹੈ ਕਿ ਜਿਹੜਾ ਅਡਾਨੀ ਨੂੰ 30,000 ਕਰੋੜ ਦਾ ਠੇਕਾ ਦਵਾਇਆ ਗਿਆ ਉਹਦੇ 'ਚ ਕੀ ਡੀਲ ਹੋਈ। ਐਨ ਇਸ ਮੌਕੇ ਤੇ ਜਦੋਂ ਕਿ ਇਹਦਾ ਦੌਰਾ ਸ਼ੁਰੂ ਹੋਣ ਵਾਲਾ ਔਰ ਅੱਜ ਕੱਲ੍ਹ ਦੇ ਵਿੱਚ ਉਹ ਡੇਟ ਆ ਗਈ ਹੈ ਤੇ ਤੁਸੀਂ ਖਬਰ ਦੇਖੋਗੇ ਰਾਫੇਲ ਐਂਡ MMRCA ਟੈਂਡਰ, Dassault Aviation used false invoices to pay middleman says report। ਹੁਣ ਇਹ ਜਿਹੜੀ ਮੀਡੀਆ ਪਾਰਟ ਦੀ ਰਿਪੋਰਟ ਹੈ ਕਿ ਉਹਨਾਂ ਨੇ ਕਿਹਾ ਕਿ ਵੀ CBI ਨੇ ਉਹ ਸੈਟ ਆਫ ਡਾਕੂਮੈਂਟ ਰਿਸੀਵ ਕੀਤੇ ਨੇ ਜਿਹਦੇ 'ਚ ਸਾਹਮਣੇ ਆਇਆ ਕਿ ਜਦੋਂ ਮੋਦੀ ਆਇਆ ਔਰ ਅਟਾਰਨੀ ਜਨਰਲ ਦੇ ਦਫ਼ਤਰ ਤੋਂ ਇਹ ਜਿਹੜਾ ਮੌਰੀਸ਼ੀਅਸ ਦੇ ਵਿੱਚ ਦਫ਼ਤਰ ਹੈ, ਅਕਤੂਬਰ 11 2018 ਨੂੰ ਜਿਹੜੀ ਡੀਲ, ਕਿਉਂਕਿ ਕੋਵਿਡ ਤੋਂ ਪਹਿਲਾਂ ਇਹ ਮੋਦੀ ਨੇ ਕਲੀਅਰ ਕਰਾਈ ਸੀ, ਇਹ ਫਾਲਸ ਜਿਹੜੀ ਹੈ ਰਿਪੋਰਟ ਫ੍ਰੈਂਚ ਇਨਵੈਸਟੀਗੇਟਿਵ ਵੈਬਸਾਈਟ ਮੀਡੀਆ ਪਾਰਟ ਔਨ ਮੰਡੇ published a set of fake invoices that it claimed allowed aircraft maker Dassault Aviation to pay over 7 million euros in kickbacks to influential defense middleman Sushen Gupta between 2007 and 2000। ਹੁਣ ਇਹ
ਪਾਸ ਦੀ ਗੱਲ ਚੱਲ ਰਹੀ ਹੈ ਕਿ ਭਾਈ ਕਿਵੇਂ ਕਿਕ ਬੈਕ ਜਿਹੜੀ ਅਸੀਂ ਕਿਹਾ ਫ੍ਰੈਂਚ ਕਰਦੇ ਨੇ, ਔਰ ਇਹ ਇਸ ਵੇਲੇ ਗੁਪਤਾ ਦੇ ਉੱਤੇ ਮਨੀ ਲਾਂਡਰਿੰਗ ਇਨਵੈਸਟੀਗੇਸ਼ਨ ਈਡੀ ਦੀ ਚੱਲ ਰਹੀ ਹੈ। ਔਰ ਇਸ ਦੇ ਨਾਲ ਜਿਹੜੀ ਦੂਸਰੀ ਗੱਲ ਸਾਹਮਣੇ ਆਈ ਉਹ ਵੀ ਵਾਇਰ ਦੀ ਮੇਨ ਖਬਰ ਹੈ। ਫ੍ਰੈਂਚ ਮੈਜਿਸਟ੍ਰੇਟ ਸੀਕ ਇੰਡੀਆਜ਼ ਕੋਆਪਰੇਸ਼ਨ in Rafale corruption probe report. French news site also reveals letter Anil Ambani sent Macron and France finance minister after Narendra Modi's 2015 Paris visit, seeking a reduction in euro 151 million tax bill. ਹੁਣ ਇਹ ਫ੍ਰੈਂਚ ਇਸ ਮਾਮਲੇ ਜਿਹੜੇ ਉਹਨਾਂ ਦੀ ਕੋਰਟ ਇਨਵੈਸਟੀਗੇਸ਼ਨ ਹੁੰਦੀਆਂ ਉਹ ਜੜ ਤੱਕ ਪਹੁੰਚ ਜਾਂਦੀਆਂ। ਸੋ ਇਹ 2015 ਦੀ ਮੋਦੀ ਵਿਜ਼ਿਟ ਤੋਂ ਬਾਅਦ ਕਿਵੇਂ ਅਡਾਨੀ ਨੇ ਜਿਹੜਾ ਲਿਖਿਆ ਮੈਕਰੋਨ ਨੂੰ, ਫਰਾਂਸ ਦੇ ਜਿਹੜਾ ਪ੍ਰੈਜ਼ੀਡੈਂਟ ਨੂੰ, ਕਿ ਭਾਈ ਇਹ ਸਾਨੂੰ ਰਿਬੇਟ ਦਿੱਤੀ ਜਾਏ। ਔਰ ਇਹ ਖਬਰ ਦਾ ਟਾਈਟਲ ਹੀ ਹੈ ਡੇਜ਼ ਅਹੈਡ ਆਫ ਪ੍ਰਾਈਮ ਮਿਨਿਸਟਰ ਮੋਦੀਜ਼ ਵਿਜ਼ਿਟ ਟੂ ਫਰਾਂਸ, ਦ ਫ੍ਰੈਂਚ ਨਿਊਜ਼ ਪੋਰਟਲ ਮੀਡੀਆਪਾਰਟ ਹੈਜ਼ ਰਿਵੀਲਡ that Paris magistrates have sent an official request to the Indian government seeking its cooperation with an ongoing investigation into payments allegedly made in India by default associations as part of 2015-2016 deal for the sale of 36 ਰਾਫੇਲ ਫਾਈਟਰ ਜੈਟਸ। ਹੁਣ ਦੋ ਇਨਕੁਆਇਰੀਜ਼ ਨੇ, ਇੱਕ ਪਿਛਲੀ ਸਰਕਾਰ ਦੇ ਵੇਲੇ ਦੀ ਹੈ ਜਿਹਦੇ ਜੋ ਸੁਨੀਲ ਗੁਪਤਾ ਕੇ ਕੌਣ ਹੈ, ਇਹ ਜਿਹੜੀ 2015-16 ਦੀ ਇਹਦੇ ਚ ਮੋਦੀ ਔਰ ਅਡਾਨੀ ਔਰ ਇਹ ਸਾਰੇ ਇਨਵੋਲਵ ਨੇ। ਲੰਬੀ ਚੌੜੀ ਖਬਰ ਹੈ, ਲੇਕਿਨ ਇਹ ਐਮਬੈਰਸਮੈਂਟ ਫ੍ਰੈਂਚ ਦੀ ਕੋਰਟ ਵੱਲੋਂ ਵੀ, ਮੀਡੀਆ ਪਾਰਟ ਰਿਪੋਰਟ ਵੱਲੋਂ ਵੀ, ਪਰ ਜਿਵੇਂ ਇਹ ਹੁੰਦਾ ਵੀ ਰੱਬ ਨੇ ਪੋਲ ਖੋਲਣੇ ਜਦੋਂ ਹੋਣ ਕਿਸੇ ਦੇ ਤੇ ਕੁਛ ਨਾ ਕੁਛ ਐਸਾ ਹੁੰਦਾ ਹੈ। ਜਿਵੇਂ ਜੇ ਪ੍ਰੈਜ਼ੀਡੈਂਟ ਓਬਾਮਾ ਦਾ ਇੰਟਰਵਿਊ CNN ਦੀ ਕ੍ਰਿਸਟੀਨਾ ਅਮਨਪੋਰ ਨਾਲ ਨਾ ਹੁੰਦਾ ਤਾਂ ਦੁਨੀਆ ਨੂੰ ਪਤਾ ਹੀ ਨਾ ਲੱਗਦਾ ਵੀ ਭਾਰਤ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਟੁੱਟਣ ਵੱਲ ਵੱਧ ਰਿਹਾ। ਇਹੀ ਗੱਲ ਜੇ ਵਾਲ ਸਟਰੀਟ ਜਰਨਲ ਦੀ ਰਿਪੋਰਟਰ ਨੂੰ ਮੌਕਾ ਨਾ ਮਿਲਦਾ ਤੇ ਫਿਰ ਇਹ ਮੋਦੀ ਦਾ ਸਾਰਾ ਜਿਹੜਾ ਮਦਰ ਆਫ ਡੈਮੋਕ੍ਰੇਸੀ ਤੇ ਇਹ ਸਾਰਾ ਫਰਾਡ ਕਿਵੇਂ ਜਿਹੜਾ ਉਹ ਜਗਜ਼ਾਰ ਹੁੰਦਾ। ਹੁਣ ਐਨ ਜਦੋਂ ਮੋਦੀ ਨੇ ਉੱਥੇ ਹੋਣਾ, ਇਹ ਖਬਰ ਹੈ ਯੂਰਪੀਅਨ ਪਾਰਲੀਮੈਂਟ ਟੂ ਡਿਬੇਟ ਮਨੀਪੁਰ ਵਾਇਲੈਂਸ, ਮੋਦੀ ਗਵਰਨਮੈਂਟ ਡਿਪਲੋਇਜ਼ ਲਾ ਫਰਮ ਇਨਕਾਊਂਟਰ। ਹੁਣ 6 ਪਾਰਲੀਮੈਂਟਰੀ ਗਰੁੱਪਸ ਨੇ ਯੂਰਪੀਅਨ, ਜਿੰਨੇ ਯੂਰਪ ਦੇ ਮੁਲਕ ਨੇ, ਜੇ ਅਸੀਂ ਇਹ ਗੱਲ ਕਰਦੇ ਹਾਂ ਕਿ ਉਹਨਾਂ ਦੀ ਸਾਂਝੀ ਪਾਰਲੀਮੈਂਟ ਹੈ, ਉਹਨਾਂ ਦੇ ਵਿੱਚ 6 ਜਿਹੜੇ ਹਿਊਮਨ ਰਾਈਟਸ ਗਰੁੱਪਸ ਨੇ ਉਹਨਾਂ ਵੱਲੋਂ ਐਨ ਜਦੋਂ ਕਿ ਮੋਦੀ ਨੇ ਫਰਾਂਸ ਦੇ ਵਿੱਚ ਹੋਣਾ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਲਿਆਂਦਾ ਹੈ ਔਰ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਲਗਾਤਾਰ ਪਿਛਲੇ 2 ਮਹੀਨੇ ਤੋਂ ਜਿਹੜੀ ਮਨੀਪੁਰ ਦੇ ਵਿੱਚ ਐਥਨਿਕ ਵਾਇਲੈਂਸ ਚੱਲ ਰਹੀ ਹੈ ਉਸ ਦੇ ਉੱਤੇ ਭਾਰਤ ਨੂੰ ਜਿਹੜਾ ਉਹ ਜਵਾਬਦੇਹ ਠਹਿਰਾਇਆ ਜਾਏ। ਔਰ ਇਹ ਵੀ ਇਸ ਦੇ ਵਿੱਚ ਇਹ ਡਿਸਕਸ਼ਨ ਦਾ ਮਨੀਪੁਰ ਮੈਟਰ ਹੈਜ਼ ਬੀਨ ਸਕੈਜੂਲਡ ਫॉर ਡਿਸਕਸ਼ਨ ਫॉर ਦ ਲੇਟਰ ਹਾਫ ਆਫ ਦ ਡੇ ਅੰਡਰ debates on cases of breaches of human rights, democracy and rule of law, ਕਿ ਕਿਵੇਂ ਮਨੀਪੁਰ ਦੇ ਵਿੱਚ ਡੈਮੋਕ੍ਰੇਸੀ ਦਾ ਕਾਣ ਹੋ ਰਿਹਾ, ਹਿਊਮਨ ਰਾਈਟਸ ਦਾ ਹੋ ਰਿਹਾ, ਰੂਲ ਆਫ ਲਾਅ ਦਾ ਹੋ ਰਿਹਾ। ਔਰ ਇਹ ਜਿਹੜਾ ਇਹ ਇੰਨੇ ਕੁ ਘਬਰਾਈ ਹੈ ਇੰਡੀਅਨ ਗਵਰਨਮੈਂਟ ਕਿ ਉਹਨਾਂ ਦੇ ਫੋਰਨ ਮਿਨਿਸਟਰ ਜਿਹੜਾ ਉਹਨਾਂ ਨੇ ਫੋਰਨ ਜਿਹੜਾ ਇੱਕ ਲਾ ਫਰਮ ਹਾਇਰ ਕੀਤੀ ਹੈ ਬੜੀ ਮਹਿੰਗੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੇ ਅਸੀਂ ਕਾਊਂਟਰ ਕਰਾਂਗੇ, ਕਾਊਂਟਰ ਲੌਬੀ ਹੋਏਗੀ ਤਾਂ ਕਿ ਇਹ ਮਤਾ ਪਾਸ ਨਾ ਹੋਏ। ਸੋ ਅਸੀਂ ਸਮਝਦੇ ਹਾਂ ਵੀ ਕਈ ਵਾਰ ਜਿੰਨਾ ਮਰਜ਼ੀ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਦੇ ਹੋ, ਲੇਕਿਨ ਕੁਦਰਤ ਨੇ ਕੁਛ ਨਾ ਕੁਛ ਜਿਹੜਾ ਖੋਲ ਦੇਣਾ ਹੁੰਦਾ ਹੈ। ਇਨਕੁਆਰੀ ਵੀ ਖੁੱਲ ਗਈ ਜੋ ਅਡਾਨੀ ਦੇ ਡੀਲ ਦੇ ਵੇਲੇ ਜੋ ਕਪਲਾ ਮਪਲਾ ਕੀਤਾ, ਔਰ ਇਸ ਦੇ ਨਾਲ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਕਿ ਮਨੀਪੁਰ 'ਚ ਪਿਛਲੇ 2 ਮਹੀਨੇ ਤੋਂ ਕਿਵੇਂ, ਔਰ ਉਹਦੇ 'ਚ ਸਾਹਮਣੇ ਆਏਗਾ ਕਿ 300 ਤੋਂ ਜ਼ਿਆਦਾ ਚਰਚ ਕਿਵੇਂ ਸਾੜੇ ਗਏ ਨੇ, ਕਿਵੇਂ ਲੱਖਾਂ ਜਿਹੜੇ ਕੁਕੀ ਟ੍ਰਾਈਬ ਦੇ ਲੋਕ ਨੇ ਉਹਨਾਂ ਨੂੰ ਘਰੋਂ ਬੇਘਰ ਕੀਤਾ ਗਿਆ, ਔਰ ਲਗਾਤਾਰਤਾ ਨਾਲ ਉੱਥੇ ਫੌਜ ਦੇ ਜ਼ੁਲਮ ਚੱਲ ਰਹੇ ਨੇ। ਔਰ ਇਹ ਯੂਰਪੀਅਨ ਪਾਰਲੀਮੈਂਟ ਜਿਹੜਾ ਯੂਰਪ ਕੇ ਵਾਈਟ ਮੈਨਸ ਕੰਟੀਨੈਂਟ ਹੈ, ਇਹ ਜਿਹੜਾ ਇਹਨਾਂ ਦਾ ਪੂਰਾ ਪੋਲ ਖੁੱਲ੍ਹਣਾ, ਮੈਂ ਸਮਝਦਾ ਵੀ ਇਸ ਨੂੰ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ
ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਤੀਜਾ ਸੈਂਟਰ ਟੋਰਾਂਟੋ ਵਿਖੇ। ਟੋਰਾਂਟੋ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 16 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2666 437 423 2669। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀ ਸੈਨੇਟ ਵੱਲੋਂ ਇੱਕ 3 ਰੋਜ਼ਾ ਇਨਕੁਆਇਰੀ ਸੈਸ਼ਨ ਜਿਹੜਾ ਉਹ ਹੋ ਰਿਹਾ ਹੈ, ਜਿਸ ਵਿੱਚ ਆਸਟ੍ਰੇਲੀਆ ਵਿੱਚ ਅੱਡ-ਅੱਡ ਮੁਲਕਾਂ ਦੀ ਜਿਹੜੀ ਦਖਲਅੰਦਾਜ਼ੀ ਅਤੇ ਜਾਸੂਸੀ ਆਦਿ ਸੰਬੰਧੀ ਵਿਚਾਰ ਚਰਚਾ ਹੋਵੇਗੀ ਔਰ ਆਸਟ੍ਰੇਲੀਆ ਦੇ ਅਧਿਕਾਰੀਆਂ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਵਿਉਂਤਬੰਦੀ ਅਤੇ ਕਿਵੇਂ ਵਿਦੇਸ਼ੀ ਸਰਕਾਰਾਂ ਤੋਂ ਖਤਰੇ ਅਤੇ ਡਰ ਦੀ ਰਿਪੋਰਟ ਕਰਨੀ ਹੈ, ਇਸ ਬਾਰੇ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਮੁਲਕ ਹੌਸਟਾਈਲ ਹੁੰਦੇ ਸਨ, ਦੁਸ਼ਮਣੀ ਵਾਲੇ ਆਪਸ ਦੇ ਵਿੱਚ, ਉਹਨਾਂ ਦੇ ਵਿੱਚ ਜਸੂਸੀ ਕਰਨਾ ਇਹ ਤਾਂ ਮੁੱਢ ਕਦੀਮ ਤੋਂ, ਜਦੋਂ ਵੀ ਛੋਟੀਆਂ ਰਿਆਸਤਾਂ ਵੀ ਸੀ ਜਾਂ ਛੋਟੇ ਛੋਟੇ ਰਾਜੇ ਵੀ ਸੀ, ਉਹ ਆਪਣਾ ਕੰਮ ਕਰਦੇ ਸੀ। ਪਰ ਅੱਜ ਦੇ ਸੰਸਾਰ ਦੇ ਵਿੱਚ ਜਦੋਂ ਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਵਰਲਡ ਗਲੋਬਲ ਵਿਲੇਜ ਹੈ, ਕਿ ਇੱਕ ਪਿੰਡ ਬਣ ਗਿਆ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਖਤਰਨਾਕ ਹਥਿਆਰਾਂ ਦੇ ਨਾਲ ਲੈਸ ਮੁਲਕ ਜਿਹੜੇ ਨੇ ਉਹ ਇੱਕ ਦੂਸਰੇ ਦੇ ਉੱਤੇ ਹਮਲਾ ਕਰਨ ਤੋਂ ਵੀ ਕਤਰਾਉਂਦੇ ਨੇ, ਕਿਉਂਕਿ ਦੂਸਰੇ ਦੇ ਕੋਲ ਵੀ ਉਸ ਕਿਸਮ ਦੇ ਔਰ ਨਿਊਕਲੀਅਰ ਤੱਕ ਗੱਲ ਪਹੁੰਚੀ ਹੋਈ ਹੈ। ਅੱਛਾ, ਲੇਕਿਨ ਜਿੰਨੀ ਇੰਟਰਫੇਰੈਂਸ ਜਾਂ ਜਿੰਨੀ ਦਖਲਅੰਦਾਜ਼ੀ ਇਸ ਵੇਲੇ ਵੱਡੇ ਮੁਲਕ ਜਿਨ੍ਹਾਂ ਦੇ ਆਪਣੇ ਹਿੱਤ ਹੋ, ਵਪਾਰਕ ਹਿੱਤ ਹੋਣ, ਜੇ ਉਹਨਾਂ ਨੇ ਦੇਖਣਾ ਕਿ ਜੀ ਉਹਨਾਂ ਦਾ ਸੌਦਾ ਕਿਸ ਮੁਲਕ 'ਚ ਵਿਕਣਾ ਚਾਹੀਦਾ ਹੈ, ਤੇ ਜਿਹੜੇ ਉਸਨਾਂ ਦੇ ਪੱਖੀ ਨੇ ਉਹਨਾਂ ਨੂੰ ਉਭਾਰ ਕੇ ਤਾਕਤ ਦੇ ਵਿੱਚ ਲਿਆਉਣਾ ਤਾਂ ਕਿ ਵਪਾਰਕ ਹਿੱਤ ਉਹਨਾਂ ਦੇ ਜਿਹੜੇ ਨੇ ਉਹ ਪੂਰੇ ਜਾਣ। ਇਸੇ ਤਰ੍ਹਾਂ ਜੇ ਕਿਸੇ ਮੁਲਕ 'ਚੋਂ ਨਿਕਲ ਕੇ ਕੋਈ ਵਿਰੋਧੀ ਕਿਸੇ ਹੋਰ ਥਾਂ ਤੇ ਜਾ ਕੇ ਬੈਠਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਆਵਾਜ਼ ਨੂੰ ਅਸੀਂ ਕਿਵੇਂ ਕੁਚਲਣਾ ਹੈ, ਉਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ। ਸੋ ਇਹੀ ਕਾਰਨ ਹੈ ਕਿ ਵੱਡੇ ਵੱਡੇ ਮੁਲਕਾਂ ਦੇ ਵਿੱਚ ਵੀ ਇਸ ਪਾਰਟ ਨੂੰ ਇਹ ਦੇਖਿਆ ਜਾ ਰਿਹਾ ਕਿ ਦਖਲਅੰਦਾਜ਼ੀ ਉਹ ਵਪਾਰਕ ਹਿੱਤਾਂ ਦੇ ਲਈ ਵੀ, ਤਾਂ ਕਿ ਮਨ ਭਾਉਂਦੇ ਕੰਟਰੈਕਟ ਸਾਈਨ ਕਰਵਾਏ ਜਾ ਸਕਣ, ਔਰ ਜਿਹੜੀ ਵਿਰੋਧਤਾ ਹੈ ਕਿਸੇ ਮੁਲਕ ਦੀ ਉਸ ਨੂੰ ਘਟਾਉਣ ਦੇ ਲਈ। ਉਸ ਮਾਮਲੇ 'ਚ ਅਸੀਂ ਸਿੱਧੇ ਤੌਰ ਤੇ ਜੇ ਆਪਣੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਅਨ ਇੰਟਰਫੇਰੈਂਸ, ਉਹਨਾਂ ਦੀ ਸਪਾਈਂਗ ਔਰ ਉਹਨਾਂ ਦੇ ਨੈਟਵਰਕ ਨੇ ਕੈਨੇਡਾ ਦੇ ਵਿੱਚ ਕਿਵੇਂ ਹੈਵਕ ਕਾਜ਼ ਕੀਤਾ, ਜਦੋਂ ਕਿ ਉਹਨਾਂ ਨੇ 1985 ਦੇ ਵਿੱਚ ਕਨਿਸ਼ਕਾ ਵਰਗਾ ਕਾਂਡ ਇੰਡੀਅਨ ਏਜੰਸੀਆਂ ਨੇ ਕਰਵਾਇਆ ਔਰ ਜਿਹਦੇ 'ਚ 329 ਬੇਗੁਨਾਹ ਮੁਸਾਫਰ ਮਾਰੇ ਗਏ। ਲਗਾਤਾਰ ਉਹ ਇੰਟਰਫੇਰੈਂਸ ਕੈਨੇਡਾ 'ਚ ਜਾਰੀ ਹੈ ਔਰ ਇਸ ਗੱਲ ਨੂੰ ਸਿਰਫ ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਉਸ ਜ਼ਮਾਨੇ ਤੋਂ ਹੀ ਕਹਿ ਰਹੇ ਹਾਂ, 39 ਸਾਲਾਂ ਤੋਂ ਹੀ, ਕਿ ਭਾਈ ਇਹ ਕੀ ਕਰ ਰਹੇ ਨੇ। ਲੇਕਿਨ ਈਵਨ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪਬਲਿਕਲੀ ਇਹ ਕਿਹਾ ਕਿ ਇੰਡੀਆ ਇੰਟਰਫੇਅਰ ਕਰ ਰਿਹਾ। ਉਸ ਤੋਂ ਪਹਿਲਾਂ ਉਹਨਾਂ ਨੇ ਚਾਈਨਾ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਕਿ ਉਹ ਆਪਣੇ ਸ਼ਹਿਰੀਆਂ ਰਾਹੀਂ ਉਹਨਾਂ ਲੋਕਾਂ ਨੂੰ ਜਿਹੜੇ ਹੈ ਚੋਣਾਂ ਦੇ ਵਿੱਚ ਜਿਤਾਉਂਦੇ ਨੇ ਜਿਨ੍ਹਾਂ ਤੋਂ ਆਪਣੇ ਹਿੱਤ ਕਰਵਾਉਣਾ ਚਾਹੁੰਦੇ ਨੇ। ਈਰਾਨ ਦੀ ਉਹਨਾਂ ਨੇ ਗੱਲ ਕੀਤੀ, ਪਰ ਇਹ ਸਾਡੇ ਲਈ ਅਹਿਮੀਅਤ ਵਾਲੀ ਗੱਲ ਸੀ ਕਿ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇੰਡੀਅਨ ਦਖਲਅੰਦਾਜ਼ੀ ਦੀ ਗੱਲ ਨੂੰ ਕਬੂਲਿਆ। ਜਰਮਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਨਵਿਕਸ਼ਨ ਹੋਈ 2 ਇੰਡੀਅਨ ਏਜੰਟਸ ਦੀ ਜਿਹੜੇ ਸਿੱਖ ਦਾਇਰਾਕਾਰ ਦੇ ਵਿੱਚ ਜਸੂਸੀ ਕਰਦੇ ਸੀ। ਇਸ ਤੋਂ ਗੱਲ ਸਾਹਮਣੇ ਆਈ ਕਿ ਭਾਈ ਕਿਵੇਂ ਜਿਹੜਾ ਉਹ ਸਿੱਖ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ। ਹੁਣ ਵੱਡੇ ਮੁਲਕਾਂ 'ਚ UK ਦੇ ਮਾਮਲੇ 'ਚ ਤਾਂ ਅਸੀਂ ਦੇਖ ਲਿਆ ਕਿ ਭਾਈ ਕਿਵੇਂ ਉਹਨਾਂ ਨੇ ਤਾਂ ਵਪਾਰਕ ਹਿੱਤਾਂ ਤੇ ਸਿੱਖਾਂ ਦੇ ਇੰਟਰਸਟ ਨੂੰ ਹੀ ਵੇਚਿਆ ਹੋਇਆ ਹੈ। ਜੱਗੀ ਜੌਲ ਦੀ 5 ਸਾਲ ਤੋਂ ਜ਼ਿਆਦਾ ਪੀਰੀਅਡ ਦੇ ਵਿੱਚ ਗ੍ਰਿਫਤਾਰੀ ਔਰ ਜਿਸ ਅੰਦਾਜ਼ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਜਿਹੜਾ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦਾ ਅੰਤ ਹੁੰਦਾ ਹੈ,
ਇੱਕ ਪਾਸੇ ਉਹੀ ਬ੍ਰਿਟਿਸ਼ ਫੋਰਨ ਆਫਿਸ ਇਹ ਪ੍ਰੋਟੈਸਟ ਕਰ ਰਿਹਾ ਹੈ ਕਿ ਜੀ ਤੁਸੀਂ ਜਿਹੜੇ ਹਾਂਗਕਾਂਗ ਚੋਂ ਆਏ ਨੇ 2 ਲੱਖ ਬੰਦਾ ਜਿਨ੍ਹਾਂ ਨੂੰ ਬ੍ਰਿਟਿਸ਼ ਨੇ ਪਨਾਹ ਦਿੱਤੀ ਹੈ ਕਿ ਜੀ ਉਹਨਾਂ ਦੀ ਆਜ਼ਾਦੀ ਦੇ ਮਾਮਲੇ 'ਚ ਜਿਹੜਾ ਉਹ ਚੀਨ ਇੰਟਰਫੀਅਰ ਕਰ ਰਿਹਾ ਹੈ। ਪਰ ਦੂਸਰੇ ਪਾਸੇ ਜਿਵੇਂ ਬ੍ਰਿਟਿਸ਼ ਸਿੱਖਾਂ ਦੇ ਮਾਮਲੇ 'ਚ ਇਹਨਾਂ ਦੀ ਪ੍ਰੀਤੀ ਪਟੇਲ ਤੋਂ ਲੈ ਕੇ ਔਰ ਇਹਨਾਂ ਦਾ ਸਾਰਾ ਸਿਸਟਮ ਜਿਹੜਾ ਉਹ ਕਰ ਰਿਹਾ, ਉਸ ਬਾਰੇ ਉਹਦੇ ਤੇ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਡਬਲ ਸਟੈਂਡਰਡਸ ਨੇ। ਅੱਛਾ। ਆਸਟ੍ਰੇਲੀਆ, ਬੇਸ਼ੱਕ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੀ ਆਬਾਦੀ ਜਿਹੜੀ ਆ ਆਫੀਸ਼ੀਅਲੀ 3 ਲੱਖ ਦੇ ਕਰੀਬ ਹਨ, ਆਫੀਸ਼ੀਅਲੀ 5 ਲੱਖ ਤੋਂ ਜ਼ਿਆਦਾ ਹੈ, ਲੇਕਿਨ ਕਾਫੀ ਪਾਵਰਫੁਲ ਲੌਬੀ ਉਹ ਮੈਲਬਰਨ ਹੋਏ, ਸਿਡਨੀ ਹੋਏ, ਬ੍ਰਿਸਬੇਨ ਹੋਏ, ਪਰਥ ਹੋਏ, ਸਿੱਖ ਹਲਕਿਆਂ ਦੇ ਵਿੱਚ ਕੌਮੀ ਆਜ਼ਾਦੀ ਦੀ ਗੱਲ ਵੀ, ਧਾਰਮਿਕ ਤੌਰ ਤੇ ਲਿੰਗੁਇਸਟਿਕਲੀ ਪੰਜਾਬੀ ਦੀ ਰੈਕਗਨੀਸ਼ਨ ਔਰ ਵਿਦਿਨ ਆਸਟ੍ਰੇਲੀਅਨ ਲਾਅ ਮੇਕਰਸ ਆਪਣੀ ਗੱਲ ਪਹੁੰਚਾਣੀ। ਔਰ ਜੋ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਨੌਟੰਕੀ ਦੇ ਹਵਾਲੇ ਨਾਲ ਜੋ ਭਾਰਤ ਸਰਕਾਰ ਨੇ ਸਿੱਖਾਂ ਦੇ ਖਿਲਾਫ ਨਾ ਪੱਕੀ ਨੈਰੇਟਿਵ, ਉਸ ਤੋਂ ਪਹਿਲਾਂ ਕਿਸਾਨ ਲਹਿਰ ਦੇ ਵੇਲੇ ਵੀ, ਔਰ ਆਸਟ੍ਰੇਲੀਆ ਦੇ ਸਿੱਖਾਂ ਨੇ ਇੰਟਰਨੈਸ਼ਨਲ ਰਾਡਾਰ ਦੇ ਉੱਤੇ ਜਿੱਥੇ ਸਾਡੀ ਸਟਰਗਲ ਚੱਲ ਰਹੀ ਹੈ ਆਪਣੀ ਥਾਂ ਬਣਾਈ ਹੈ। ਔਰ ਅਸੀਂ ਉਸ ਮਾਮਲੇ 'ਚ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਸਿੱਧੇ ਤੌਰ ਦੇ ਉੱਤੇ ਡਾਇਰੈਕਟ ਦਖਲਅੰਦਾਜ਼ੀ ਭਾਰਤੀ ਹਕੂਮਤ, ਕੌਂਸਲੇਟ, ਹਾਈ ਕਮਿਸ਼ਨ, ਈਵਨ ਪ੍ਰਾਈਮ ਮਿਨਿਸਟਰ ਲੈਵਲ ਤੇ ਆ ਕੇ ਕਹਿਣਾ ਕਿ ਜੀ ਸਾਡੇ ਮੰਦਰਾਂ ਦੇ ਉੱਤੇ ਗ੍ਰੈਫਿਟੀ ਔਰ ਦੂਜਾ ਤੀਜਾ ਹੋ ਰਿਹਾ। ਹਾਲਾਂਕਿ ਇਹ ਜ਼ਾਹਰ ਹੈ ਕਿ ਕੋਈ ਜਿਹੜਾ ਨਾ ਫੜਿਆ ਗਿਆ, ਔਰ ਜੇ ਕੋਈ ਫੜਿਆ ਵੀ ਗਿਆ ਤੇ ਇਹਨਾਂ ਦਾ ਹੀ ਹਰਿਆਣਵੀ ਸੀ ਜਿਨ੍ਹਾਂ ਤੋਂ ਇਹਨਾਂ ਨੇ ਕੰਮ ਕਰਵਾਇਆ। ਸੋ ਇਹ ਮੈਂ ਸਮਝਦਾ ਕਿ ਵੀ ਜਿੱਥੇ ਆਸਟ੍ਰੇਲੀਆ ਦੀ ਹਕੂਮਤ ਔਰ ਉਹਨਾਂ ਦੇ ਅਦਾਰੇ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ, ਇਕੱਲਾ ਹੀ ਨਹੀਂ ਕਿ ਇੰਡੀਆ ਦੀ ਇੰਟਰਫੇਰੈਂਸ ਇਸ ਲੈਵਲ ਤੱਕ ਹੈ ਸਿੱਖਾਂ ਦੇ ਮੁੱਦੇ ਤੇ, ਚਾਈਨਾ ਦੀ ਇੰਟਰਫੇਰੈਂਸ, ਕਿਉਂਕਿ ਚਾਈਨਾ ਦੇ ਨਾਲ ਆਸਟ੍ਰੇਲੀਆ ਜਿਹੜਾ ਉਸ ਕੁਆਡ ਦਾ ਹਿੱਸਾ ਵੀ ਬਣਿਆ। ਸੋ ਚਾਈਨਾ ਵੀ ਜਿਹੜੇ ਐਂਟਾਈ ਚਾਈਨਾ ਉਹਨਾਂ ਦੇ ਡਿਸੀਡੈਂਟ ਨੇ ਵਿਦਿਨ ਆਸਟ੍ਰੇਲੀਆ, ਉਹਨਾਂ ਦੇ ਉੱਤੇ ਜਿਹੜਾ ਉਹ ਆਪਣੀਆਂ ਕੋਈ ਨਾ ਕੋਈ ਇਸ ਕਿਸਮ ਦੀਆਂ ਹਰਕਤਾਂ ਕਰਦਾ ਹੈ। ਔਰ ਇਸੇ ਤਰ੍ਹਾਂ ਹੋਰ ਮੁਲਕਾਂ ਦੇ ਵੀ ਇੰਟਰਸਟ ਜਿੱਥੇ ਨੇ, ਕਿਉਂਕਿ ਆਸਟ੍ਰੇਲੀਆ ਉਹੀ ਬ੍ਰਿਟਿਸ਼ ਪਾਲਿਸੀ ਨੂੰ ਫੋਲੋ ਕਰਦਾ ਹੈ, ਅਮਰੀਕਾ ਦੇ ਕੁਆਡ ਦੇ ਵਿੱਚ ਹੈ। ਲੇਕਿਨ ਚੰਗੀ ਗੱਲ ਇਹ ਹੈ ਕਿ ਵੀ ਇਹ ਕਿਉਂਕਿ ਹੁਣ ਇੰਡੀਅਨ ਇੰਟਰਫੇਰੈਂਸ ਦਾ ਬਰੰਟ ਸਿੱਖ ਸਿੱਧੇ ਤੌਰ ਤੇ ਚੱਲ ਰਹੇ ਨੇ। ਅਸੀਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਔਰ ਅਮਰੀਕਾ ਦੇ ਵਿੱਚ ਜਿਵੇਂ ਕਿ ਇੱਥੋਂ ਦੀਆਂ ਏਜੰਸੀਆਂ ਨੇ ਵਾਰਨ ਕੀਤਾ ਸਿੱਖ ਐਕਟਿਵਿਸਟ ਨੂੰ ਕਿ ਭਾਈ ਇੱਥੇ ਕਿਵੇਂ ਗੈਂਗਸਟਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਸਾਡੀਆਂ ਐਕਟੀਵਿਟੀਜ਼ ਦੇ ਵਿੱਚ ਕਿਵੇਂ ਇੰਟਰਫੀਅਰੈਂਸ ਕੀਤੀ ਜਾ ਰਹੀ ਹੈ। ਸੋ ਆਸਟ੍ਰੇਲੀਆ ਦੀ ਸੈਨੇਟ ਦੇ ਵਿੱਚ ਉਹ 3 ਰੋਜ਼ਾ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਡਿਬੇਟ ਜਿਹੜੀ ਹੈ ਇਨਕੁਆਇਰੀ, ਨਾਟ ਡਿਬੇਟ, ਇਹ ਸੈਨੇਟ ਇਨਕੁਆਇਰੀ ਹੈ 3 ਰੋਜ਼ਾ, ਜਿਸ ਦੇ ਵਿੱਚ ਅੱਡ-ਅੱਡ ਜਿਹੜੀਆਂ ਆਸਟ੍ਰੇਲੀਆ ਦੀਆਂ ਅਥਾਰਟੀਜ਼ ਨੇ ਉਹ ਪਬਲਿਕਲੀ ਅਪੀਅਰ ਹੋਣਗੀਆਂ ਔਰ ਇਹ ਦੱਸਣਗੀਆਂ ਵੀ ਕਿਵੇਂ ਫੋਰਨ ਇੰਟਰਫੇਰੈਂਸ ਵੀ ਔਰ ਐਸਪਾਇਨੇਜ ਵੀ, ਜਿਹਨੂੰ ਅਸੀਂ ਜਸੂਸੀ ਕਹਿੰਦੇ ਆ, ਉਹ ਹੋ ਰਹੀ ਆ। ਇਸ ਦੇ ਲਈ ਉਹਨਾਂ ਨੇ ਈਵਨ ਆਮ ਲੋਕਾਂ ਨੂੰ ਵੀ, ਕਿਉਂਕਿ ਅੱਡ-ਅੱਡ ਨੈਸ਼ਨੈਲਿਟੀਜ਼ ਨੇ ਕੈਨੇਡਾ ਦੇ ਵਿੱਚ, ਅੱਡ-ਅੱਡ ਐਥਨੀਸਿਟੀਜ਼ ਵਸਦੀਆਂ ਨੇ, ਸੋ ਉਹਨਾਂ ਨੇ ਉਹਨਾਂ ਦੀਆਂ ਲੋਕਾਂ ਦੀਆਂ ਜ਼ਬਾਨਾਂ ਦੇ ਵਿੱਚ 36 ਜ਼ਬਾਨਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਈਵਨ ਗੁਜਰਾਤੀ ਔਰ ਹਿੰਦੀ ਵੀ ਸ਼ਾਮਲ ਹੈ, ਉਹਨਾਂ ਨੇ ਇਹ ਇੱਕ ਟੂਲ ਕਿਟ ਜਿਹੜੀ ਹੈ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜਾਰੀ ਕੀਤੀ ਹੈ ਕਿ ਭਾਈ 36 ਜ਼ਬਾਨਾਂ ਦੇ ਵਿੱਚ ਅੱਡ-ਅੱਡ ਕਿ ਉਹ ਫੋਰਨ ਇੰਟਰਫੇਰੈਂਸ ਔਰ ਐਸਪੀਐਨਏਜ ਬਾਰੇ ਜਿਹੜਾ ਉਹ ਆਪਣੀ ਜਿਹੜੀ ਹੈ ਉਹ ਇਨਪੁਟ ਦੇਣ। ਔਰ ਇਸ ਦੇ ਵਿੱਚ ਜਿਹੜੇ ਮੁੱਖ ਤੌਰ ਦੇ ਉੱਤੇ ਨੁਕਤੇ ਹੋਣਗੇ ਉਸ ਦੇ ਵਿੱਚ ਇਹੀ ਹੈ ਕਿ ਵੀ ਉਹ ਜੋ ਵੀ ਰਿਪੋਰਟ ਦਿੱਤੀ ਜਾਏਗੀ, ਕੋਈ ਇਹ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਦਾ ਉਹ ਜਵਾਬ ਦੇਣ, ਲੇਕਿਨ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਆਪਣੀ ਫਿਊਚਰ ਸਟ੍ਰੈਟਜੀ ਬਣਾਉਣ ਦੇ ਵਿੱਚ ਇਹ ਮਦਦਗਾਰ ਹੋਏਗੀ। ਔਰ 4 ਉਹਨਾਂ ਨੇ ਦਿੱਤੇ ਨੇ ਕਿ ਤਰੀਕੇ ਜਿਨ੍ਹਾਂ ਨਾਲ ਤੁਸੀਂ AFP ਵਾਲਿਆਂ ਨੂੰ ਕੰਟੈਕਟ ਕਰ ਸਕਦੇ ਹੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਔਰ ਤੁਹਾਡੇ ਕੌਮੀ ਕਾਜ਼ ਜਾਂ ਤੁਹਾਡੇ ਅਦਾਰਿਆਂ ਦੇ ਵਿੱਚ ਫੋਰਨ ਗਵਰਨਮੈਂਟ ਖਾਸ ਤੌਰ ਤੇ ਇੰਟਰਫੀਅਰ ਕਰ ਰਹੀ ਹੈ। ਤੁਸੀਂ ਫੋਨ ਕਰ ਸਕਦੇ ਹੋ, SMS ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ ਔਰ ਪੋਸਟ ਪਾ ਸਕਦੇ ਹੋ। ਔਰ ਇਸ ਸੰਬੰਧੀ ਖਾਸ ਤੌਰ ਦੇ ਉੱਤੇ ਜਿਹੜੀ ਸਿਲੈਕਟ ਕਮੇਟੀ ਔਨ ਫੋਰਨ ਇੰਟਰਫੇਰੈਂਸ ਥਰੂ ਸੋਸ਼ਲ ਮੀਡੀਆ, ਹੁਣ ਕੱਲਾ ਇਹੀ ਨਹੀਂ ਕਿ ਵੀ ਕਿਸੇ ਨੇ ਕਿਸੇ ਨੂੰ ਜਿਹੜਾ ਉਹ ਬਰਾਈਬ ਕੀਤਾ ਕਿ ਤੁਹਾਡੇ ਗੁਰਦੁਆਰੇ 'ਚ ਜਾ ਕੇ ਉਹ ਗੜਬੜ ਕਰੇ ਜਾਂ ਦੂਜੇ, ਜੇ ਤੁਸੀਂ ਈਵਨ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਹੇ ਹੋ, ਜਾਲੀ ਤੁਸੀਂ ਕੋਈ ਆਪਣਾ ਟਵਿੱਟਰ ਹੈਂਡਲ ਜਾਂ ID ਬਣਾਈ ਹੈ, ਅਕਿਊਜ਼ ਕਰ ਰਹੇ ਹੋ, ਡੈਨੀਗ੍ਰੇਟ ਕਰ ਰਹੇ ਹੋ, ਹੇਟ ਫੈਲਾ ਰਹੇ ਹੋ, ਇਸ ਦੇ ਉੱਤੇ ਵੀ ਜਿਹੜੀ ਹੈ ਇਹ ਸਿਲੈਕਟ ਕਮੇਟੀ ਹੈ ਔਰ ਉਹਨਾਂ ਨੇ ਉਸ ਦੇ ਉੱਤੇ ਪਬਲਿਕ ਹੀਅਰਿੰਗ ਜਿਹੜੀ ਹੈ
ਬੁੱਧਵਾਰ 12 ਜੁਲਾਈ ਨੂੰ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇਹ ਹੋਣ ਜਾ ਰਹੀ ਹੈ। ਮੇਨ ਕਮੇਟੀ ਰੂਮ ਹੈ IRO ਦਾ, ਪਾਰਲੀਮੈਂਟ ਹਾਊਸ ਕੈਨਬਰਾ ਦੇ ਵਿੱਚ, ਔਰ ਇਸ ਦਾ ਪੂਰਾ ਸਕੈਜੂਲ ਹੈ ਕਿ ਭਾਈ ਕਿਵੇਂ ਉਹਨਾਂ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਸਬਮਿਸ਼ਨ ਹੈ, ਉਸ ਦੇ ਆਫਿਸਰਸ ਦੇ ਨਾਂ ਨੇ ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ, ਫਿਰ ਅਟਾਰਨੀ ਜਨਰਲ ਡਿਪਾਰਟਮੈਂਟ ਨਾਲ 11-15 ਦੇ ਉੱਤੇ ਹੈ ਆਸਟ੍ਰੇਲੀਅਨ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ, ਉਹਨਾਂ ਦੇ ਸਾਹਮਣੇ ਸਬਮਿਸ਼ਨ ਹੈ। ਸੋ ਇਹ ਪੂਰੇ ਦਾ ਪੂਰਾ ਜਿਹੜਾ 12 ਜੁਲਾਈ ਦਾ ਆਲਰੇਡੀ ਉੱਥੇ ਹੋ ਚੁੱਕਾ ਹੈ, ਸਾਨੂੰ ਇਸ ਦੀ ਡਿਟੇਲ ਮਿਲ ਜਾਏਗੀ ਕੀ ਹੋਇਆ। ਲੇਕਿਨ ਉਹਨਾਂ ਨੇ ਇਸ ਨੂੰ ਜਿਸ ਢੰਗ ਨਾਲ ਪ੍ਰਚਾਰਿਆ, ਔਰ ਈਵਨ ਕੱਲਾ ਹੀ ਨਹੀਂ, ਇੰਗਲਿਸ਼ 'ਚ ਸਗੋਂ ਪੰਜਾਬੀ ਦੇ ਵਿੱਚ ਵੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜੋ ਅੰਗਰੇਜ਼ੀ 'ਚ ਕਿਹਾ, ਜਿਹੜੀ ਉਹਨਾਂ ਨੇ ਫੈਕਟ ਸ਼ੀਟ ਮਾਰਚ 2023 ਦੇ ਵਿੱਚ ਰਿਲੀਜ਼ ਕੀਤੀ ਸੀ, ਫੋਰਨ ਇੰਟਰਫੇਰੈਂਸ ਇਨ ਦਾ ਕਮਿਊਨਿਟੀ, ਹਾਊ ਟੂ ਰਿਪੋਰਟ ਥ੍ਰੈਟਸ ਐਂਡ ਇੰਟੀਮੀਡੇਸ਼ਨ ਫਰਮ ਫੋਰਨ ਗਵਰਨਮੈਂਟਸ, ਕਿ ਜਦੋਂ ਬਾਹਰਲੀਆਂ ਹਕੂਮਤਾਂ ਤੁਹਾਨੂੰ ਥ੍ਰੈਟ ਕਰਦੀਆਂ ਨੇ ਜਾਂ ਇੰਟਰਫੀਅਰ ਕਰਦੀਆਂ ਨੇ, ਕਿਵੇਂ ਰਿਪੋਰਟ ਕਰਨਾ ਹੈ। ਔਰ ਇਸ ਦਾ ਪੂਰੀ ਪੰਜਾਬੀ ਟਰਾਂਸਲੇਸ਼ਨ ਵਾਲਾ ਨਾਲ ਦੀ ਨਾਲ AFP ਦਾ ਹੈ ਕਿ ਭਾਈਚਾਰੇ ਵਿੱਚ ਵਿਦੇਸ਼ੀ ਦਖਲ, ਵਿਦੇਸ਼ੀ ਸਰਕਾਰਾਂ ਤੋਂ ਖਤਰੇ ਅਤੇ ਡਰ ਦੀ ਰਿਪੋਰਟ ਕਿਵੇਂ ਕਰਨੀ ਹੈ। ਹੁਣ ਇਸ ਨੂੰ ਜਦੋਂ ਤੁਸੀਂ ਡਿਟੇਲ 'ਚ ਦੇਖਦੇ ਹੋ ਤਾਂ ਫਿਰ ਇਹ ਆਉਂਦਾ ਵੀ ਉਹਨਾਂ ਨੇ ਕਿੰਨੀ ਬਾਰੀਕੀ ਨਾਲ ਉਹਨਾਂ ਨੇ ਕਿਹਾ ਕਿ ਵੀ ਭਾਈਚਾਰੇ 'ਚ ਕਿਵੇਂ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਹੋ ਸਕਦੀ ਹੈ। ਉਹ ਵਿੱਤੀ ਸਹਾਇਤਾ ਵੀ ਹੈ, ਔਰ ਆਸਟ੍ਰੇਲੀਆ ਦੇ ਮਲਟੀਕਲਚਰ ਨੂੰ ਨੁਕਸਾਨ ਪਹੁੰਚਾਉਣ ਲਈ ਵੀ, ਔਰ ਕੁਝ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਵੀ ਅਤੇ ਡਰ ਪੈਦਾ ਕਰਨ ਲਈ ਵੀ। ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵਿਦੇਸ਼ੀ ਸਰਕਾਰ ਦੀਆਂ ਅੰਦਰੂਨੀ ਤੇ ਬਾਹਰੀ ਨੀਤੀਆਂ ਦੀ ਆਲੋਚਨਾ ਨੂੰ ਬੰਦ ਕਰਾਉਣ ਲਈ ਜੋ ਇੰਡੀਆ ਕਰ ਰਿਹਾ, ਕਿਉਂਕਿ ਜਦੋਂ ਅਸੀਂ ਇੰਡੀਆ ਦੇ ਹਿਊਮਨ ਰਾਈਟਸ ਰੈਕਟ ਦੀ ਗੱਲ ਕਰਦੇ ਹਾਂ ਜਾਂ ਆਪਣੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਤੇ ਉਹਨੂੰ ਰੁਕਵਾਉਣ ਦੇ ਲਈ ਇਹ ਇੰਟਰਫੀਅਰ ਕਰ ਰਹੇ ਨੇ। ਫਿਰ CALD ਗਰੁੱਪ ਦੇ ਮੈਂਬਰਾਂ ਦੀਆਂ ਗਤੀਵਿਧੀਆਂ ਦੀ ਅਸਲ ਜੀਵਨ ਤੇ ਆਨਲਾਈਨ ਨਿਗਰਾਨੀ ਕਰਨ ਲਈ, ਵਿਦੇਸ਼ੀ ਸਰਕਾਰ ਦੇ ਵਿਚਾਰਾਂ ਤੇ ਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਹ ਆ ਵੀ ਆਵਾਜ਼ ਬੰਦ ਕਰਵਾਣੀ। ਦੂਸਰੀ ਜਿਹੜੇ ਪ੍ਰੋ ਹਿੰਦੂਤਵਾ ਗਰੁੱਪ ਨੇ ਉਹਨਾਂ ਨੂੰ ਫੰਡਿੰਗ ਦਿੱਤੀ ਜਾ ਰਹੀ ਹੈ ਕਿ ਉਹ ਹਿੰਦੂਤਵਾ ਦਾ ਨੈਰੇਟਿਵ ਉਭਾਰਨ। ਫਿਰ ਜਿਹੜਾ ਵਿਦੇਸ਼ੀ ਸਰਕਾਰ ਦੇ ਲਾਭ ਲਈ ਜਾਣਕਾਰੀ ਪ੍ਰਾਪਤ ਕਰਨ ਲਈ, ਹੁਣ ਉੱਥੇ ਵੀ ਅਡਾਨੀਆਂ ਦੀ ਕੋਲ ਔਰ ਦੂਜੇ ਤੀਜੇ ਦੇ ਵਿੱਚ ਇਨਵੈਸਟਮੈਂਟ ਹੈ, ਉੱਥੇ ਵੀ ਇਹਨਾਂ ਨੇ ਆਪਣੇ ਇਸ ਕਿਸਮ ਦੇ ਟੁੱਚੇ ਖੜੇ ਕੀਤੇ ਹੋਏ ਨੇ ਤਾਂ ਕਿ ਉਹਨਾਂ ਦੇ ਬਿਜ਼ਨਸ ਇੰਟਰਸਟ ਨੂੰ ਜਿਹੜਾ ਉਹ ਉਭਾਰ ਸਕਣ, ਵਿਆਪਕ ਆਬਾਦੀ ਦੇ ਵਿਚਾਰਾਂ ਤੇ ਰਾਏ ਨੂੰ ਪ੍ਰਭਾਵਿਤ ਕਰਨ ਲਈ ਕਿ ਵੀ ਤੁਸੀਂ ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਬਣਾ ਰਹੇ ਹੋ। ਔਰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਵਿੱਚ ਜਿਵੇਂ ਉਹਨਾਂ ਨੇ ਜਿਹੜਾ ਆਸਟ੍ਰੇਲੀਅਨ ਮੇਨ ਸਟ੍ਰੀਮ ਨਿਊਜ਼ਪੇਪਰਸ ਦੇ ਵਿੱਚ ਸਿੱਖਾਂ ਦੇ ਖਿਲਾਫ ਪਾਰਟੀਸਨ ਖਬਰਾਂ ਲਵਾਈਆਂ ਤਾਂ ਕਿ ਸਿੱਖਾਂ ਦੇ ਇਮੇਜ ਨੂੰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਵਿੱਚ ਵੀ ਖਰਾਬ ਕੀਤਾ ਜਾਏ। ਔਰ ਹੁਣ ਇਸ ਕਿਸਮ ਦੀ ਦਖਲਅੰਦਾਜ਼ੀ ਦਾ ਕੀ ਅਸਰ ਹੋ ਸਕਦਾ ਹੈ, ਕੀ ਰੂਪ ਲੈ ਸਕਦੀ ਹੈ ਦਖਲਅੰਦਾਜ਼ੀ। ਉਹਨਾਂ ਨੇ ਕਿਹਾ ਹਮਲਾ ਜਾਂ ਹਮਲੇ ਦੀਆਂ ਧਮਕੀਆਂ ਜਿਹੜਾ ਸਿੱਖਾਂ ਨੂੰ ਸਿੱਧੀਆਂ ਸਿੱਧੀਆਂ ਮਿਲ ਰਹੀਆਂ ਨੇ, ਬਲੈਕਮੇਲ ਕਰਨਾ। ਹੁਣ ਤੁਸੀਂ ਉਹਨਾਂ ਬੱਚਿਆਂ ਦੀਆਂ ਛੋਟੇ ਵੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਕਹੋ ਕਿ ਜੀ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਏ, ਇਹ ਡਰ ਪੈਦਾ ਕਰਨਾ ਹੈ, ਬਲੈਕਮੇਲ ਕਰਨਾ ਹੈ, ਅਗਵਾ ਕਰਨਾ, ਗੈਰ ਕਾਨੂੰਨੀ ਨਜ਼ਰਬੰਦੀ ਜਾਂ ਆਜ਼ਾਦੀ ਤੋਂ ਵਾਂਝਾ ਰੱਖਣਾ। ਹੁਣ ਜਦੋਂ ਇੱਥੇ ਖਬਰਾਂ ਲਾਈਆਂ ਗਈਆਂ ਜਾਂ ਉੱਥੋਂ ਦੇ ਮੀਡੀਆ 'ਚ ਵੀ ਕਿ ਜੀ ਗੁਰਪਤਵੰਤ ਪੰਨੂ ਨੂੰ ਕਿਡਨੈਪ ਕਰ ਲਿਆ ਗਿਆ ਜਾਂ ਇਹਨਾਂ ਨੂੰ ਕਿਡਨੈਪ ਜਾਂ ਉਹ ਉਹਨਾਂ ਦਾ ਜਿਹੜਾ ਉਹ ਮੇਜਰ ਗੌਰਵ ਆਰੀਆ ਨਾਂ ਦਾ ਬੰਦਾ ਜਿਹੜਾ ਉਹਨਾਂ ਨੂੰ ਸਟੈਪ ਵਾਈਜ਼ ਦੱਸ ਰਿਹਾ ਵੀ ਖਾਲਿਸਤਾਨੀਆਂ ਦੀ ਆਵਾਜ਼ ਨੂੰ ਕਿਵੇਂ ਬੰਦ ਕਰਨਾ, ਇਹ ਵੀ ਉਹਦਾ ਹਿੱਸਾ ਹੈ ਜਿਹਨੂੰ ਕਿ ਅੱਗੋਂ ਇਹ ਸ਼ੇਅਰ ਕਰਕੇ ਪ੍ਰਚਾਰਦੇ ਨੇ। ਪਿੱਛਾ ਕਰਨਾ ਤੇ ਵਿਅਕਤੀਗਤ ਜਾਂ ਇਲੈਕਟ੍ਰੋਨਿਕ ਰੂਪ ਵਿੱਚ ਅਣਚਾਹੀ ਨਿਗਰਾਨੀ। ਸਾਨੂੰ ਇਹ ਹੈ ਕਿ ਭਾਈ ਇਹ IT ਸੈਕਟਰ 'ਚ ਬੈਠੇ ਹੋਏ ਨੇ, ਸਾਡੇ ਫੋਨ, ਸਾਡੀਆਂ ਈਮੇਲ, ਸਾਡੇ ਦੂਜੀਆਂ ਸਾਰੀਆਂ ਇਹ ਮੋਨੀਟਰ ਕਰ ਰਹੇ ਨੇ। ਇਹ ਵੀ ਵਿਦੇਸ਼ੀ ਦਖਲਅੰਦਾਜ਼ੀ ਹੈ। ਕਿਸੇ ਵਿਅਕਤੀ ਨੂੰ ਉਸਦੇ ਪਰਿਵਾਰ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਸਹਿਯੋਗੀਆਂ ਨੂੰ ਧਮਕਾ ਕੇ ਆਪਣੀ ਗੱਲ ਮੰਨਣ ਲਈ ਮਜਬੂਰ ਕਰਨਾ। ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਜਿਹੜੇ ਫੜੇ ਗਏ ਜਾਂ ਦੂਜੇ ਉਹਨਾਂ ਤੋਂ ਉਹਨਾਂ ਦੇ ਰਿਸ਼ਤੇਦਾਰ ਆਸਟ੍ਰੇਲੀਆ ਹੋਣ, ਕੈਨੇਡਾ ਹੋਣ, ਅਮਰੀਕਾ, ਕਾਲਾਂ ਕਰਵਾਈਆਂ ਗਈਆਂ ਕਿ ਭਾਈ ਤੁਸੀਂ ਬੰਦ ਕਰੋ, ਮਦਦ ਕਰੋ। ਔਰ ਦੂਜਾ ਇਹ ਵੀ ਇੰਟਰਫੇਰੈਂਸ ਦਾ ਹਿੱਸਾ ਹੈ। ਸੋਸ਼ਲ ਮੀਡੀਆ ਰਾਹੀਂ ਕਿਸੇ ਵਿਅਕਤੀ ਜਾਂ ਗਰੁੱਪ ਨੂੰ ਬਦਨਾਮ ਕਰਨ ਲਈ ਆਨਲਾਈਨ ਅਪਸ਼ਬਦ ਫੈਲਾਉਣ ਵਾਲੀਆਂ ਮੁਹਿੰਮਾਂ ਚਲਾਉਣਾ। ਉਹ ਤਾਂ ਅਸੀਂ ਆਪਣੇ ਚੀਜ਼ ਜੇ ਦੇਖੀਏ ਤੇ ਕਿੰਨੀਆਂ ਧਮਕੀਆਂ ਜਿਹੜੀਆਂ ਨੇ ਇਸ ਦੇ ਉੱਤੇ ਹੁੰਦੀਆਂ ਨੇ ਹਰ ਸੈਗਮੈਂਟ ਦੇ ਥੱਲੇ। ਔਰ ਇਸ ਦੇ ਵਿੱਚ ਫਿਰ ਉਹਨਾਂ ਨੇ ਇਹ ਵੀ ਪੂਰੀ ਡਿਟੇਲ ਦਿੱਤੀ ਹੈ ਕਿ ਭਾਈ ਕਿਹਨੂੰ ਨਿਸ਼ਾਨਾ ਬਣਾਇਆ ਜਾ ਸਕਦਾ। ਉਹਨਾਂ ਕਿਹਾ ਵੀ ਇਹ ਵਿਦੇਸ਼ੀ ਸਰਕਾਰਾਂ ਇਹਨਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਨੇ। ਆਸਟ੍ਰੇਲੀਆ ਵਿੱਚ ਰਹਿੰਦੇ ਉਹਨਾਂ ਦੇ ਸਾਬਕਾ ਜਾਂ ਮੌਜੂਦਾ ਨਾਗਰਿਕਾਂ ਨੂੰ ਉਹਨਾਂ ਨੂੰ ਤੁਸੀਂ ਖਰੀਦਣਾ
ਤੇ ਜਾਂ ਜੋ ਵਿਰੋਧ 'ਚ ਨੇ ਉਹਨਾਂ ਨੂੰ ਤੁਸੀਂ ਰਾਜਨੀਤਿਕ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜਿਹੜੇ ਪੋਲੀਟੀਕਲੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਨੇ ਜਾਂ ਹਿਊਮਨ ਰਾਈਟਸ ਦੀ ਗੱਲ ਕਰ ਵਿਰੋਧੀਆਂ ਨੂੰ ਜਿਹੜਾ ਵਿਰੋਧ ਕਰ ਰਿਹਾ ਪੱਤਰਕਾਰਾਂ ਨੂੰ ਉੱਥੇ ਜੋ ਇੰਡੀਆ 'ਚ ਚੱਲ ਰਿਹਾ ਹੈ ਉਹੀ ਹਾਲ ਇੱਥੇ ਹੈ ਸਿਆਸੀ ਵਿਰੋਧੀਆਂ ਨੂੰ ਫਿਰ ਥੱਲੇ ਪੂਰਾ ਹੈ ਕਿ ਭਾਈ ਤੁਸੀਂ ਕਿਵੇਂ ਫੋਨ ਰਾਹੀਂ ਸੰਪਰਕ ਕਰੋ ਤੁਹਾਨੂੰ ਕੀ ਕਰਨਾ ਬਣਦਾ ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਇਸ ਪੈਟਰਨ ਦੇ ਉੱਤੇ ਜਿਵੇਂ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਨਾਲ ਰਾਬਤਾ ਕੀਤਾ ਹੈ ਈਵਨ ਪੰਜਾਬੀ ਵਰਜ਼ਨ ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਹੋਏ ਵੀ ਸਾਡੇ ਹਕੂਕ ਕੀ ਨੇ ਆਸਟ੍ਰੇਲੀਅਨ ਗਵਰਨਮੈਂਟ ਨੂੰ ਜਿਹੜਾ ਹੈ ਉਹ ਪੂਰਾ ਜਾਗਰੂਕ ਰੱਖਿਆ ਔਰ ਉਹਨਾਂ ਨੇ ਪੂਰੀ ਜਿਹੜੀ ਹੈ ਇਸ ਦੇ ਉੱਤੇ ਪੂਰੀ ਇਨਕੁਆਇਰੀ ਮਾਰਕ ਕੀਤੀ ਹੋਈ ਹੈ ਅਸੀਂ ਸਮਝਦੇ ਹਾਂ ਕਿ ਵੋਲੰਟੈਰਲੀ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਿਸਾਨ ਮੋਰਚੇ ਤੋਂ ਲੈ ਕੇ ਹੁਣ ਤੱਕ ਜਿਸ ਲੈਵਲ ਦੇ ਇੰਟਰਫੇਅਰੈਂਸ ਜਿੰਨੇ ਇਹਨਾਂ ਨੇ ਕਾਲਮ ਦਿੱਤੇ ਨੇ ਸਾਰੇ ਹੀ ਸਿੱਖਾਂ ਤੇ ਲਾਗੂ ਹੁੰਦੇ ਨੇ ਕਿਉਂਕਿ ਇਹਨਾਂ ਨੇ ਹਰ ਲੈਵਲ ਦੇ ਉੱਤੇ ਇੰਟਰਫੇਅਰੈਂਸ ਕੀਤੀ ਹੈ ਇਹ ਵੀਜ਼ੇ ਨੂੰ ਪਾਸਪੋਰਟ ਨੂੰ ਵੀ ਐਜ਼ ਏ ਹਥਿਆਰ ਵਰਤਦੇ ਨੇ ਧਮਕਾਉਂਦੇ ਵੀ ਨੇ ਇਹ ਵੀ ਮੁਹਿੰਮ ਚਲਾਈ ਕਿ ਸਿੱਖ ਵਪਾਰੀਆਂ ਤੋਂ ਸਿੱਖ ਬਿਜ਼ਨੈਸਿਸ ਤੋਂ ਸੌਦਾ ਨਾ ਖਰੀਦੋ ਔਰ ਇਸ ਸਾਰੇ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਹੈ ਐਕਟਿਵਿਜ਼ਮ ਦਾ ਅਲਟੀਮੇਟਲੀ ਅਸਰ ਔਰ ਇਹੀ ਸਾਨੂੰ ਹਰ ਮੁਲਕ ਦੇ ਵਿੱਚ ਲਾਅ ਐਨਫੋਰਸਮੈਂਟ ਏਜੰਸੀਜ਼ ਨਾਲ ਇੰਟੈਲੀਜੈਂਸ ਏਜੰਸੀਜ਼ ਨਾਲ ਇਹਨਾਂ ਦੇ ਲਾਅ ਮੇਕਰਸ ਦੇ ਨਾਲ ਤਾਲਮੇਲ ਬਣਾਉਣਾ ਹੋਏਗਾ ਤਾਂ ਹੀ ਅਸੀਂ ਇਹਨਾਂ ਦੇ ਜਿਹੜੀ ਭਾਰਤੀ ਅਜੀਤ ਡੋਵਲ ਦੀ ਡਰਟੀ ਗੇਮ ਹੈ ਉਸ ਦਾ ਜਿਹੜਾ ਮੂੰਹ ਭੰਨ ਸਕਦੇ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੈਨ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਤੀਜਾ ਸੈਂਟਰ ਟੋਰਾਂਟੋ ਵਿਖੇ ਟੋਰਾਂਟੋ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 16 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2666 437 423 2669 ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਲਦਾਖ ਦੇ ਚਸ਼ੂਲ ਏਰੀਆ ਦੇ ਕਾਉਂਸਲਰ ਦਾ ਕਹਿਣਾ ਹੈ ਕਿ ਚੀਨ ਨੇ ਲਦਾਖ ਦੇ ਜਿਹੜੇ ਬਫਰ ਜ਼ੋਨ ਵਿੱਚ 4 ਤੰਬੂ ਹੋਰ ਗੱਡ ਲਏ ਹਨ ਸੋ ਚੀਨ ਭਾਰਤ ਨੂੰ ਲਗਾਤਾਰ ਉਸ ਦੀ ਔਕਾਤ ਦਿਖਾ ਰਿਹਾ ਹੈ ਔਰ ਦੂਸਰੇ ਪਾਸੇ ਯੂਕਰੇਨ ਵੱਲੋਂ ਨੈਟੋ ਦੀ ਮੈਂਬਰਸ਼ਿਪ ਦੀ ਜਿਹੜੀ ਗਰੰਟੀ ਨਾ ਮਿਲਣ ਕਰਕੇ ਬੜੀ ਫਰਸਟ੍ਰੇਸ਼ਨ ਦਾ ਇਜ਼ਹਾਰ ਕੀਤਾ ਗਿਆ ਹੈ ਸੋ ਇਸ ਤੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਤੁਹਾਡੇ ਮੈਸੇਜ ਨੇ YouTube ਦੇ ਉੱਪਰ ਲਾਈਵ ਜਿਹੜੇ ਨੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਔਰ ਸਾਡੇ ਕੋਲ ਮੈਸੇਜ ਆਇਆ ਬਲੈਕੀਆ ਗੇਮਿੰਗ ਕਹਿੰਦੇ ਨੇ ਕਿ ਰਾਠ ਸਾਹਿਬ ਸਾਡਾ ਇਲਾਕਾ ਸ਼ੰਭੂ ਬਾਰਡਰ ਤੇ ਹੈ ਤੇ ਘੱਗਰ ਦੀਆਂ ਜਿਹੜਾ ਦਰਿਆ ਨੇ ਬਹੁਤ ਬੁਰੀ ਤਰ੍ਹਾਂ ਨਾਲ ਪੂਰਾ ਜਿਹੜਾ ਇਲਾਕਾ ਹੈ ਉਹ ਤਬਾਹ ਕਰ ਦਿੱਤਾ ਹੈ ਸੋ ਸੈਡ ਐਂਡ ਲਖਵਿੰਦਰ ਔਲਖ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਔਰ ਫਿਰ ਬਲੈਕੀਆ ਜੀ ਨੇ ਕਹਿ ਲਿਆ ਕਿ ਦੇਗ ਤੇਗ ਫਤਿਹ ਪੰਥ ਕੀ ਜੀਤ ਔਰ ਹਰਦੀਪ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਔਰ ਜ਼ੁਬੇਰ ਯਾਕੂਬ ਜੀ ਹਰਾਂ ਦੇ ਬਹੁਤ ਸਾਰੇ मैसेज ने हमेशा तरह yesterday he was गायब सो आई होप फ्रांस में रहने वाले सिख मोदी के खिलाफ बहुत बड़ा मुजाहरा यानी कि प्रोटेस्ट करेंगे जैसे सिख कौम ने यूएसए में प्रोटेस्ट किया था इवन हिंदूज फॉर ह्यूमन राइट्स वालियां ने भी प्रोटेस्ट रखा हुआ है हाँ जी सो इसी तरह साडे को मैसेज आया निहंग सिंह जी कहंदे ने कि डॉक्टर साहब राफेल ਦੀਆਂ ਜਿਹੜੀਆਂ ਫਾਈਲਸ ਖੋ ਗਈਆਂ ਸਨ ਉਹ ਤਾਂ ਮਨੋਹਰ ਪਾਰੇਕਰ ਜਿਹੜਾ ਡਿਫੈਂਸ ਮਿਨਿਸਟਰ ਸੀ ਔਰ ਇਹਨਾਂ ਦਾ ਜਿਹੜਾ ਗੋਆ ਦਾ ਉਹਨੂੰ ਬਾਅਦ ਚ ਭੇਜਿਆ ਚੀਫ ਮਿਨਿਸਟਰ ਉਹਦੀ ਤਾਂ ਮੌਤ ਵੀ ਸ਼ੱਕੀ ਹਾਲਾਤਾਂ 'ਚ ਹੋਈ ਕਿਉਂਕਿ ਉਹ ਫਾਈਲਾਂ ਨਾਲ ਲੈ ਗਏ ਸੀ ਉਹਨੂੰ ਪਤਾ ਸੀ ਕਿ ਵੀ ਇਹ ਬੇਈਮਾਨੀ ਇਹਨਾਂ ਨੇ ਕੀਤੀ ਹੈ ਉਹ ਇੱਕ ਇਮਾਨਦਾਰ ਆਦਮੀ ਸੀ ਭਾਵੇਂ ਬੀਜੇਪੀ ਦਾ ਸੀ ਪਰ ਉਹ ਵੀ ਕੈਂਸਰ ਦੇ ਨਾਲ ਮਾਰਿਆ ਜਿਵੇਂ ਸੁਸ਼ਮਾ ਸਵਰਾਜ ਮਾਰੀ ਔਰ ਇਹਨਾਂ ਦਾ ਅਰੁਣ ਜੇਤਲੀ ਇਹ ਤਿੰਨੋਂ ਹੀ ਜਿਹੜੇ ਵਾਜਪਾਈ ਦੇ ਬੜੇ ਕਰੀਬੀ ਲੋਕ ਸੀ ਇਹਨਾਂ ਦੇ ਵੀ ਸ਼ੱਕੀ ਹਾਲਤ ਦੇ ਵਿੱਚ ਹੀ ਕੈਂਸਰ ਬਣਾਇਆ ਗਿਆ ਔਰ ਇਹਨਾਂ ਦੀਆਂ ਮੌਤਾਂ ਹੋਈਆਂ ਜਸਵੰਤ ਸਮਰਾ ਜੀ ਕਹਿੰਦੇ ਡਾਕਟਰ ਜਸਵੰਤ ਕੌਰ ਡਾਕਟਰ ਪਰਮਜੀਤ ਸਿੰਘ ਸਮਰਾ ਵੱਲੋਂ ਟੀਵੀ 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਗੁਰਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਂਝੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਔਰ ਕੁਲਦੀਪ ਕੌਰ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਅਵਤਾਰ ਗੁਜਰ ਜੀ ਵਾਹਿਗੁਰੂ ਮਿਹਰ ਕਰਨ ਔਰ ਸਰਮੁਖ ਮੰਦਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜ਼ਿੰਦਾਬਾਦ
ਹਲ ਆਜ਼ਾਦੀ ਸਿੰਘ ਸ਼ਿੰਦਾ ਨੂੰ ਪ੍ਰਣਾਮ। ਹਾਂਜੀ, ਸਿੰਘ ਸ਼ਹੀਦਾਂ ਨੂੰ ਪ੍ਰਣਾਮ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏ ਨੇ ਕਾਫੀ ਸਾਰੇ, ਔਰ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸੇ ਤਰ੍ਹਾਂ ਬਲਿਹਾਰ ਸੋਹੀ ਵੀ ਆਜ਼ਾਦੀ ਹੀ ਹਾਲ ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਸਵੀਰ ਬਰਾੜ ਜੀ ਵੀ ਹਮੇਸ਼ਾ ਉਹਨਾਂ ਦਾ ਮੈਸੇਜ ਹੁੰਦਾ ਹੈ, ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮੁਠਾਰੋ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ, TV84 ਜ਼ਿੰਦਾਬਾਦ ਜ਼ਿੰਦਾਬਾਦ। ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਕਿਆ ਬਾਤ ਹੈ ਡਾਕਟਰ ਸਾਹਿਬ ਜੀ, ਲਾਜਵਾਬ ਨਜ਼ਮ, ਪਤਾ ਨਹੀਂ ਨਜ਼ਮ, ਸੌਰੀ ਨਜ਼ਮ ਜਿਹੜੀ ਤੁਸੀਂ ਹਾਂਜੀ ਸੋ ਸੰਤੋਖ ਸਿੰਘ ਹੋਰਾਂ ਹਾਂਜੀ। ਜਸਕੀਰਤ ਸਿੰਘ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਚੜ੍ਹਦੀ ਕਲਾ ਕਰਨ, ਔਰ ਖਾਲਸਾ ਜ਼ਿੰਦਾਬਾਦ। ਜ਼ੁਬੇਰ ਜੀ ਵੀ ਕਹਿੰਦੇ ਨੇ ਕਿ ਨਹੀਂ ਮੈਂ ਨਹੀਂ ਪੜ੍ਹ ਸਕਾਂ ਕਿ ਮੋਲੇ ਨੂੰ ਮੋਲਾ ਨਾ ਮੇਰਾ ਤੇ ਮੋਲਾ ਨਹੀਂ ਨਾ ਮਾਰੇ, ਸੇਮ ਵੇ ਸਿੱਖ ਨੂੰ ਸਿੱਖ ਨਾ ਮਾਰੇ ਤੇ ਸਿੱਖ ਨਹੀਂ ਮਰਦਾ। ਸੋ ਨਾਈਸ ਐਂਡ ਕਦੇ ਨਾ ਹਾਰੇ। ਹਾਂਜੀ, ਉਹਨਾਂ ਨੇ ਕਿਹਾ ਕਿ ਏਦਾਂ ਇਹ ਲਿਖਿਆ ਉਹਨਾਂ ਨੇ, ਨਾ ਮਰਦਾ। ਸੋ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਕਹਿੰਦੇ ਨੇ ਆਜ਼ਾਦੀ ਹਾਲ ਹੈ ਵੀਰੋ, ਵਰਕ ਔਨ ਇਟ ਐਂਡ ਗੈਟ ਇਟ, ਵੈਰੀ ਸੂਨ ਵੀ ਆਰ ਗੋਇੰਗ ਟੂ ਬੀ ਏ ਸੋਵਰਨ ਕੰਟਰੀ ਅਗੇਨ। ਔਰ ਫਿਰ ਉਹਨਾਂ ਦਾ ਮੈਸੇਜ ਆ ਗਿਆ, ਕਹਿੰਦੇ ਖਾਲਸਾ ਜ਼ਿੰਦਾਬਾਦ, 6 ਫॉर ਜਸਟਿਸ ਜ਼ਿੰਦਾਬਾਦ, ਲੌਂਗ ਲਿਵ TV84 ਪ੍ਰੋਗਰਾਮ, ਸੱਚੋ ਸੱਚ, ਯੂਰ ਐਫਰਟਸ ਵਿਲ ਬੀ ਐਪਰੀਸ਼ੀਏਟਡ ਇਨ ਈਅਰਸ ਅਹੈਡ, ਥੈਂਕਸ। ਐਂਡ ਇਸੇ ਤਰ੍ਹਾਂ ਮੇਰੇ ਖਿਆਲ ਜ਼ੁਬੇਰ ਜੀ ਹੋਰਾਂ ਨੇ ਇੱਕ ਕੁਐਸਚਨ ਪੁੱਛਿਆ ਸੀ, ਕਹਿੰਦੇ ਸੀ ਕਿ ਇਹ ਕੋਟ ਕਿਹਨਾਂ ਦੀ, ਲੈਟ ਮੀ ਸੀ, ਕਹਿੰਦੇ ਇੱਕ ਮਿੰਟ ਲੈਟ ਮੀ ਗੈਟ ਇਟ। ਹਾਂਜੀ, उन्होंने लिखा कि गिव मी फ्रीडम और गिव मी डेथ, ये बात किसने बोली थी मैं भूल गया। हाँ जी, ये पैट्रिक हैनरी ने 1775 ਚ ਵਰਜੀਨੀਆ ਕਨਵੈਨਸ਼ਨ ਦੇ ਵਿੱਚ 20-21 ਸਾਲ ਦਾ ਸੀ। ਪੈਟਰਿਕ ਹੈਨਰੀ ਵਕੀਲ ਸੀ, ਔਰ ਉਹਨੇ ਕਿਹਾ ਸੀ ਕਿ ਵੀ ਅੱਜ ਫੈਸਲਾ ਕਰਕੇ ਜਾਣਾ ਕਿ ਅਸੀਂ ਬ੍ਰਿਟਿਸ਼ ਜਿਹੜੀ ਕਲੋਨੀਅਲਿਜ਼ਮ ਹੈ ਇਹਦੇ ਖਿਲਾਫ ਲੜਨਾ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਇਹ ਪੈਟਰਿਕ ਹੈਨਰੀ ਦੇ ਲਫ਼ਜ਼ ਨੇ। ਔਰ ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ, ਹੁਣ ਤੁਹਾਡੇ ਤੋਂ ਮਾਈਕ ਮੈਂ ਲੈ ਲੈਣਾ। ਜੀ ਜੀ। ਦੇਖੋ, ਅਮਰੀਕਾ ਦੌਰਾ ਮੋਦੀ ਦਾ 3 ਰੋਜ਼ਾ ਭਾਵੇਂ ਬੜਾ ਢੋਲ ਢਮੱਕੇ ਦੇ ਨਾਲ ਹੋਇਆ, ਲੇਕਿਨ ਜਿਹੜੀ ਜੁਆਇੰਟ ਪ੍ਰੈਸ ਕਾਨਫਰੰਸ ਵੀ ਹੋਈ ਜਾਂ ਜੋ ਵੀ ਕਿਹਾ ਗਿਆ, ਹਾਲਾਂਕਿ ਇਹ ਤਾਂ ਠੀਕ ਹੈ ਅਮਰੀਕਾ ਭਾਰਤ ਦਾ ਮੋਢਾ ਵਰਤ ਕੇ ਚੀਨ ਨੂੰ ਟਿਕਾਣੇ ਰੱਖਣਾ ਚਾਹੁੰਦਾ, ਪਰ ਈਵਨ ਉਸ ਸਟੇਟਮੈਂਟ ਦੇ ਵਿੱਚ ਵੀ ਚੀਨ ਦਾ ਨਾਂ ਨਹੀਂ ਸੀ ਮੈਂਸ਼ਨ। ਲਫ਼ਜ਼ ਚੀਨ ਮੂੰਹੋਂ ਨਹੀਂ ਕੱਢਦੇ, ਬਾਕੀ ਸਾਰੀਆਂ ਗੱਲਾਂ ਬਾਰਡਰ ਤੇ ਇੱਧਰ ਉੱਧਰ, ਪਰ ਚੀਨ ਲਫ਼ਜ਼ ਮੂੰਹੋਂ ਨਹੀਂ ਕੱਢਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜੇ ਇਹਨਾਂ ਦੀ ਅੰਡਰ ਸੈਕਟਰੀ ਜਿਹੜੀ ਹੈ ਉਹ ਗਈ ਹੈ ਹਿਊਮਨ ਰਾਈਟਸ ਔਰ ਡੈਮੋਕ੍ਰੇਸੀ ਦੀ, ਇੰਡੀਆ ਨੂੰ ਵੀ ਲੈਸਨ ਦੇ ਰਹੀ ਹੈ ਜਾ ਕੇ, ਪਰ ਦਲਾਈ ਲਾਮੇ ਨੂੰ ਮਿਲਣ ਦੀ ਲਾਈਨ ਵੀ ਰੱਖ ਲਈ ਤਾਂ ਕਿ ਚੀਨ ਨੂੰ ਵੀ ਪ੍ਰਵੋਕ ਕੀਤਾ। ਚਾਈਨਾ ਨੇ ਆਫੀਸ਼ੀਅਲ ਪ੍ਰੋਟੈਸਟ ਵੀ ਕੀਤਾ। ਅੱਛਾ, ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਔਰ ਅਮਰੀਕਾ ਦੀ ਕੋਈ ਮਿਲੀਟੈਰੀਲੀ ਤਾਂ ਕੋਈ ਕੰਪੀਟੀਸ਼ਨ ਨਹੀਂ ਹੈ ਜਾਂ ਉਹਨਾਂ ਨੇ ਕੋਈ ਟਕਰਾਣਾ ਨਹੀਂ ਹੈ। ਬਿਜ਼ਨਸ ਇੰਟਰਸਟ ਨੇ ਔਰ ਅਮਰੀਕਾ ਚਾਈਨਾ ਨੂੰ ਕਰਟੇਲ ਕਰਨਾ ਚਾਹੁੰਦਾ ਔਰ ਚਾਈਨਾ ਜਿਹੜਾ ਉੱਭਰ ਕੇ ਅਮਰੀਕਾ ਨੂੰ ਬੀਟ ਕਰਨਾ ਚਾਹੁੰਦਾ, ਇਹ ਹੈ। ਹੁਣ ਉਹਦੇ ਵਿੱਚ ਭਾਰਤ ਜਿਹੜਾ ਹੈ ਇਸ ਖੇਡ ਦੇ ਵਿੱਚ ਅਮਰੀਕਾ ਦਾ ਜਿਹੜਾ ਹੈ ਉਹ ਜੂਨੀਅਰ ਪਾਰਟਨਰ ਕੀ ਉਵੇਂ ਜਿਹੜਾ ਉਹ ਐਲਾਈ ਵੀ ਮਿਲਟਰੀ ਬਣਨ ਨੂੰ ਤਿਆਰ ਨਹੀਂ ਹੈ। ਤੇ ਇਸ ਸਾਰੇ ਦੇ ਚੱਲਦਿਆਂ ਅੱਜ ਹੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪ੍ਰਵੀਨ ਸਾਹਨੀ ਨੇ ਜਦੋਂ ਇੱਕ ਐਨਾਲਿਸਿਸ ਦਿੱਤਾ ਵਿਜ਼ਿਟ ਦਾ, ਉਹਨੇ ਕਿਹਾ ਕਿ ਜੀ ਦੇਖੋ ਅਮਰੀਕਾ ਚੀਨ ਤੇ ਦਬਾਅ ਪਾਉਣ ਲਈ 2-3 ਜਿਹੜੀਆਂ ਨੇ ਉਹ ਟੈਕਟਿਕ ਉੱਥੇ ਵਰਤ ਰਿਹਾ। ਇੱਕ ਤਾਂ ਤਾਈਵਾਨ ਹੈ, ਉਹਨੂੰ ਹਥਿਆਰ ਵੀ ਦਿੱਤੇ ਜਾ ਰਹੇ ਨੇ, ਦੂਸਰੇ ਵੀ ਨੇ। ਔਰ ਸ਼ੀ ਜਿਨਪਿੰਗ ਦਾ ਜੇ ਕੋਈ ਡ੍ਰੀਮ ਹੈ ਤੇ ਉਹ ਆਪਣੀ ਲਾਈਫ ਟਾਈਮ 'ਚ ਚਾਈਨਾ ਦੀ ਨੂੰ ਯੂਨਾਈਟ ਕਰਨ ਦਾ, ਜਦੋਂ ਯੂਨਾਈਟ ਕਰਨਾ ਕਹਿੰਦੇ ਨੇ ਉਹ ਕਹਿੰਦੇ ਵੀ ਉਹਦੇ 'ਚ ਤਾਈਵਾਨ ਵੀ ਮੁਖਤਾਰਾ ਚੀਨ ਦਾ ਹਿੱਸਾ ਬਣੇ ਔਰ ਸਾਊਥ ਤਿੱਬਤ ਵੀ। ਸਾਊਥ ਤਿੱਬਤ ਇੰਡੀਆ ਦਾ ਅਰੁਣਾਚਲ ਪ੍ਰਦੇਸ਼ ਹੈ ਜਿਹਦਾ ਨਾਂ ਸਾਊਥ ਤਿੱਬਤ ਹੈ, ਔਰ ਉਹਦੇ ਪਿੰਡਾਂ ਦੇ ਨਾਂ ਵੀ ਆਪਣੇ ਰੱਖਦੇ ਨੇ। ਉਹਨੇ ਪ੍ਰਵੀਨ ਸਾਹਨੀ ਨੇ ਬਿਲਕੁਲ ਠੀਕ ਕਨਕਲੂਡ ਕੀਤਾ। ਉਹਨੇ ਕਿਹਾ ਵੀ ਤਾਈਵਾਨ ਦੇ ਨਾਲ ਡਾਇਰੈਕਟ ਅਟੈਕ ਕਰਨਾ ਜਾਂ ਦੂਜਾ ਉਹ ਤਾਂ ਅਮਰੀਕਾ ਨੂੰ ਸਿੱਧੇ ਤੌਰ ਤੇ ਲੈ ਆਂਦਾ ਕਿਉਂਕਿ ਉਹ ਅਮਰੀਕਾ ਦੀ ਸ਼ਰਨ 'ਚ ਹੈ ਔਰ ਉਹ ਸ਼ਾਇਦ ਚਾਈਨਾ ਉਸ ਨੂੰ। ਉਹਨਾਂ ਨੇ ਕਿਹਾ ਵੀ ਜਿਹੜਾ ਉਹਨਾਂ ਲਈ ਸੌਫਟ ਟਾਰਗੇਟ ਹੈ ਜਿਹਦੇ ਥੱਲੇ ਨਾ ਤਾਂ ਅਮਰੀਕਾ ਵਾਰ ਡਿਕਲੇਅਰ ਕਰੇਗਾ ਅਗੇਂਸਟ ਚਾਈਨਾ, ਨਾ ਹੀ ਇੰਡੀਆ ਦੇ ਕੋਲ ਕੈਪੇਬਿਲਿਟੀ ਹੈ ਕਿ ਉਹ ਚਾਈਨਾ ਦੇ ਕੋਈ ਉਹ ਮੈਚ ਹੀ ਨਹੀਂ ਹੈ ਚਾਈਨਾ ਦੀ ਮਿਲਟਰੀ ਔਰ ਦੂਜੇ ਦਾ, ਉਹ ਹੈ ਸਾਊਥ ਚਾਈਨਾ ਨੂੰ ਯਾਨੀ ਕਿ ਅਰੁਣਾਚਲ ਨੂੰ ਖੋਹ ਲੈਣਾ। ਔਰ ਇੰਨਾ ਕੁ ਵਲਨਰੇਬਲ ਹੈ
ਕਿ ਚਾਈਨਾ ਉਹ ਐਕਸ਼ਨ ਕਿਸੇ ਵੇਲੇ ਵੀ ਕਰ ਸਕਦਾ। ਹੁਣ ਇਹ ਅੱਜ ਹੀ ਉਹਦਾ ਹੀ ਜਿਹੜਾ ਐਨਾਲਿਸਿਸ ਮੈਂ ਸੁਣ ਰਿਹਾ ਸੀ, ਔਰ ਅੱਜ ਮੈਂ ਜਦੋਂ ਦੋ ਖਬਰਾਂ ਦੇਖੀਆਂ, ਮੈਂ ਕਿਹਾ ਵੀ 40,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ 1962 ਚ ਇੰਡੀਆ ਨੇ ਗਵਾਈ ਹੋਈ ਹੈ। ਉਸ ਦੇ ਲਈ ਪਾਰਲੀਮੈਂਟ ਚ ਮਤੇ ਵੀ ਉਹਦਾ ਨਾਂ ਨਹੀਂ ਲੈਂਦੇ ਕਿ ਲੈਣਾ। ਹੁਣ 2020 ਗਲਵਾਨ ਦੇ ਵੇਲੇ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜੀ ਹੈ ਟੈਰੀਟਰੀ ਚੀਨ ਨੇ ਕੋਈ ਅੱਡ-ਅੱਡ ਪੁਆਇੰਟਸ ਤੇ ਪੈਂਗੋਂਗ ਸੋ, ਗਲਵਾਨ ਔਰ ਡੈਪਸੋਂਗ ਔਰ ਡੋਕਲਾਮ ਤਾਂ ਭੂਟਾਨ ਵਾਲਾ, ਉਹ ਤਾਂ ਬਿਲਕੁਲ ਹੀ ਇਹਨਾਂ ਨੂੰ ਬਾਹਰ ਹੀ ਕੱਢਤਾ ਇਹਨਾਂ ਨੂੰ, ਇੰਡੀਆ ਨੂੰ। ਭੂਟਾਨ ਨੇ ਸਿੱਧੀ ਡੀਲ ਬਣਾਉਣੀ ਸ਼ੁਰੂ ਕਰਤੀ ਚੀਨ ਦੇ ਨਾਲ। ਲੇਕਿਨ ਜਦੋਂ ਅਸੀਂ ਅੱਜ ਗੱਲ ਕਰ ਵੀ ਰਹੇ, ਔਰ ਮੈਂ ਕਿਉਂਕਿ ਉਹਦਾ ਸਾਨੀ ਬੜਾ ਉਹ ਇੱਕ ਸੀਰੀਅਸ ਐਨਾਲਿਸਟ ਆ, ਉਹਦੀ ਗੱਲ ਕੀਤੀ, ਤਾਂ ਮੈਂ ਆਂਦਿਆਂ ਹੀ ਖਬਰ ਦੇਖੀ ਕਿ ਚਸ਼ੂਲ ਦਾ ਜਿਹੜਾ ਚਸ਼ੂਲ ਇੰਡੀਅਨ ਸਾਈਡ ਤੇ ਹੈ, ਉਹਦਾ ਕੌਂਸਲਰ ਕੌਂਚਕ ਸਟੈਂਜ਼ਨ, ਉਹਨੇ ਸਟੇਟਮੈਂਟ ਦਿੱਤੀ ਹੈ, ਚਾਈਨਾ ਪਿਚਡ 4 ਟੈਂਟਸ ਇਨ ਬਫਰ ਜ਼ੋਨ ਇਨ ਲਦਾਖ ਸੇ ਕੌਂਸਲਰ। ਉਹਨੇ ਕੌਂਚਕ ਸਟੈਂਜ਼ਨ ਕਹਿ ਰਿਹਾ ਕਿ ਭਾਈ ਇਹ ਪਿੰਡ ਵਾਲਿਆਂ ਨੇ ਖਬਰ ਦਿੱਤੀ ਹੈ ਕਿ ਉਸ ਚਸ਼ੂਲ ਏਰੀਆ ਦੇ ਵਿੱਚ ਚੀਨ ਨੇ 4 ਵੱਡੇ ਟੈਂਟ ਜਿਹੜੇ ਨੇ ਉਹ ਪਿਚ ਕੀਤੇ ਨੇ। ਉਹਨਾਂ ਨੇ ਕਿਹਾ ਜੀ ਇੰਡੀਅਨ ਆਰਮੀ ਨੇ ਜਦੋਂ ਪ੍ਰੋਟੈਸਟ ਕੀਤਾ ਜਾਂ ਦੂਜਾ, ਉਹਨਾਂ ਨੇ 3 ਜਿਹੜੇ ਨੇ ਟੈਂਟ ਹਟਾਏ, ਲੇਕਿਨ ਇੱਕ ਅਜੇ ਵੀ ਕਾਇਮ ਹੈ। ਫਿਰ ਇਹੀ ਕੌਂਸਲਰ ਕਹਿ ਰਿਹਾ ਕਿ ਵੀ 26 ਪੈਟਰੋਲਿੰਗ ਪੁਆਇੰਟ ਨੇ ਈਸਟਰਨ ਲਦਾਖ 'ਚ ਜਿੱਥੇ ਹੁਣ ਇੰਡੀਅਨ ਟਰੂਪਸ ਨਹੀਂ ਜਾ ਸਕਦੇ। ਸੋ ਆਲਰੇਡੀ ਉਹਨਾਂ ਨੇ ਉਹਦੇ ਤੇ ਆਪਣਾ ਦਾਵਾ ਬਣਾਇਆ ਹੋਇਆ, ਪਲੱਸ ਉਹ ਅੱਗੋਂ ਕਰ ਰਹੇ ਨੇ ਵੀ ਉਹ ਜਿਹੜੇ ਨੇ ਟੈਂਟ ਪਿਚ ਕੀਤੇ ਨੇ, ਉਹ ਤਾਂ ਦੱਸ ਰਹੇ ਨੇ ਕਿ ਭਾਈ ਅਸੀਂ ਜਦੋਂ ਚਾਹੀਏ ਇਹ ਸਾਰੇ ਏਰੀਆ ਨੂੰ ਲੈ ਸਕਦੇ ਹਾਂ। ਹੁਣ ਹਕੀਕਤ ਇਹ ਗਰਾਊਂਡ ਦੇ ਉੱਤੇ ਹੈ, ਜਦੋਂ ਅਸੀਂ ਸਟੇਟਮੈਂਟ ਇਹਨਾਂ ਦੇ ਯੂਨੀਅਨ ਮਿਨਿਸਟਰ ਦੀ ਦੇਖਦੇ ਆ, ਅਨੁਰਾਗ ਠਾਕਰ ਦੀ, ਇੰਡੀਆ ਹੈਜ਼ ਸਟਰੋਂਗ ਡਿਫੈਂਸ ਸਿਸਟਮ backed by a strong government, ਅਨੁਰਾਗ ਠਾਕਰ ਇਨ ਲਦਾਖ। ਹੁਣ ਉਹ ਕਜ਼ਰੋਕ ਪਿੰਡ ਦੇ ਵਿੱਚ ਜਾ ਰਿਹਾ ਔਰ ਉੱਥੇ ਕਹਿ ਰਿਹਾ ਜੀ ਦੇਖੋ ਅਸੀਂ ਇੱਥੇ ITBF ਇੰਡੋ ਤਿਬਤਨ ਬਾਰਡਰ ਫੋਰਸ ਦੇ ਪਰਸਨਲ ਲਾ ਦਿੱਤੇ ਨੇ, ਸਾਡਾ ਡਿਫੈਂਸ ਬੜਾ ਸਟਰੋਂਗ ਹੈ। ਲੇਕਿਨ ਜਦੋਂ ਕਿ ਇਹਨਾਂ ਦਾ ਮਿਨਿਸਟਰ ਲਦਾਖ ਦੇ ਵਿੱਚ ਹੈ, ਉਹਨਾਂ ਦਾ ਕਾਉਂਸਲਰ ਕਹਿ ਰਿਹਾ ਵੀ ਚਾਈਨਾ ਨੇ ਬਫਰ ਜ਼ੋਨ ਦੇ ਵਿੱਚ ਆ ਕੇ, ਬਫਰ ਦਾ ਹੁੰਦਾ ਵੀ ਦੋਨੋਂ ਪਾਸਿਆਂ ਨੇ ਖੁੱਲਾ ਛੱਡਿਆ ਹੋਇਆ, ਉੱਥੇ ਆ ਕੇ ਚਾਈਨਾ ਆਪਣੇ ਜਿਹੜਾ ਹੈ ਉਹ ਟੈਂਟ ਪਿਚ ਕਰ ਰਿਹਾ। ਤੇ ਮੈਨੂੰ ਲੱਗਦਾ ਵੀ ਇਹ ਬਹੁਤ ਜਲਦੀ ਕਿਸੇ ਵੇਲੇ ਵੀ ਇਹ ਜਿਵੇਂ ਭਾਰਤ ਚਾਂਬੜਿਆ ਹੋਇਆ ਹੈ, ਉਹ ਪ੍ਰਵੀਨ ਸਾਹਨੀ ਦੀ ਜਿਹੜੀ ਪ੍ਰੋਫੈਸੀ ਹੈ ਉਹ ਠੀਕ ਸਾਬਤ ਹੋਏਗੀ ਕਿ ਜਦੋਂ ਤੱਕ ਸਵੇਰੇ ਉੱਠਣਾ ਇਹਨਾਂ ਦੇ ਹਾਕਮਾਂ ਨੇ, ਉਹਨਾਂ ਨੇ ਕਹਿਣਾ ਕਿ ਜੀ ਇਹ ਜਿਹੜਾ ਅਰੁਣਾਚਲ ਪ੍ਰਦੇਸ਼ ਹੈ ਸੋ ਕਾਲਡ, ਉਹ ਹੁਣ ਸਾਊਥ ਤਿੱਬਤ ਔਰ ਚੀਨ ਦਾ ਹਿੱਸਾ ਬਣ ਚੁੱਕਾ ਹੈ। ਦੂਸਰੇ ਪਾਸੇ ਕਿਉਂਕਿ ਯੂਕਰੇਨ ਦਾ ਮੁੱਦਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਹੀ ਇਹ ਸਾਰੇ ਨੂੰ ਪ੍ਰੋਵੋਕ ਕੀਤਾ ਰਸ਼ੀਆ ਨੂੰ, ਫਿਰ ਰਸ਼ੀਆ ਨੇ ਅਟੈਕ ਕੀਤਾ, ਈਸਟਰਨ ਉਹਨਾਂ ਦੇ ਪ੍ਰੋਵਿੰਸ ਲੈ ਲਏ। ਹੁਣ ਇੱਕ ਅੰਦਾਜ਼ੇ ਮੁਤਾਬਕ 50,000 ਤੋਂ ਜ਼ਿਆਦਾ ਰਸ਼ੀਅਨ ਸੋਲਜਰ ਇਸ 'ਚ ਮਰੇ ਨੇ, ਲੇਕਿਨ ਉਹਨਾਂ ਦੇ ਡਰੋਨ ਨੇ ਕੀਵ, ਉਹਨਾਂ ਦੀ ਰਾਜਧਾਨੀ 'ਚ ਕੱਲ ਵੀ ਅਟੈਕ ਕੀਤਾ। ਔਰ ਨੈਟੋ ਦੇ ਜਿਹੜੇ ਆਪਣੇ 32 ਮੈਂਬਰ ਨੇ, ਉਹਨਾਂ ਦੀ ਜਿਹੜੀ ਮੀਟਿੰਗ ਹੋਈ ਲਿਥੁਆਨੀਆ ਦੇ ਵਿੱਚ, ਉਸ ਦੇ ਵਿੱਚ ਬਾਈਡਨ ਵੀ ਗਏ, ਐਡਰੈਸ ਕੀਤਾ, ਲੇਕਿਨ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਦੀ ਫਰਸਟ੍ਰੇਸ਼ਨ ਨਜ਼ਰ ਆ ਰਹੀ ਹੈ। ਯੂਕਰੇਨੀਅਨ ਮਰ ਵੀ ਰਹੇ ਨੇ, ਲੜਾਈ ਕਿਸੇ ਕੰਢੇ ਲੱਗਦੀ ਨਜ਼ਰ ਨਹੀਂ ਆਉਂਦੀ। ਔਰ ਉਹਦੇ 'ਚ ਉਹਨੇ ਕਿਹਾ ਵੀ ਤੁਸੀਂ ਕੋਈ ਟਾਈਮ ਲਾਈਨ ਤਾਂ ਦਿਓ ਕਿ ਯੂਕਰੇਨ ਨੂੰ ਤੁਸੀਂ ਕਦੋਂ ਨੈਟੋ ਦਾ ਮੈਂਬਰ ਬਣਾਓਗੇ। ਹਾਲਾਂਕਿ ਇਸ ਮੀਟਿੰਗ ਦੇ ਵਿੱਚ ਆਲਰੇਡੀ ਫਿਨਲੈਂਡ ਔਰ ਸਵੀਡਨ ਦੇ ਉੱਤੇ ਟਰਕੀ ਨੇ ਪਹਿਲਾਂ ਆਬਜੈਕਸ਼ਨ ਲਾਇਆ ਸੀ, ਕਿਉਂਕਿ ਸਵੀਡਨ ਦੇ ਵਿੱਚ ਕੁਰਾਨੇ ਮਜੀਦ ਦੀ ਬੇਹੁਰਮਤੀ ਹੋਈ ਸੀ, ਲੇਕਿਨ ਟਰਕੀ ਨਾਲ ਕੋਈ ਡੀਲ ਬਣਾਈ ਹੋਏਗੀ ਉਹਨਾਂ ਨੇ, ਔਰ ਹੁਣ ਜਿਹੜਾ ਉਹ ਓਕੇ ਹੋ ਗਿਆ। ਸੋ ਇਹ 32ਵਾਂ ਮੈਂਬਰ ਜਿਹੜਾ ਉਹ ਬਣਿਆ। ਲੇਕਿਨ ਜ਼ੈਲੈਂਸਕੀ ਨੇ ਬੜੇ ਕੌੜੇ ਸ਼ਬਦ ਵਰਤੇ। ਉਹਨੇ ਕਿਹਾ ਕਿ ਵੀ ਇਹ ਐਬਸਰਡ ਹੈ ਕਿ ਵੀ ਇਹ ਨੈਟੋ ਜਿਹੜਾ ਹੈ ਸਾਡੀ ਮੈਂਬਰਸ਼ਿਪ ਦੀ ਟਾਈਮ ਲਾਈਨ ਨਹੀਂ ਦੇ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਸ ਫਰੰਟ ਤੇ ਵੀ ਫਰਸਟ੍ਰੇਸ਼ਨ ਵੱਧਦੀ ਜਾ ਰਹੀ ਹੈ। ਔਰ ਇਹ ਜਿਹੜੀ ਕਲਸਟਰ ਮਿਊਨੀਸ਼ਨ ਦੇਣ ਦਾ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਈ ਇਹ ਬਾਈਡਨ ਦਾ ਫੈਸਲਾ ਹੈ, ਇਹ ਇਸ ਲੜਾਈ ਨੂੰ ਕਿਸੇ ਖਤਰਨਾਕ ਮਰਹਲੇ 'ਚ ਵੀ ਦਾਖਲ ਕਰ ਸਕਦਾ ਹੈ। ਪਰ ਦੋਨੋਂ ਪਾਸਿਓਂ ਇਧਰ ਵੀ ਅਮਰੀਕਾ ਦੀ ਸਟ੍ਰੈਟਜੀ ਮੈਨੂੰ ਲੱਗਦਾ ਹੈ ਯੂਕਰੇਨ ਦੇ ਵਿੱਚ ਕੋਈ, ਕਿਉਂਕਿ ਰਸ਼ੀਆ ਦੀ ਇਕਨੋਮੀ ਨੂੰ ਪ੍ਰਭਾਵਿਤ ਕਰਨ ਲਈ ਜੇ ਸੈਂਕਸ਼ਨਸ ਵੀ ਲਾਈਆਂ ਤੇ ਕੋਈ ਉਹਦੀ ਤਾਂ ਇਕਨੋਮੀ ਗਰੋ ਹੋਈ ਹੈ, ਤੇ ਇਧਰ ਜੇ ਭਾਰਤ ਨੂੰ ਥਾਪੀ ਥੂਪੀ ਦਿੱਤੀ, ਉਹ ਤਾਂ ਉਹਨਾਂ ਦੇ ਆ ਕੇ ਬਫਰ ਜ਼ੋਨ 'ਚ ਟੈਂਟ ਲਾ ਰਹੇ ਨੇ, ਔਰ ਕਿਸੇ ਵੇਲੇ ਵੀ ਜਿਹੜਾ ਇਹ ਅਰੁਣਾਚਲ ਨੂੰ ਇਸ ਨਾਲੋਂ ਅੱਡ ਕਰਕੇ ਆਪਣਾ ਹਿੱਸਾ ਬਣਾ ਸਕਦੇ ਨੇ। ਸੋ ਮੈਨੂੰ ਲੱਗਦਾ ਹੈ ਵੀ ਅਮਰੀਕਾ ਦੀ ਨੀਤੀ ਜਿਹੜੀ ਹੈ ਦੋਨੋਂ ਪਾਸਿਓਂ ਹੀ
ਕੋਈ ਬਹੁਤੀ ਕਾਮਯਾਬ ਹੁੰਦੀ ਨਜ਼ਰ ਨਹੀਂ ਆਉਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਤੀਜਾ ਸੈਂਟਰ ਟੋਰਾਂਟੋ ਵਿਖੇ। ਟੋਰਾਂਟੋ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 16 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2666 437 423 2669। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਵੱਲੋਂ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਖਤਮ ਕਰਨ ਸੰਬੰਧੀ ਕੀਤੀਆਂ ਗਈਆਂ 20 ਦੇ ਲਗਭਗ ਪਟੀਸ਼ਨਾਂ ਤੇ ਬੜੀ ਤੇਜ਼ੀ ਨਾਲ ਸੁਣਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਜੱਜਾਂ ਦੇ ਸੁਣਵਾਈ ਦੌਰਾਨ ਕਮੈਂਟਸ ਕੁਝ ਵੀ ਹੋਣ ਪਰ ਅਖੀਰ ਫੈਸਲਾ ਜਿਹੜਾ ਹੈ ਉਹ ਮੋਦੀ ਸਰਕਾਰ ਦੇ ਹੱਕ ਵਿੱਚ ਹੀ ਦਿੱਤਾ ਜਾਵੇਗਾ। ਜਿਵੇਂ ਕਿ ਬਾਬਰੀ ਮਸਜਿਦ ਦੇ ਮਾਮਲੇ ਵਿੱਚ ਉੱਥੇ ਮੰਦਿਰ ਬਣਾਉਣ ਦਾ ਫੈਸਲਾ ਦਿੱਤਾ ਗਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਜੀ ਸੁਪਰੀਮ ਕੋਰਟ ਜਿਹੜੀ ਬੜੀ ਕਾਹਲੀ ਨਾਲ ਹੁਣ ਆਰਟੀਕਲ 370 ਦੇ ਉੱਤੇ ਜਿੱਦੇ ਤੇ 20 ਪਟੀਸ਼ਨਾਂ ਪਿਛਲੇ 4 ਸਾਲ ਤੋਂ ਪੈਂਡਿੰਗ ਰੱਖੀਆਂ ਹੋਈਆਂ ਸੀ, ਅੱਛਾ, ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਸਾਡੇ ਵੀਰ ਭੈਣ ਫੇਸਬੁੱਕ ਦੇ ਉੱਤੇ ਜੁੜੇ ਨੇ ਉਹਨਾਂ ਦੀ ਮੈਸੇਜ ਸ਼ੇਅਰ ਕਰਾਂਗੇ। ਬੌਬ ਸਿੰਘ ਲਿਖਦੇ ਨੇ, ਅੱਜ ਸਵੇਰ ਤੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਤੇ ਖਬਰਾਂ ਦੇਖ ਰਹੇ ਹਾਂ। ਮੇਨ ਸਟ੍ਰੀਮ ਭਾਰਤੀ ਮੀਡੀਆ ਨੇ ਮੌਨ ਵਰਤ ਧਾਰਿਆ ਹੋਇਆ। ਖੈਰ, ਇੱਕ ਤਸਵੀਰ ਦਿਲ ਦੇ ਵਜੂਦ ਦੇ ਬਹੁਤ ਦਸਤਕ ਦਿੰਦੀ ਹੈ। ਇੱਕ ਸਿੱਖ ਬੱਚਾ ਜਿਸ ਕੋਲ ਪਲੇਟ ਵਿੱਚ ਇੱਕ ਰੋਟੀ ਹੀ ਨਜ਼ਰ ਆਉਂਦੀ ਹੈ, ਉਹ ਇੱਕ ਅੱਧ ਨੰਗ ਹਾਲਤ ਵਿੱਚ ਕਿਸੇ ਦੂਸਰੇ ਬੱਚੇ ਨੂੰ ਦੇ ਰਿਹਾ ਹੈ। ਭਾਵੇਂ ਉਹ ਬੱਚਾ ਮੋਨਾ ਹੈ ਪਰ ਫਿਰ ਵੀ ਆਪਣੇ ਰਾਜੇ ਹੋਣ ਦਾ ਸੁਭਾਅ ਪ੍ਰਗਟ ਕਰਦਾ ਹੈ। ਰਾਜ ਦਾ ਆਦਰਸ਼ ਕੀ ਹੁੰਦਾ ਹੈ? ਇਹੋ ਤੇ ਹੁੰਦਾ ਹੈ ਨੰਗਾ ਭੁੱਖਾ ਕੋਈ ਵੀ ਖਾਲੀ ਕੋਈ ਨਾ ਜਾਏ। ਸਿੱਖੀ ਦੇ ਅਵਚੇਤਨ ਵਿੱਚ ਸਭ ਨੂੰ ਰਜਾਉਣ ਦੀ ਸਮਰੱਥਾ ਹੈ। ਅਜੇ ਸਮਿਆਂ ਵਿੱਚ ਸਰਕਾਰਾਂ ਤੇ ਵੱਡੇ ਦੇਸ਼ ਹੱਥ ਖੜੇ ਕਰ ਜਾਂਦੇ ਨੇ, ਉੱਥੇ ਸਿੱਖਾਂ ਦੇ ਘਰ ਜੰਮਿਆ ਛੋਟਾ ਜਿਹਾ ਭੁਜੰਗੀ ਵੀ ਪਾਣੀ ਵਿੱਚ ਪ੍ਰਸ਼ਾਦੇ ਟੋਕਰੀ ਵਿੱਚ ਪਾ ਕੇ ਕਹਿੰਦਾ ਹੈ, ਪ੍ਰਸ਼ਾਦਾ ਵਾਹਿਗੁਰੂ ਜੀ। ਕੈਸਾ ਕਮਾਲ ਵਰਤ ਰਿਹਾ। ਧੰਨ ਗੁਰੂ ਨਾਨਕ ਸਾਹਿਬ, ਧੰਨ ਹੋ ਆਪ ਜੀ। ਇਹ ਕੈਸੀ ਜਾਂਚ ਦੱਸ ਗਏ ਹੋ ਵਾਹਿਗੁਰੂ ਬੋਲ ਕੇ ਵੰਡ ਛਕਣ ਦੀ। ਪਾਤਸ਼ਾਹ ਇਹਨਾਂ ਰਾਜੇ ਜੋਗੀਆਂ ਨੂੰ ਰਾਜ ਭਾਗ ਨਾਲ ਨਿਵਾਜਣ। ਬਹੁਤ ਜਲਦ ਪੂਰੀ ਕਾਇਨਾਤ ਨੂੰ ਅਹਿਸਾਸ ਹੋਵੇਗਾ ਕਿ ਤੇਰੀ ਖਲਕਤ ਦੀ ਸੇਵਾ ਤੇਰਾ ਰੂਪ ਜਾਣ ਕੇ ਕਰਨ ਵਾਲੇ ਤੇਰੇ ਸਿੱਖ ਹਨ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ। ਬੌਬ ਸਿੰਘ ਜੀ ਨੇ ਜੋ ਕਿਹਾ ਉਹਦੇ ਚ ਕੋਈ ਹੋਰ ਲਫ਼ਜ਼ ਐਡ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਸਿੱਖੀ ਗੁਣਾਂ ਦੀ ਖੂਬਸੂਰਤ ਪਰਿਭਾਸ਼ਾ ਵੀ ਔਰ ਭਵਿੱਖ ਦੇ ਵਿੱਚ ਸਿੱਖ ਥਾਟ ਕਿਵੇਂ ਸਮੁੱਚੀ ਖਲਕਤ ਦੀ ਜਿਹੜਾ ਭਲਾਈ ਦੇ ਲਈ ਅਲਟੀਮੇਟਲੀ ਸਾਹਮਣੇ ਆਏਗਾ, ਉਸ ਦੀ ਵੀ ਉਹਨਾਂ ਨੇ ਸ਼ੁਭ ਕਾਮਨਾ ਕੀਤੀ ਹੈ। ਗੁਰਦੀਪ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਦੇਸ਼ ਪੰਜਾਬ ਵਿੱਚ ਹੜ੍ਹਾਂ ਦਾ ਮੁੱਖ ਕਾਰਨ ਮਨੂਵਾਦੀ, ਅੰਧ ਵਿਸ਼ਵਾਸੀ, ਵਿਸ਼ਵਾਸਘਾਤੀ, ਹਿੰਦੂਤਵੀ, ਬੇਈਮਾਨ ਕਰੋਪੀ ਹੈ। ਕੁਦਰਤ ਤਾਂ ਹਮੇਸ਼ਾ ਨਿਰੰਤਰ ਸਭ ਜੀਵਾਂ ਦੀ ਭਲਾਈ ਲੋਚਦੀ ਹੈ। ਸੱਚਮੁੱਚ ਹੀ ਮਨੁੱਖੀ ਬੇਈਮਾਨੀ ਹੀ ਸਭ ਜੀਵਾਂ ਦੀ ਬਰਬਾਦੀ ਦਾ ਕਾਰਨ ਹੈ ਜੀ। ਲੋੜ ਹੈ ਸਾਰਿਆਂ ਨੂੰ ਮਿਲ ਕੇ ਵਿਪਰਵਾਦੀਆਂ ਦੀ ਬੇਈਮਾਨੀ ਦੇ ਖਿਲਾਫ ਆਵਾਜ਼ ਬੁਲੰਦ ਕਰਨ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਇਹ ਬਹੁਤ ਕੁਝ ਦੇ ਲਈ ਇਹਨਾਂ ਦੀ ਬੇਈਮਾਨ ਸੋਚ ਜ਼ਿੰਮੇਵਾਰ ਹੈ ਜਿਨ੍ਹਾਂ ਦੀ ਗੁਲਾਮੀ 'ਚ ਅਸੀਂ ਫਸੇ ਹੋਏ ਹਾਂ। ਫਿਰ ਵਰਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਜਨਰਲ ਲਾਭ ਸਿੰਘ ਜੀ ਦਾ ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹੀਦੀ ਤੋਂ ਬਾਅਦ 24 ਘੰਟੇ ਵਿੱਚ ਕੀਤਾ ਗਿਆ ਐਕਸ਼ਨ ਬਾ ਕਮਾਲ ਸੀ। ਸਿਰ ਝੁਕਦਾ ਹੈ ਅਜੇ ਜੁਝਾਰੂਆਂ ਦੀ ਸੂਰਬੀਰਤਾ ਤੇ। ਬਹੁਤ ਸ਼ੁਕਰੀਆ ਵਰਿੰਦਰ ਸਿੰਘ ਜੀ।
ਔਰ ਬੋਬ ਸਿੰਘ ਜੀ ਨੇ ਵੀ ਉਹਨਾਂ ਨੂੰ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕੀਤਾ, ਜਨਰਲ ਲਾਭ ਸਿੰਘ ਦੀ। ਅੱਛਾ। ਦਵਿੰਦਰ ਸੰਧੂ ਕਹਿੰਦੇ ਨੇ ਜਦੋਂ ਬੱਕਰੇ ਦੀ ਬਲੀ ਦੇਣੀ ਹੁੰਦੀ ਹੈ, ਬੱਕਰੇ ਦਾ ਸ਼ਿੰਗਾਰ ਕੀਤਾ ਜਾਂਦਾ ਹੈ, ਉਹਨਾਂ ਨੂੰ ਤੁੱਕੇ ਵੀ ਖਿਲਾਏ ਜਾਂਦੇ ਹੈ, ਮੱਥੇ ਉੱਪਰ ਲਾਲ ਰੰਗ ਵੀ ਲਾਇਆ ਜਾਂਦਾ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਇਸ ਦਾ ਕੀ ਮਤਲਬ ਹੈ। ਸੋ ਇਸ ਤੋਂ ਹੀ ਬਲੀ ਦੇ ਬੱਕਰੇ ਦੀ ਜਿਹੜੀ ਗੱਲ ਆਈ ਹੈ ਕਿ ਭਾਈ ਉਹਨੂੰ ਖੁੱਲਾ ਛੱਡਿਆ ਜਾਂਦਾ ਹੈ ਔਰ ਉਸ ਦੀ ਪੂਰੀ ਸੇਵਾ ਹੁੰਦੀ ਹੈ। ਔਰ ਦੀਪ ਸਿੰਘ ਕਹਿੰਦੇ ਨੇ ਕਿ ਉਹਨੂੰ ਮੇਜਰ ਗੋਬਰ ਆਰੀਆ ਕਹੋ ਜੀ। ਹਾਂਜੀ ਬਿਲਕੁਲ ਗੋਬਰ ਹੀ ਹੈ। ਕਮਲ ਸਿੰਘ ਲਿਖਦੇ ਨੇ ਇਸ ਵੇਲੇ ਸਿੱਖਾਂ ਤੇ ਪੰਜਾਬੀਆਂ ਨੂੰ ਇਹ ਗੱਲ ਵੱਡੇ ਪੱਧਰ ਤੇ ਚੁੱਕਣ ਦੀ ਲੋੜ ਹੈ ਕਿ ਜਿਨ੍ਹਾਂ ਡੈਮਾਂ ਤੇ ਹੈਡਵਰਕਸ ਤੇ ਪਾਣੀ ਛੱਡ ਕੇ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ ਹੈ, ਕਿ ਇਹਨਾਂ ਤੇ ਪੰਜਾਬ ਨੂੰ ਕੋਈ ਫਾਇਦਾ ਹੁੰਦਾ ਵੀ ਹੈ ਕਿ ਨਹੀਂ, ਜਾਂ ਇਹ ਨੁਕਸਾਨ ਕਰਨ ਲਈ ਰੱਖੇ ਹੋਏ ਹਨ। ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਆਬਾਦੀ ਦੇ ਨੇੜੇ ਜਾਂ ਤਾਂ ਪੀਣ ਵਾਲੇ ਪਾਣੀ ਲਈ ਜਾਂ ਸਿੰਚਾਈ ਲਈ ਬਣਾਏ ਹੁੰਦੇ ਹਨ, ਪਰ ਪੰਜਾਬੀ ਪੀਣ ਲਈ ਤੇ ਸਿੰਚਾਈ ਲਈ ਤਾਂ ਪਾਣੀ ਧਰਤੀ ਦੀ ਹਿੱਕ ਪਾੜ ਕੇ ਕੱਢਦੇ ਹਨ। ਬਿਜਲੀ ਲਈ ਅਨੇਕਾਂ ਕੋਲੇ ਦੇ ਪਲਾਂਟ ਲਾਏ ਹੋਏ ਹਨ, ਫਿਰ ਇਹਨਾਂ ਦਾ ਕੀ ਫਾਇਦਾ? ਕਮਲ ਸਿੰਘ ਜੀ ਤੁਸੀਂ ਬਿਲਕੁਲ ਪਤੇ ਦੀ ਗੱਲ ਕੀਤੀ ਹੈ, ਪਰ ਅਫਸੋਸ ਜਿਨ੍ਹਾਂ ਜ਼ਮਾਨਿਆਂ 'ਚ ਸਾਡੀ ਬਰਬਾਦੀ ਦਾ ਇਹ ਪਾਖੜਾ ਬਣਾ ਕੇ ਖੜਾ ਕੀਤਾ ਗਿਆ। ਔਰ ਨਹਿਰੂ ਨੇ ਜਿੱਦਣ ਉਦਘਾਟਨ ਕੀਤਾ ਕੈਰੋਂ ਦੀ ਮੌਜੂਦਗੀ, ਉਹਨੇ ਕਿਹਾ ਕਿ ਹੁਣ ਮੰਦਰਾਂ ਜਾਂ ਗੁਰਦੁਆਰਿਆਂ 'ਚ ਜਾਣ ਦੀ ਲੋੜ ਨਹੀਂ, ਇਹ ਭਾਰਤ ਦਾ ਬਹੁਤ ਵੱਡਾ ਮੰਦਰ ਅਸੀਂ ਬਣਾ ਦਿੱਤਾ ਹੈ, ਮਾਡਰਨ ਇੰਡੀਆ ਦਾ ਮੰਦਰ ਹੈ। ਸੋ ਜ਼ਾਹਰ ਹੈ ਕਿ ਇਹ ਮੰਦਰ ਜਿਹੜਾ ਹੈ ਉਹ ਸਾਡੀ ਬਰਬਾਦੀ ਲਈ, ਜਿਵੇਂ ਮੈਂ ਪਰਸੋਂ ਜ਼ਿਕਰ ਕੀਤਾ ਸੀ ਕਿ ਸੋਵੀਅਤ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਉਸ ਵੇਲੇ ਕਿਹਾ ਸੀ ਕਿ ਵੀ ਇਹ ਦੁਸ਼ਮਣ ਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ, ਇਹਨੂੰ ਹੀ ਬੰਬਾਰਡ ਕੀਤਾ ਜਾਏ ਤੇ ਸਾਰਾ ਪੰਜਾਬ ਸਾਫ਼ ਹੋ ਜਾਏਗਾ। ਔਰ ਸ਼ਾਇਦ ਇਹੀ ਮੰਤਵ ਇਹਨਾਂ ਦਾ। ਅਦਰਵਾਈਜ਼ ਬਹੁਤ ਸਾਰੇ ਮੁਲਕਾਂ ਨੇ ਛੋਟੇ ਛੋਟੇ ਡੈਮ ਬਣਾਏ ਹੋਏ ਨੇ, ਸੋ ਇਹਨਾਂ ਦੀ ਬਦਨੀਅਤ ਹੀ ਪਹਿਲੇ ਦਿਨ ਤੋਂ ਹੀ ਜ਼ਾਹਰ ਸੀ। ਫਿਰ ਬੋਬ ਸਿੰਘ ਫਿਰ ਲਿਖਦੇ ਨੇ ਜਦੋਂ ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਕੇਦਾਰਨਾਥ ਬੱਦਲ ਫਟਿਆ ਸੀ, ਪਹਾੜੀਆਂ ਨੇ 5 ਰੁਪਏ ਦੀ ਚੀਜ਼ 500 ਦੀ ਵੇਚੀ, ਲੋਕਾਂ ਨਾਲ ਲੁੱਟ ਖੋਹ ਕੀਤੀ, ਔਰਤਾਂ ਤੇ ਕੁੜੀਆਂ ਨਾਲ ਬਦਸਲੂਕੀ ਤੱਕ ਕੀਤੀ। ਪਰ ਪੰਜਾਬ ਦਾ ਖੂਨ ਵੱਖਰਾ ਹੈ। ਇੱਥੇ ਜਦੋਂ ਔਕੜ ਪੈਂਦੀ ਹੈ ਤੇ ਸਿੱਖ ਆਪਣੇ ਦਿਲ ਦੇ ਦਰਵਾਜ਼ੇ ਖੋਲ ਦਿੰਦੇ ਨੇ। ਨਾ ਬ੍ਰਾਹਮਣਾਂ ਵਾਂਗ ਕਿਸੇ ਦੀ ਜ਼ਾਤ ਵੇਖਦੇ ਨੇ। ਕਿਸੇ ਵੀ ਧਰਮ ਤੇ ਜੋ ਵੀ ਮੁਸੀਬਤ ਹੁੰਦੀ ਹੈ ਉਹਨੂੰ ਹਰੇਕ ਜ਼ਰੂਰਤ ਦੀ ਚੀਜ਼ ਦਾ ਲੰਗਰ ਲਾ ਦਿੰਦੇ ਨੇ। ਅਸੀਂ ਕੁੱਲ ਲੁਕਾਈ ਤੋਂ ਵੱਖਰੇ ਹਾਂ। ਸਾਡਾ ਸਿਧਾਂਤ ਕੁੱਲ ਦੁਨੀਆ ਦੇ ਸਿਧਾਂਤਾਂ ਤੋਂ ਵੱਖਰਾ ਹੈ। ਜਿੱਥੇ ਲੋਕ ਇਹੋ ਜਿਹੀਆਂ ਮੁਸੀਬਤਾਂ ਦੇ ਸਮੇਂ ਕੀਮਤਾਂ ਵਧਾ ਕੇ ਆਪਣਾ ਫਾਇਦਾ ਚੁੱਕਦੇ ਨੇ, ਉਦੋਂ ਸਿੱਖ ਲੁਕਾਈ ਦੇ ਸਿਰ ਤੇ ਮੁਸੀਬਤਾਂ ਦਾ ਭਾਰ ਚੁੱਕਦੇ ਨੇ। ਤੇ ਮੈਂ ਫਿਰ ਕਿਉਂ ਨਾ ਫਖਰ ਕਰਾਂ ਤੇ ਕਹਾਂ ਕਿ ਮੈਂ ਦੇਸ਼ ਪੰਜਾਬ ਦਾ ਵਸਨੀਕ ਹਾਂ। ਗੁਰੂ ਮਹਾਰਾਜ ਪੰਜਾਬੀਆਂ ਨੂੰ ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਸ਼ੁਕਰੀਆ ਬੋਬ ਸਿੰਘ ਜੀ, ਸੋਹਣ ਸਿੰਘ ਮਾਇਲ, ਹਰਜਿੰਦਰ ਮਾਇਲ, ਹਰਮਿੰਦਰ ਸਿੰਘ, ਪ੍ਰਦੀਪ ਸਿੰਘ, ਦੀਪ ਸਿੰਘ, ਸਭ ਦਾ ਸ਼ੁਕਰੀਆ। ਉਹਨਾਂ ਨੇ ਫਤਿਹ ਬੁਲਾਈ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਕਿਹਾ। ਦੇਖੋ ਜਦੋਂ ਬਾਬਰੀ ਮਸਜਿਦ 6 ਦਸੰਬਰ 1992 ਨੂੰ ਢਾਈ ਗਈ, ਜ਼ਾਹਰ ਹੈ ਬਿਲਕੁਲ ਗੈਰ ਕਾਨੂੰਨੀ 5 ਸਦੀਆਂ ਪੁਰਾਣਾ ਇਤਿਹਾਸਕ ਮੁਕਾਮ, ਔਰ ਉਸ ਵੇਲੇ ਬੜੀਆਂ ਐਸ਼ੋਰੈਂਸਿਸ ਦਿੱਤੀਆਂ ਗਈਆਂ, ਅਦਾਲਤਾਂ 'ਚ ਇਨਸਾਫ ਹੋਏਗਾ, ਉੱਥੇ ਹੀ ਮਸਜਿਦ ਬਣੇਗੀ, ਇਹ ਦਾਅਵੇ ਕੀਤੇ ਗਏ। ਪਰ ਉਸ ਵੇਲੇ ਯੂਪੀ ਹਾਈ ਕੋਰਟ ਨੇ ਤਾਂ ਫਿਰ ਵੀ ਉਸ ਦੇ 3 ਹਿੱਸੇ ਕਰ ਦਿੱਤੇ। ਜਦੋਂ ਤੱਕ ਫੈਸਲਾ ਸੁਣਾਇਆ ਲੰਬਾ ਵਕਤ ਹੋ ਚੱਲਿਆ ਕੇਸ ਕਿ ਜੀ ਇੱਕ ਨਿਰਮਲ ਅਖਾੜੇ ਨੂੰ, ਇੱਕ ਮਸਜਿਦ ਨੂੰ ਔਰ ਇੱਕ ਪਤਾ ਨਹੀਂ ਕੇਸ ਨੂੰ, ਥਰਡ ਪਾਰਟੀ ਨੂੰ, ਕੇਸ ਸੁਪਰੀਮ ਕੋਰਟ 'ਚ ਆ ਗਿਆ। ਸੁਪਰੀਮ ਕਿਉਂਕਿ ਆਧਾਰ ਤਾਂ ਹੈ ਹੀ ਨਹੀਂ ਸੀ, ਨਾ ਥੱਲੇ ਜ਼ਮੀਨ 'ਚੋਂ ਕੁਝ ਨਿਕਲਿਆ ਸੀ, ਨਾ ਹੀ ਉਹ ਕਦੇ ਮੰਦਰ ਸੀ, ਔਰ ਕੋਈ ਐਵੀਡੈਂਸ ਵੀ ਨਹੀਂ ਸੀ। ਇਸ ਦੇ ਉਲਟ ਐਵੀਡੈਂਸ ਤਾਂ ਇਹੀ ਸੀ ਕਿ ਵੀ ਹਿਸਟੋਰੀਕਲ ਸਟਰਕਚਰ ਹੈ 5 ਸਦੀਆਂ ਤੋਂ। ਲੇਕਿਨ ਜਦੋਂ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਫੈਸਲਾ ਸੁਣਾਇਆ, ਔਰ ਮੈਂ ਫਿਰ ਯਾਦ ਦਹਾਨੀ ਕਰਵਾ ਦਿਆਂ ਕਿ ਫੈਸਲਾ ਵੀ ਉਦੋਂ ਸੁਣਾਇਆ ਗਿਆ ਜਿੱਦਣ 9 ਨਵੰਬਰ 2019 ਨੂੰ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ, ਔਰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦੇ ਲਈ ਇਮਰਾਨ ਖਾਨ ਔਰ ਪਾਕਿਸਤਾਨ ਦੇ ਉੱਘੇ ਲੋਕ ਔਰ ਹਜ਼ਾਰਾਂ ਦੀ ਗਿਣਤੀ ਸਿੱਖ ਕਰਤਾਰਪੁਰ ਸਾਹਿਬ ਸਨ। ਇੱਕ ਤਾਂ ਉਸ ਖਬਰ ਨੂੰ ਕਿਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਦੂਸਰੇ ਪਾਸੇ ਜਿਹੜਾ ਫੈਸਲਾ ਸੁਣਾਇਆ ਗਿਆ ਉਹਦੇ 'ਚ ਇਹ ਸੀ ਕਿ ਬੇਸ਼ੱਕ ਮੰਦਰ ਹੋਣ ਦਾ ਸਬੂਤ ਨਹੀਂ ਨੇ, ਲੇਕਿਨ
ਲੋਕਾਂ ਦੀ ਆਸਥਾ ਨੂੰ ਧਿਆਨ 'ਚ ਰੱਖਦੇ, ਆਸਥਾ ਵਿਸ਼ਵਾਸ ਨੂੰ ਕਹਿੰਦੇ ਨੇ, ਫੇਥ ਨੂੰ, ਇਸ ਦੇ ਲਈ ਜਿਹੜਾ ਇੱਥੇ ਮੰਦਿਰ ਹੀ ਬਣਾਇਆ ਜਾਣਾ ਚਾਹੀਦਾ। ਹਾਂ, ਮੁਸਲਮਾਨਾਂ ਨੂੰ ਕਿਤੇ 5 ਏਕੜ ਜ਼ਮੀਨ ਦੇ ਦਿਓ ਤਾਂ ਕਿ ਉਹ ਆਪਣੀ ਮਸਜਿਦ ਵੀ ਬਣਾ ਲੈਣ। ਔਰ ਇਹ ਅਦਾਲਤ ਨੇ, ਸੁਪਰੀਮ ਕੋਰਟ ਨੇ ਆਪਣੇ ਹੀ ਅਦਲ ਦਾ ਜਿਹੜਾ ਪੂਰਾ ਜਲੂਸ ਕੱਢਿਆ ਸੀ। ਹੁਣ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਰਾਜ ਸਭਾ ਦੇ ਵਿੱਚ ਅਮਿਤ ਸ਼ਾਹ ਇੱਕ ਕਾਗਜ਼ ਦਾ ਟੁਕੜਾ ਲੈ ਕੇ ਆਂਦਾ, ਔਰ ਜਿਸ ਤੇਜ਼ੀ ਨਾਲ ਆਰਟੀਕਲ 370 35A ਜਿਹੜੇ ਮੂਲ ਭਾਰਤੀ ਕਨਸਟੀਟਿਊਸ਼ਨ ਦੇ ਡਰਾਫਟ ਦਾ ਹਿੱਸਾ ਸੀ ਉਹਨਾਂ ਦਾ ਭੋਗ ਪਾ ਦਿੱਤਾ ਜਾਂਦਾ ਹੈ। ਅੱਛਾ, 4 ਸਾਲ ਹੋ ਗਏ ਔਰ ਉਹਦਾ ਇਹੀ ਨਹੀਂ ਵੀ ਆਰਟੀਕਲ 370 ਖਤਮ ਕੀਤਾ, ਸੂਬੇ ਦੇ ਤੌਰ ਤੇ ਵੀ ਵਜੂਦ ਖਤਮ ਕਰਤਾ, ਯੂਨੀਅਨ ਟੈਰੀਟਰੀ ਬਣਾਤਾ। 3 ਡਰਟੀ ਡੀਜ਼, ਡੈਮੋਗ੍ਰਾਫੀ ਬਦਲੀ, ਰੀਡਿਸਟ੍ਰਿਕਟਿੰਗ, ਉਹਨਾਂ ਨੂੰ ਜਿਹੜੇ ਕਬੀਲੇ ਨਹੀਂ ਵੀ ਸੀ ਉਹਨਾਂ ਨੂੰ ਕਬੀਲੇ ਦਾ ਸਟੇਟਸ ਦੇ ਕੇ ਮੇਨ, ਤਾਂ ਕਿ ਮੁਸਲਮਾਨਾਂ ਦੀ ਪੋਪੂਲੇਸ਼ਨ ਘਟਾ ਕੇ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੇ ਵਿੱਚ, ਲਦਾਖ ਨੂੰ ਵੈਸੇ ਹੀ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ। ਸੋ ਉਹ ਸਾਰੀ ਡਰਟ ਤਾਂ ਚੱਲ ਹੀ ਰਹੀ ਸੀ। 20 ਦੇ ਤੋਂ ਜ਼ਿਆਦਾ ਪੈਟੀਸ਼ਨਾਂ ਸੁਪਰੀਮ ਕੋਰਟ 'ਚ ਗਈਆਂ ਕਿ ਆਰਟੀਕਲ 370 ਜਿਹੜਾ ਇਹ ਤਾਂ ਕਨਸਟੀਟਿਊਸ਼ਨ ਦਾ ਹਿੱਸਾ ਹੈ ਮੂਲ ਤੌਰ ਤੇ, ਇਹ ਸਟੈਪ ਅਨਕਨਸਟੀਟਿਊਸ਼ਨ। 4 ਸਾਲ ਤੋਂ ਪੂਰੀ ਗੁੰਡਾਗਰਦੀ, ਫੌਜ ਰੱਖ ਕੇ ਜੰਮੂ ਕਸ਼ਮੀਰ ਦੇ ਸਾਰੇ ਹੀ ਕਾਨੂੰਨਾਂ ਦੀ ਜਿਹੜੀ ਹੈ ਜਹੀ ਤੇਈ ਫੇਰੀ ਜਾ ਰਹੀ ਹੈ। ਪਰ ਸੁਪਰੀਮ ਕੋਰਟ ਕੋਲ, ਜਿਹਦੇ ਕੋਲ ਕੋਈ ਕੁੱਤਾ ਸੜਕ ਤੇ ਮਰ ਜਾਏ ਤੇ ਉਹ ਸੂ ਮੋਟੋ ਨੋਟਿਸ ਲੈ ਲੈਂਦੇ ਨੇ। 20 ਪੈਟੀਸ਼ਨਾਂ ਦੇ ਬਾਵਜੂਦ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਕੋਈ ਸੁਣਵਾਈ ਨਹੀਂ ਕੀਤੀ। ਹੁਣ ਉਹ ਸ਼ੁਰੂ ਹੈ, ਉਹਨਾਂ ਨੇ ਕਿਹਾ ਜੀ ਤੇਜ਼ੀ ਨਾਲ ਹਰ ਰੋਜ਼ ਸੁਣਵਾਈ ਹੋਏਗੀ, ਸਿਰਫ ਮੰਡੇ ਤੇ ਫਰਾਈਡੇ ਨਹੀਂ ਹੋਏਗੀ ਕਿਉਂਕਿ ਉਸ ਦਿਨ ਮਿਸਲੀਨੀਅਸ ਜਿਹੜੀ ਹੈ ਇਸ਼ੂ ਵੀ ਸੁਪਰੀਮ ਕੋਰਟ ਨੇ ਲੈਣੇ ਹੁੰਦੇ ਨੇ। ਔਰ ਉਸ ਦੌਰਾਨ ਹੀ ਹੁਣ ਜਿਹੜੀ ਇੰਡੀਅਨ ਗਵਰਨਮੈਂਟ ਨੇ ਸਬਮਿਸ਼ਨ ਦਿੱਤੀ 2 ਦਿਨ ਪਹਿਲਾਂ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਚੈਲੰਜ ਟੂ ਆਰਟੀਕਲ 370 ਹਿਸਟੋਰੀਕਲ ਚੇਂਜਸ ਲੈਡ ਟੂ ਅਨਪ੍ਰੈਸੀਡੈਂਟਡ ਡਿਵੈਲਪਮੈਂਟਸ, ਪ੍ਰੋਗਰੈਸ, ਸਿਕਿਉਰਿਟੀ ਐਂਡ ਸਟੇਬਿਲਿਟੀ ਟੂ ਦਾ ਰੀਜਨ, ਸੈਂਟਰ ਟੈਲ ਸੁਪਰੀਮ। ਉਹਨਾਂ ਨੇ ਕਿਹਾ ਜੀ ਜਦੋਂ ਦਾ ਅਸੀਂ ਆਰਟੀਕਲ 370 ਤੋੜਿਆ ਬਹੁਤ ਡਿਵੈਲਪਮੈਂਟ ਹੋਈ ਹੈ ਜੰਮੂ ਕਸ਼ਮੀਰ 'ਚ, ਉਹਦੀ ਸਿਕਿਉਰਿਟੀ ਠੀਕ ਹੋ ਗਈ, ਸਟੇਬਿਲਿਟੀ ਹੋ ਗਈ। ਫਿਰ ਨਾਲ ਆਰਟੀਕਲ 370 ਮੂਵ ਬ੍ਰੌਡ ਸਿਕਿਉਰਿਟੀ ਟੂ ਰੀਜਨ। ਹੁਣ ਇਹ ਸਾਰਾ ਆਪਣੇ ਉਹ ਐਫੀਡੇਵਿਟ ਸਬਮਿਟ ਕਰ ਰਹੇ ਨੇ। ਅੱਛਾ, ਹੁਣ ਇਹ ਜਿਹੜਾ ਬੈਂਚ ਬਣਿਆ, ਜਿਹੜਾ ਹੀਅਰਿੰਗ ਕਰ ਰਿਹਾ ਹੈ, ਉਸ ਨੂੰ ਹੈਡ ਕਰ ਰਿਹਾ ਚੀਫ ਜਸਟਿਸ ਚੰਦਰਚੂੜ, ਔਰ ਉਹਨੇ ਜਿਹੜਾ ਇਹ ਕਿਹਾ ਕਿ ਜੀ ਇਹ ਸੈਂਟਰ ਨੇ ਉਸ ਤੋਂ ਬਾਅਦ ਕੀ ਕੀਤਾ, ਪ੍ਰੋਗਰੈਸ ਹੋਈ ਹੈ, ਕਿ ਇਹ ਸਾਡਾ ਵਿਸ਼ੂ ਨਹੀਂ ਹੈ। ਅਸੀਂ ਤਾਂ ਇਹ ਦੇਖਣਾ ਹੈ ਕਿ ਆਰਟੀਕਲ 370 ਨੂੰ ਐਬਰੋਗੇਟ ਕਰਨਾ ਇਹ ਕਨਸਟੀਟਿਊਸ਼ਨਲ ਸੀ ਕਿ ਅਨਕਨਸਟੀਟਿਊਸ਼ਨਲ ਸੀ। ਹੁਣ ਇਸ ਸਟੇਟਮੈਂਟ ਤੋਂ ਕਈਆਂ ਨੂੰ ਹੋਪ ਜਾਗ ਗਈ ਕਿ ਹੋ ਸਕਦਾ ਹੈ ਸੁਪਰੀਮ ਕੋਰਟ ਕਹਿ ਦੇ ਵੀ ਅਨਕਨਸਟੀਟਿਊਸ਼ਨਲ ਹੈ, ਇਸ ਲਈ ਵਾਪਸ ਆਰਟੀਕਲ 370 ਉੱਥੇ ਲਾਗੂ ਕੀਤਾ ਜਾਏ ਔਰ ਉਹੀ ਸਟੇਟਸ ਜੋ ਸੀ ਉਹ ਰੱਖਿਆ ਜਾਏ। ਪਰ ਅਸੀਂ ਇਹਨੂੰ ਤੁਸੀਂ ਪ੍ਰੈਡਿਕਸ਼ਨ ਹੀ ਕਹਿ ਸਕਦੇ ਹੋ ਕਿ ਜਿਵੇਂ ਅਸੀਂ ਇਹ ਗੱਲ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਉਸ ਤੋਂ ਬਾਅਦ ਇੱਥੇ ਥਰਡ ਵਰਲਡ ਬ੍ਰੌਡਕਾਸਟਿੰਗ ਇੱਕ ਚੈਨਲ ਹੁੰਦਾ ਸੀ, ਉਹਦੇ 'ਚ ਇੱਕ ਸ਼ੰਕਰਾਚਾਰੀਆ ਨੂੰ ਲਿਆਂਦਾ, ਇੱਕ ਸਿਧਾਰਥਾ ਜਿਹੜਾ ਹੁਣ ਜਿਹੜਾ ਉਹ ਦਾ ਹਿੰਦੂ ਦਾ ਵੀ ਐਡੀਟਰ ਰਿਹਾ, ਇੱਥੇ PhD ਕਰਦਾ ਸੀ ਕੋਲੰਬੀਆ ਯੂਨੀਵਰਸਿਟੀ 'ਚ, ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦਾ ਨੁਮਾਇੰਦਾ ਸੀ ਉਹ ਵੀ, ਔਰ ਦੂਜਾ। ਔਰ ਉਸ ਜਿਹੜੀ ਪੈਨਲ ਡਿਸਕਸ਼ਨ 'ਚ ਮੈਂ ਕਿਹਾ ਸੀ ਕਿ ਉੱਥੇ ਕਦੇ ਮਸਜਿਦ ਨਹੀਂ ਬਣੇਗੀ, ਕਿ ਤੁਸੀਂ ਤਾਂ ਇਹ ਕਹਿੰਦੇ ਹੋ ਜੀ, ਇਹ ਕਹਿ ਰਹੇ ਨੇ ਵੀ ਅਸੀਂ ਉੱਥੇ ਹੀ ਬਣਾਵਾਂਗੇ, ਉਹ ਤਾਂ ਇਹ ਕਹਿ ਰਹੇ ਨੇ ਕਿ ਵੀ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਸ਼ੀ ਬਾਕੀ ਹੈ। ਸੋ ਇਹੀ ਗੱਲ ਅਸੀਂ ਜਦੋਂ ਬਾਬਰੀ ਮਸਜਿਦ ਦਾ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਕਿ ਜੀ ਭਾਵੇਂ ਉਹ ਮਸਜਿਦ ਸੀ ਔਰ ਕੋਈ ਐਸੇ ਸਬੂਤ ਨਹੀਂ ਨੇ ਕਿ ਉੱਥੇ ਜਿਹੜੀ ਹੈ ਕੋਈ ਮੰਦਰ ਹੋਏ, ਲੇਕਿਨ ਆਸਥਾ ਦਾ ਮਾਮਲਾ ਹੈ। ਤਾਂ ਸਾਨੂੰ ਇਹ ਲੱਗਦਾ ਵੀ ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਵੀ, ਜਿਹਨੇ 4 ਸਾਲ 20 ਪਟੀਸ਼ਨਾਂ ਨਹੀਂ ਸੁਣੀਆਂ, ਉਹ ਇਹੀ ਕਹੇਗਾ ਕਿ ਜੀ ਹੋਇਆ ਤਾਂ ਇਹ ਠੀਕ ਨਹੀਂ ਹੈ ਕਨਸਟੀਟਿਊਸ਼ਨਲੀ, ਲੇਕਿਨ ਹੁਣ ਆਲਰੇਡੀ ਸਮੇਂ ਦੀ ਗਤੀ 4 ਸਾਲ ਬਾਅਦ ਉੱਥੇ ਜਾ ਚੁੱਕੀ ਹੈ ਕਿ ਹੁਣ ਅਸੀਂ ਕਾਰਟ ਨੂੰ, ਵੀ ਕਾਂਟ ਪੁੱਟ ਦਾ ਕਾਰਟ ਬਿਫੋਰ ਦਾ ਹਾਰਸ, ਹੁਣ ਹਾਰਸ ਉੱਥੇ ਹੀ ਰਹਿਣ ਦੇ, ਉਹਦੇ ਮਗਰ ਕਾਰਟ ਹੈ। ਇਹ ਰਿਗਰੈਟੇਬਲ ਹੈ ਜਿਵੇਂ ਕੀਤਾ ਗਿਆ, ਲੇਕਿਨ ਇਹ ਜਿਹੜਾ ਸਮੇਂ ਦੀ ਮੰਗ ਔਰ ਨੀਡ ਆਫ ਦਾ ਟਾਈਮ ਐਂਡ ਪੈਟਰੀਓਟਿਜ਼ਮ ਜਾਂ ਨੈਸ਼ਨੈਲਿਟੀ ਕੋਈ ਨਾ ਕੋਈ ਕਾਰਡ ਖੇਲਣਗੇ, ਔਰ ਕੋਈ ਚਾਂਸ ਨਹੀਂ ਹੈ ਕਿ ਇਹਨਾਂ ਨੇ ਜੰਮੂ ਕਸ਼ਮੀਰ ਨੂੰ ਵਾਪਸ ਆਰਟੀਕਲ 370 ਦੇਣਾ। ਇਹ ਸਾਡੀ
ਪ੍ਰੈਡਿਕਸ਼ਨ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਦਿਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿੱਤੀ ਤੋਂ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।